26 ਬੱਚੇ ਨੇ ਡਿਪਲੋਮਾ ਕੀਤੇ, ਫਿਰ ਇਮਰਾਨ ਹੋਟਲ ਦੇ ਬਾਹਰ ਇੰਨਾ ਕੁ ਫਾਸਲਾ ਲੈ ਖਲੋਤਾ ਵੇ, ਠੰਡੇ ਮਿੱਠੇ ਕਹਿੰਦਾ। ਉਹਨੇ ਮੁਰਗੀਆਂ ਦਾ ਕੰਮ ਸ਼ੁਰੂ ਕੀਤਾ। ਉਹ ਸਾਰੀ ਰਾਤ ਟਿਕਟੌਕ ਤੇ ਬਹਿ ਕੇ ਸਵੇਰ ਨੂੰ ਦੱਸਦਾ, ਪਾਪਾ ਰਾਤੀ ਯੂਕੇ ਦੀ ਇੱਕ ਮੁਰਗੀ ਘੇਰੀ ਮੈਂ। ਯਾਰ ਭਾਈ ਫਿਰ ਕਹਿਦਾ ਮਾਰ ਕੇ ਲਵਾ ਦਿੰਦੇ ਆ, ਉਹ ਸਿਰਫ ਬਨਾਨਾ ਪਾ ਕੇ ਫੁੱਲੀਆਂ ਕਰਦੀਆਂ, ਫੁੱਲੀ ਕੀਤੀ ਅਗਲਾ। ਗੱਲ ਕਿਹੜੇ ਲੈਵਲ ਦੀ ਚੱਲਦੀ ਆ? ਛੋਟੇ ਪਾਵਿਆਂ ਦੀ ਚੱਲਦੀ ਪਈ ਆ। ਤੇ ਉਹ ਤੇ ਉਸ ਤੋਂ ਵੀ ਛੋਟੇ ਨੇ। ਫਿਰ ਇਹ ਕਿਹੜੀ ਗੱਲ ਕਰਨ ਡੇ? अस्सलाम वालेकुम जी नाज़रीन। दानिश साहब, मौत पता किनू कहंदे? दस किनू कहंदे? मौत दा मैनू कोई डेफिनेशन दस, मौत की आ? ਮੌਤ ਦਾ ਸੱਚ ਜਦੋਂ ਕੋਈ ਕੰਮ ਕਵੇ ਉਦੋਂ ਪੈ ਜਾਣ ਵਾਲੀ ਅਸੀਂ ਤੇ ਦੇਖੀਏ, ਦੂਸਰੀ ਤਾਂ ਹਲੇ ਕੋਈ ਤਜਰਬਾ ਨਹੀਂ। इस तो पहले दूसरी का तजर्बा करो, सोच लो कुछ। दोवें काले इधर बह गए, तिन्ने काले शर्टां, तिन्ने पा के काले ट्राउजर पा के सारा। ओए इधर खाना दसर ना सौदा मारे। मुदस्सर हर रोज नवी घड़ी लाउंदा। ਉਹਦੇ ਕੋਲ 365 ਘੜੀਆਂ ਨੇ ਸਾਲ ਦੀਆਂ, ਹਰ ਦੇ ਦੀ। ਹਾਂਜੀ ਉਸਤਾਦ ਜੀ ਮੇਰੇ ਕੋਲ ਜ਼ਿਆਦਾ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਤੁਸੀਂ ਆਪਣੇ ਬੇਟੇ ਨੂੰ, ਸਾਡੇ ਪੁੱਤ ਨੂੰ, ਸਹੇਲ ਨੂੰ ਲਾਤਾ ਟਿਕਟੌਕ ਵਾਲੇ ਪਾਸੇ, ਠੀਕ ਹੈ, ਲਾਤਾ ਟਿਕਟੌਕ ਵਾਲੇ ਪਾਸੇ, ਉਹਨੂੰ ਉਧਰ ਖਿੱਚ ਪੈਣ ਲੱਗ ਪਈ, ਪੈਸਿਆਂ ਦੀ, ਫਲਾਣੇ ਦੀ, ਕਮਾਈ ਦੀ। ਨਹੀਂ ਅੱਲਾ ਮਾਫੀ ਦੇ, ਕੋਈ ਚੋਰੀ ਚਕਾਰੀ ਨਹੀਂ, ਲੇਕਿਨ ਉਸ ਸੋਰਸ ਦੇ ਨਾਲ ਉਹਨੂੰ ਕਮਾਈ ਕਰਨ ਦੀ ਆਦਤ ਪੈ ਗਈ। ਇਹ ਤੁਸੀਂ ਉਹਨੂੰ ਕੀ ਉਹਦਾ ਮੁਸਤਕਬਲ ਬਣਾ ਰਹੇ ਹੋ? ਸਮਝ ਆ ਰਹੀ ਗੱਲ ਦੀ? ਕੀ ਉਹਦਾ ਮੁਸਤਕਬਲ? ਪਹਿਲੀ ਤਾਂ ਗੱਲ ਸੁਣ ਲਓ ਮੇਰੀ, ਕਿ ਤੂੰ ਪਿਓ ਆ ਔਰ ਹਰ ਕੰਮ 'ਚ ਤੂੰ ਬਣਦਾ ਵੀ ਆ, ਠੀਕ ਹੈ? ਟਾਈਮ ਸਲੋ ਨਹੀਂ ਲੰਘਣ ਦਿਆ ਤੇਰੇ ਸਾਹਮਣੇ। ਕਿੰਨੀ ਦੇਰ ਬਾਅਦ ਇੱਕ ਸਕਿੰਟ 'ਚ ਆ ਰਿਹਾ। ਤੁਹਾਨੂੰ ਮੈਂ ਬਾਅਦ 'ਚ ਦੱਸਾਂਗਾ ਕਿਉਂ ਹੱਸਦੇ ਆ। ਹਾਲਾਂਕਿ ਹਾਸੇ ਵਾਲੀ ਗੱਲ ਵੀ ਨਹੀਂ। ਤੁਸੀਂ ਉਸ ਬੱਚੇ ਨੂੰ ਔਰ ਆਪਣੇ ਭਰਾ ਨੂੰ ਤੁਸੀਂ ਇੱਕ ਐਸੀ ਡਗਰ ਦੇ ਉੱਤੇ ਰਵਾਨਾ ਕਰ ਦਿੱਤਾ ਜਿੱਥੇ ਨਾ ਉਹਦਾ ਅੱਗੇ ਮੁਸਤਕਬਲ। ਕੱਲ ਨੂੰ ਦਾ ਵਿਆਹ ਕਰਨਾ ਕਿ ਨਹੀਂ ਕਰਨਾ? ਨਾ ਵਿਆਹ ਉਹਦਾ ਵਿਆਹ ਕਰਨਾ? ਹੂੰ ਹਾਂ ਦਾ ਮੈਂ ਕਿਹਾ ਸੀ, ਕੀ ਪਤਾ? ਹੂੰ ਹਾਂ ਦਾ ਮੈਂ ਇਜ਼ੀ ਕਿਹਾ ਸੀ। ਹਾਂਜੀ ਹਾਂਜੀ ਕਹਿ ਦੋ। ਉਹਦਾ ਵਿਆਹ ਕਰਨਾ ਕੱਲ ਨੂੰ ਜੀ। ਉਹਦੀ ਬੁੱਢੀ ਹੋਣੀ, ਉਹਦੇ ਬੱਚੇ ਹੋਣੇ, ਕੀ ਦਊਗਾ ਅੱਗੇ? ਕੀ ਡਿਲੀਵਰ ਕਰਨੇ ਤੁਸੀਂ ਉਹਨੂੰ ਜਿਹੜਾ ਉਹ ਅੱਗੋਂ ਡਿਲੀਵਰ ਕਰੇਗਾ? ਸਮਝ ਆ ਰਹੀ ਗੱਲ ਦੀ ਜੀ? ਇਹ 2 ਮਿੰਟ 'ਚ ਤੁਹਾਡੀ ਭੈਣ ਭੈਣ ਨਿਕਲ ਗਈ ਹੈ, ਹਾਲੇ 14 ਮਿੰਟ ਪਏ ਪਿੱਛੇ। ਹਾਂਜੀ ਹਾਂਜੀ ਕਹਿ ਸਕਦੇ ਤੁਸੀਂ। ਹਾਂਜੀ ਤੁਸੀਂ ਉਹਨੂੰ ਸਹੇਲ ਨੂੰ ਪਾਤਾ ਉਧਰ ਟਿਕਟੌਕਰ ਫਲਾਣਾ, ਉਹ ਸਾਰੀ ਰਾਤ ਲੱਗਾ ਰਹਿੰਦਾ, ਦੂਜੀਆਂ ਆਈਡੀਆਂ ਤੇ ਜਾਈ ਜਾਂਦਾ ਉਧਰ। ਉਹਨੂੰ ਉਹਦੀ ਆਹ ਜਿਹੜੀ ਉਮਰ ਆ, ਤੈਨੂੰ ਪਤਾ ਤੂੰ ਉਹਨੂੰ ਕਿੰਨਾ ਵੱਡਾ ਨੁਕਸਾਨ ਪਹੁੰਚਾ ਰਿਹਾ। ਚਲੋ ਅਸੀਂ ਇਹ ਬਹਿ ਕੇ ਫਿਲਮ, ਅਸੀਂ ਨਿਕਲ ਕੇ ਉਹਦੇ ਹਿਸਾਬ ਕਿਤਾਬ, ਬੱਚੇ ਹੋ ਗਏ, ਵਿਆਹ ਹੋ ਗਏ, ਸਹੁਰਿਆਂ ਮਾਪਿਆਂ ਪੇਕਿਆਂ ਨੂੰ ਪਤਾ ਲੱਗ ਗਿਆ ਵੀ ਇਹ ਹੈ ਹੀ ਏਦਾਂ ਦੇ ਗੰਦੇ ਜੇਨ ਵਾਲੇ ਆ। ਉਹਦੀ ਤਾਂ ਹਲੇ ਜ਼ਿੰਦਗੀ ਸ਼ੁਰੂ ਹੋ ਰਹੀ ਆ। ਸਹੀ। ਉਹਨੂੰ ਤੂੰ ਕਿਸ ਪਾਸੇ ਲਾਤਾ ਵੀ ਉਹ ਸਾਰੀ ਰਾਤ ਟਿਕਟੌਕ ਤੇ ਨਾ ਵੀ ਹੋਵੇ, ਸੁੱਤਾ ਪਿਆ ਵੀ ਟਿਕਟੌਕ ਤੇ ਆਪਣੀ ਆਈਡੀ ਨਾ ਆਨ ਕਰੇ, ਦੂਜੇ ਦੀ ਆਨ ਕਰ ਲੈਂਦਾ। ਹੁਣ ਮੈਨੂੰ ਟਿਕਟੌਕ ਦਾ ਨਹੀਂ ਰੌਲਾ, ਮੈਨੂੰ ਰੌਲਾ ਹੈ ਤੇਰਾ ਉਹਦਾ ਬਣਦਾ। ਤੂੰ ਉਹਨੂੰ ਕਿਸੇ ਐਸੇ ਕੰਮ ਤੇ ਲਾ, ਕੱਲ ਨੂੰ ਉਹ ਬੁੱਢੀ ਬੱਚਿਆਂ ਨੇ ਆਉਣਾ, ਉੱਥੇ ਕੋਈ ਹਿਸਾਬ ਕਿਤਾਬ ਹੋਵੇ। ਜੀ ਸਹੀ। ਸਮਝ ਆ ਰਹੀ ਗੱਲ ਦੀ? ਇਹਦੇ ਬਾਰੇ ਕੁਝ ਸੋਚੋ ਜੀ। ਹਾਂਜੀ ਜੀ ਨਹੀਂ, ਇਹਦੇ ਬਾਰੇ ਕੁਝ ਸੋਚੋ ਕਿ ਤੁਸੀਂ ਉਹਨੂੰ ਕੀ ਦੇ ਰਹੇ ਹੋ। ਅੱਜ ਦੇ ਟਾਈਮ ਨਾ ਗੱਲਾਂ ਸੋਚੋ ਕਿ ਅੱਜ ਬੈਠਾ ਜੀ ਉਹ ਆ ਜਾਂਦਾ ਕਿਤੇ, ਚਲੋ ਇੰਨੇ ਪੈਸੇ ਆ ਗਏ, ਇੰਨੇ ਆ ਗਏ, ਚਲੋ ਬੱਚਾ ਬਹੁਤ ਲਈ ਉਹ ਬਹੁਤ ਨੇ। ਜਿਸ ਬੱਚੇ ਨੂੰ ਘਰੋਂ 100 ਰੁਪਇਆ ਰੋਜ਼ ਖਰਚਾ ਮਿਲੇ, 200 ਰੁਪਇਆ ਰੋਜ਼ ਖਰਚਾ ਮਿਲੇ, ਉਹਨੂੰ 3-4 ਹਜ਼ਾਰ ਰੁਪਇਆ ਆਉਣ ਲੱਗ ਪਵੇ, ਉਹ ਛੱਡਦਾ ਉਹਨੂੰ? ਸਮਝ ਆ ਰਹੀ ਗੱਲ ਦੀ? ਉਹ ਉੱਥੇ ਹੀ ਸਾਰੀ ਦਿਹਾੜੀ। ਸਹੀ। ਆਪ ਕੁਛ ਨਹੀਂ ਕੀਤਾ ਲਾਈਫ 'ਚ, ਉਹਨੂੰ ਤੇ ਕਰਨ ਦੇ ਕੁਛ। ਆਪਣੀ ਤੇਰੀ ਜ਼ਿੰਦਗੀ ਨਹੀਂ ਬਣੀ, ਹਾਂਜੀ ਉਹਦੀ ਤਾਂ ਬਣਾ ਲਾ। ਏਦਾਂ ਹੀ ਹੈ ਜੀ। ਐਤੇ ਹੀ। ਉਹਦਾ ਤਾਂ ਕੋਈ ਹਿਸਾਬ ਕਿਤਾਬ ਲਾ, ਉਹਨੂੰ ਕੱਢ ਇਸ ਪਾਸਿਓਂ, ਸਹੀ। ਉਹਨੂੰ ਕਿਤੇ ਹੋਰ ਜਗ੍ਹਾ ਪਾ, ਕਿਤੇ ਹੋਰ ਦਾ ਕੰਮ ਕਰਾ, ਉਹਨੂੰ ਉਹਦੀ ਫੀਲਡ ਚੇਂਜ ਕਰਾ, ਉਹਨੂੰ ਵਾੜਤਾ ਤੂੰ ਉੱਥੇ ਜਿੱਥੇ ਉਹ ਸਾਰੀ ਦਿਹਾੜੀ ਬਸ ਇਹੀ ਕੁਛ। ਐਤੇ ਹੀ। ਹਾਂਜੀ ਜੀ ਮੈਂ ਇੱਕ ਗੱਲ ਕਰੋ। ਤੁਸੀਂ ਕਹਿੰਦੇ ਹੋ ਉਹਨੂੰ ਹਟਾ ਉੱਥੋਂ, ਉਹ ਕਹਿੰਦਾ ਨਹੀਂ ਸਹੀ ਹੈ। ਨਹੀਂ ਉਹ ਕਹਿੰਦਾ ਏਦਾਂ ਹੀ ਆ, ਤੁਸੀਂ ਸਹੀ ਕਹਿ ਰਹੇ ਹੋ। ਇਹਦਾ ਮਤਲਬ ਇਹ ਹੈ, ਤੂੰ ਕਾਲੇ ਮੂੰਹ ਵਾਲੇ, ਤੂੰ ਕੀ ਕਰਨਾ ਵਾ ਇੱਥੇ? ਬਸ ਇਹੀ ये क्या तरीके बात? नहीं एक मिनट मेरी बात सुन। अच्छा मैं झूठ बोलता हूँ? मैं को गलत बयान नहीं कह
ਤੂੰ ਗੁੱਸਾ ਉਦੋਂ ਕਰ ਜਦੋਂ ਤੈਨੂੰ ਮੈਂ ਕਹਾਂ ਓਏ ਚਿੱਟੇ, ਉਦੋਂ ਤੂੰ ਗੁੱਸਾ ਕਰ, ਕਿਉਂਕਿ ਉਹ ਤੈਨੂੰ ਉਲਟ ਗਿਆ ਮੈਂ। ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਇੱਥੇ ਬਹਿ ਕੇ ਆ ਗਏ, ਠੀਕ ਹੈ, ਏਦਾਂ ਹੀ ਜ਼ਿੰਦਗੀ ਹੁਣ ਕੱਢ ਦੇਣੀ ਬਸ, ਨਹੀਂ ਨਾ ਕਰਨਾ ਕਰਾਣਾ ਕੱਖ ਨਹੀਂ। ਕਰਾ ਰਿਹਾ ਉਸਤਾਦ ਜੀ, ਰਿਕਸ਼ੇ 2 ਲੈ ਕੇ ਤਰੀਕ ਤੇ ਦਿੱਤੇ, ਡਰਾਈਵਰ ਚਲਾ ਰਹੇ 700 ਰੁਪਏ ਡੇਲੀ, ਇੱਕ ਡਰਾਈਵਰ ਦੇ ਰਿਹਾ 1400 ਦੀ ਬੱਦੀ ਦਿਹਾੜੀ ਲੱਗਣ ਦੀ। ਤਰੀਕ ਤੇ ਦਿੰਦਾ ਹੀ ਕੋਈ ਨਹੀਂ, ਇਹ ਤਰੀਕ ਤੇ ਦੋ ਡੇਲੀ ਤਰੀਕ ਤੇ ਕੋਈ ਵੀ ਨਹੀਂ ਦਿੰਦਾ। ਨਹੀਂ ਉਸਤਾਦ ਜੀ, ਉਹ ਆਪਣਾ ਲੈ ਕੇ ਚਲਾਓ। ਆਪਣਾ ਲੈ ਕੇ ਹੁਣ ਇੱਧਰ ਆਈਏ ਕਿ ਰਿਕਸ਼ਾ ਚਲਾਈਏ, ਉਹ ਤਰੀਕ ਤੇ ਦੇ ਦਿੱਤਾ 2 ਮਹੀਨੇ। ਸਹੀ। ਇੱਕ ਰਕਸ਼ੇ ਦਾ 700 ਆ ਰਿਹਾ, ਕਿੰਨੇ ਦਾ ਰਕਸ਼ਾ ਵਾ? 1.5 ਲੱਖ ਦਾ ਉਸਤਾਦ ਜੀ ਇੱਕ ਲਿਆ। 1.5 ਲੱਖ ਦਾ ਕਿਹੜਾ ਰਕਸ਼ਾ ਸੈਕਿੰਡ ਹੈਂਡ ਉਸਤਾਦ ਜੀ। ਯਾਰ? ਨਵੇਂ ਦਾ ਸਾਜੀ ਓਏ ਯਾਰ 1.5 ਲੱਖ ਦਾ ਕਿਹੜਾ ਰਕਸ਼ਾ ਹੁੰਦਾ ਯਾਰ? ਉਸਤਾਦ ਜੀ ਲਿਆ ਵਾ ਪੁਰਾਣੇ ਮਾਡਲ ਦਾ ਵਾ, ਉਹ ਸਹੀ ਹਾਲਤ ਦਾ ਵਾ, ਸਹੀ। 1.5 ਲੱਖ ਦਾ ਰਕਸ਼ਾ ਲੈ ਕੇ 700 ਰੁਪਏ ਰੋਜ਼। ਹਾਂਜੀ ਸਤਾਈ 1.5 ਲੱਖ ਦਾ 700 ਹੀ ਆਉਣਾ ਵਾ। 21 ਓ ਯਾਰ ਤੂੰ 700 ਦਾ ਕੀ ਆਉਂਦਾ ਵਾ? 1.5 ਵਾਲੇ ਦਾ 700 ਆ ਗਿਆ, ਹਾਂਜੀ 700 ਦਾ ਕੀ ਆਉਣਾ? ਕੱਖ ਵੀ ਨਹੀਂ ਆਉਣਾ। ਤੇ ਫਿਰ ਉਹ 700 ਜਿਹੜਾ 1.5 ਲੱਖ ਲਾ ਕੇ ਆਇਆ ਉਹ ਵੀ ਗਿਆ। 2 ਰਕਸ਼ੇ ਦਿੱਤੇ ਹੀ। 2 ਰਿਕਸ਼ੇ 1400 ਡੇਲੀ ਆ ਰਿਹਾ, ਹਫਤੇ ਦਾ 1000। 2 ਰਕਸ਼ਿਆਂ ਨਾਲ ਨਾ ਇੱਕ ਟੈਕਸੀ ਵਾਲਾ ਉਬਰ ਤੇ ਕਰੀਮ ਤੇ ਜਾਂ ਇਨ ਡਰਾਈਵ ਕਿਤੇ ਵੀ ਪਾ ਲਾ ਉਹ ਸੀ ਰਕਸ਼ੇ ਛੱਡ। ਉਸਤਾਦ ਜੀ ਰਿਕਸ਼ਾ 1.5 ਲੱਖ ਚ ਮਿਲ ਜਾਂਦਾ ਵਾ। ਹੁਣ ਟੈਕਸੀ ਲੈਣ ਲਈ ਕਮ ਸੇ ਕਮ 50 ਲੱਖ ਰੁਪਇਆ ਚਾਹੀਦਾ। ਨਾ। ਉਸਤਾਦ ਤਾਵਨ ਕਰੇਗਾ ਨਾ ਨਾ, ਸਸਤੀਆਂ ਵੀ ਲੱਭ ਜਾਂਦੀਆਂ ਨੇ। ਉਹ ਜੇ ਰਕਸ਼ਾ ਯੂਜ਼ ਲੈ ਸਕਦਾ ਤੇ ਉਹ ਟੈਕਸੀ ਵੀ ਯੂਜ਼ ਲੈ ਲਾ। ਉਹ ਫਿਰ ਵੀ 20 ਲੱਖ ਦੀ ਤੇ ਹੋਣੀ ਹੈ ਨਾ। ਸਾਜੇ ਮਿੱਠੇ ਨੇ ਜਿਹੜੀ ਲਈ ਆ। ਉਸਤਾਦ ਜੀ ਹਾਂਜੀ ਕਾਰ ਗੱਡੀ ਉੱਪਰ ਤੇ ਚਲਾ ਰਿਹਾ। ਕਮ ਸੇ ਕਮ 20 ਲੱਖ ਰੁਪਏ ਦੀ, 22 ਲੱਖ ਕਮ ਸੇ ਰੁਪਏ ਕਮ ਦੀ। ਪੁਰਾਣੀ ਜੇ ਲਈ ਹੈ। ਹਾਂ 20 ਲੱਖ ਰੁਪਏ ਦੀ ਗਈ। ਉਹ ਯਾਰ ਤੂੰ ਉਹ ਲੱਭ ਜੀ। ਲੇਕਿਨ ਉਹਦਾ 2-3 ਹਜ਼ਾਰ ਰੁਪਏ ਤੇ ਹੁੰਦਾ ਨਾ। ਹਾਂਜੀ ਹੂੰ। ਜ਼ਿਆਦਾ ਵੀ ਆਇਂਦਾ। ਜ਼ਿਆਦਾ ਇਹਦਾ 3-4 ਹਜ਼ਾਰ ਰੁਪਏ ਆਇਂਦਾ, ਲੇਕਿਨ- ਔਰ ਉਹਦੀ ਵੈਲਿਊ ਵੀ ਵੱਧਦੀ ਰਹਿੰਦੀ ਹੈ। ਪਾਕਿਸਤਾਨ 'ਚ ਗੱਡੀ ਜਿਹੜੀ ਮਰਜ਼ੀ ਲੈ ਲਓ, ਸਾਲ ਬਾਅਦ ਪੈਸੇ ਚਾਰ ਦੇ ਕੇ ਹੀ ਜਾਂਦੀ ਹੈ। ਵੱਧਦੇ ਹੀ ਹੈ। ਹਾਂ, ਕੋਈ ਬਦਕਿਸਮਤ ਹੁੰਦਾ ਵਾ ਜਿਹਨੂੰ 24-25 ਦੀ ਗੱਡੀ ਪਵੇ ਉਹ 22 ਦੀ ਵੇਚ ਦਿੰਦਾ। ਹਾਂਜੀ ਏਦਾਂ ਹੀ ਪਤਾ ਕੀ ਗੱਲ ਉਹ ਹਾਂ, ਲੱਭ ਲੈਣ ਵਾਲੇ ਵੀ ਹਰਾਮੀ ਕਈ ਐਸੇ ਬਦਲ ਹੀ ਪੈ ਜਾਂਦੇ। ਸੋਚਦੇ ਹੀ ਨਹੀਂ ਆ ਚਾਹੀਦਾ। ਤੂੰ ਉਹ ਲੱਭ ਜੀ ਦੀ ਫਾਈਲ ਗਵਾਚੀ ਹੋ। ਸਮਝ ਆ ਰਹੀ ਗੱਲ ਦੀ? ਉਸਤਾਦ ਜੀ ਹਵਾਲਗੀ ਵਾਲੀ ਗੱਡੀ ਲੈ ਦਵਾਂ ਥਾਣੇ ਤੇ, ਜਿਹੜੀਆਂ ਫੜੀਆਂ ਨਹੀਂ ਹੁੰਦੀਆਂ, ਬੋਲੀ ਲੱਗਦੀ ਹੈ। ਨਹੀਂ ਭਾਈ, ਕੋਈ ਸੋਚੋ, ਕਿਸੇ ਦੇ ਮਗਰ ਨਾ ਲੱਗੋ। ਮੈਂ ਨਹੀਂ ਕਿਸੇ ਦੇ, ਮੈਂ ਤੇ ਆਪਣੇ ਹਾਂ, ਆਪ ਕਿਸੇ ਦੇ ਮਗਰ ਨਾ ਲੱਗੋ ਵੀ ਇਹੀ ਕਰੀ ਜੋ ਤੇ ਆਪਣੇ ਬਿਜ਼ਨਸ ਅਸੀਂ ਕਰੀ ਜਾਈਏ ਤੇ ਤੁਹਾਨੂੰ ਭੰਡ ਪਾਉਣੇ 'ਚ ਨੱਪੀ ਰੱਖੀ ਅਸੀਂ। ਹਾਂ ਹਾਂ, ਏਦਾਂ ਨਹੀਂ ਕਰਨਾ, ਆਪਣਾ ਵੀ ਸੋਚੋ ਕੁਛ। ਹਾਂਜੀ ਸਾਜੀ ਮੈਂ ਸਾਜੀ ਹਾਂਜੀ ਸਾਜੀ ਮੈਂ ਸੋਚ ਰਿਹਾ ਕੋਈ ਪਾਰਟਨਰਸ਼ਿਪ ਵਾਲਾ ਬੰਦਾ ਵੇ, ਮੈਂ ਲੂਮਾ ਲਾਵਾਂ ਆਪਣੀਆਂ ਪਹਿਲੇ 2 ਹਾਂ ਪੁੱਤ, ਲੂਮਾ ਦਾ ਕੰਮ ਕਰ, ਇਸ ਕੰਮ 'ਚ ਕੁਛ ਨਹੀਂ ਰੱਖਿਆ। ਲੂਮਾ ਤੇ ਜਾ ਮੇਰਾ ਪੁੱਤ, 45,000 ਰੁਪਇਆ ਦਿਹਾੜੀ, ਸਵੇਰੇ 7 ਵਜੇ ਆਏਗਾ, ਰਾਤ ਨੂੰ 9 ਵਜੇ ਆਏਗਾ, ਕਰਕੇ ਖਾਏਗਾ, ਤੈਨੂੰ ਪਤਾ ਲੱਗੂਗਾ ਹਲਾਲ ਰਿਜ਼ਕ ਕੀ ਹੁੰਦਾ ਵਾ। ਨਹੀਂ 9 ਤੋਂ 5 ਹੋ ਗਏ। 45,000 ਦਿਹਾੜੀ ਉਸਤਾਦ ਜੀ? ਨਹੀਂ ਮਹੀਨਾ ਮਹੀਨਾ ਸਾਜੀ ਦਿਹਾੜੀ ਕਹੀ ਜਾਂਦਾ, 1800 ਰੁਪਇਆ ਰੋਜ਼ ਦਾ। ਕੋਈ ਘੱਟ ਨਹੀਂ। 1800 ਰੋਜ਼ ਦਾ, ਸਵੇਰ 10 ਤੋਂ ਸ਼ਾਮ 5 ਤੱਕ ਵਾਹੂ। ਇਹ ਨਹੀਂ ਲੱਗਦੀ। ਹਾਂਜੀ, ਸਭ ਤੋਂ ਵੱਡੀ ਗੱਲ, ਲੂਮਾ 'ਚ ਤੁਸੀਂ ਨਾਰਮਲ ਗੱਲ ਹੀ ਨਹੀਂ ਕਰ ਸਕਦੇ, ਉੱਚੀ ਬੋਲਣਾ ਪੈਂਦਾ ਲੂਮਾ 'ਚ। ਹਾਂਜੀ ਲੂਮਾ ਲਾ ਪੈਸੇ ਕਿੰਨੇ ਪੈਸੇ ਜੋੜੇ ਹੁਣ ਤੱਕ? ਸਾਜੀ ਹੁਣ ਤੱਕ ਮੈਂ ਇਹ ਦੱਸ ਦਵਾਂ ਹੁਣ ਨਹੀਂ ਹਾਂਜੀ, ਕਿੰਨੇ ਪੈਸੇ ਜੋੜੇ? ਸਾਜੀ 7-8 ਲੱਖ ਰੁਪਏ ਜੋ। ਜੋੜ ਲਿਆ? ਹਾਂਜੀ ਅੱਲਾ ਖੈਰ ਕਰੇ। ਉਹਦਾ ਕੋਈ ਕਾਰੋਬਾਰ ਕਰ, ਮੈਂ ਸਵੇਰੇ ਮੁੰਡਾ ਇੱਥੇ ਹੋਰ ਬੁਲਾਉਣਾ ਕੋਈ। 7-8 ਸੋਹਰੇ ਲੱਖ ਨੇ ਕਰਜ਼ਾ ਦੇਣਾ ਸਾਜੀ। ਹਾਂਜੀ, ਕਰਜ਼ਾ ਦੇਣਾ 6 ਲੱਖ ਰੁਪਏ ਥੋੜੇ। ਸਹੁਰੇ ਦਾ ਕਰਜ਼ਾ ਤੂੰ ਮਰਦੇ ਦਮ ਤੱਕ ਨਹੀਂ ਲਾ ਸਕਦਾ। ਸਾਜੀ ਇਹ ਜੋ ਨੇ ਤੈਨੂੰ ਦਿੱਤਾ ਸਹੀ ਬਾਤ। ਹੈ, ਅੱਲਾ ਮਾਫੀ ਦੇ। ਜਿਗਰ ਦਾ ਟੁਕੜਾ ਹਾਂਜੀ, ਲਓ ਜੀ, ਜ਼ਰਬ ਵੀ ਨਹੀਂ ਕਰ। ਮੈਨੂੰ ਕੀ ਦੱਸਣਾ, ਤੇਰੇ ਵਾਲੇ ਵੀ ਹੋਣਾ ਵਾ, ਮੈਂ ਕੀ ਦੱਸਿਆ, ਛੋਟੇ ਵਾਲੇ ਵੀ ਹੋਣਾ, ਅੱਲਾ ਖੈਰ ਕਰੇ। ਤੇ ਸਾਡਾ ਫਿਊਚਰ ਬ੍ਰਾਈਟ ਹੈਗਾ ਵਾ। ਸਾਡਾ ਫਿਊਚਰ ਬ੍ਰਾਈਟ ਆ ਭਾਈ। ਬਾਬਰ ਨੂੰ ਤੇਰੇ ਲੇਲੇ ਲੈਤੇ ਆ, ਉਹ ਵੇਚਣ ਡਿਆ ਵਾ। ਹੁਣੇ ਉਹਨੂੰ ਪਹਾੜੀ ਕਰਾਉਣਾ ਫੋਨ ਅੱਜ ਕਹਿੰਦਾ 1.5 ਲੱਖ ਲੈ ਲੈ, 1.5 ਲੱਖ ਵਾਲੇ ਲੈ ਲੈ ਦਾ ਇੱਕ ਬੰਦਾ 1 ਲੱਖ 25 ਲਾ ਗਿਆ, ਉਹਦੀ ਰੂਹ ਮਰੀ ਪਈ ਆ। ਉਹ ਲੀਲਾ ਘਰ ਵਾਪਸ ਲੈ ਕੇ ਉਹਨਾਂ, ਮੈਂ ਕਿਹਾ ਨਾ ਵਿਕੇਗਾ ਵੱਡੀ ਤੇ ਕਰ ਲਾਂਗੇ। ਉਸ ਤੋਂ ਬਾਅਦ ਸ਼ੈਡ ਉਹਨੂੰ ਕਹੇ 2 ਬੱਕਰੇ ਖਿਲਾਰ ਕੇ ਨਾ, 2 ਲੇਲੇ ਖਿਲਾਰ ਕੇ ਤੇ ਵਾਦ ਲਾ, ਲੇਲੇ ਲੇਲੇ ਲੇਲੇ। ਨਹੀਂ ਤੇ ਉੱਥੇ ਗਾਣਾ ਲਾ ਦੇ, ਜੱਗ ਜਿਉਂਦਿਆਂ ਦੇ ਲੈ ਲੈ। ਨਹੀਂ, ਉਹਨੂੰ ਕਹ ਉੱਥੇ ਕਹ ਲੇਲੇ ਮਜ਼ਾ ਲੈ 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 ਮਜ਼ਾ ਲੈ 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 ਮਜ਼ਾ। ਲੈ ਲੱਗਦੇ ਰਹਿਣਗੇ। ਹਾਂ, ਮੇਰਾ ਫਿਊਚਰ ਬ੍ਰਾਈਟ ਆ। ਇਸ ਤੋਂ ਬਾਅਦ ਵੱਡੀ ਤੋਂ ਫੌਰਨ ਬਾਅਦ 1 ਮਹੀਨੇ ਦਾ ਸਾਡਾ ਟਾਰਗੇਟ ਆ, ਸ਼ੈਡ ਪਾਉਣਾ, 100 ਮੁਰਗੀ ਦਾ ਕੰਮ ਸ਼ੁਰੂ ਕਰਨਾ ਵਾ। ਲੇਅਰ ਦਾ, ਲੇਅਰ ਮੁਰਗੀ ਨਹੀਂ ਹੁੰਦੀ ਜਿਹੜੀ ਗਲਦੀ ਨਹੀਂ ਜਲਦੀ, ਉਹਦਾ ਕੰਮ ਸ਼ੁਰੂ ਕਰਨਾ। ਸਵੇਰ ਕਰ ਰਹੇ ਆ। ਹਾਂਜੀ, ਸਵੇਰ ਕਰ ਰਹੇ ਆ। ਫੇਲ ਕਰ ਰਿਹਾ ਵਾ। ਪੋਲਟਰੀ ਦਾ ਸਾਜੀ ਬੜਾ ਕੰਮ ਆ। ਮੈਂ ਬੱਚੇ ਕਢਾਏ ਪਾਦਾ ਸਾਜੀ, ਹੁਣ ਫੇਰ ਵੱਡੇ ਹੋ ਗਏ, ਉਹਨਾਂ ਚੋਂ ਪਿੱਛੋਂ ਫੇਰ ਕਢਾ ਲੈਣੇ ਆ। 24 ਹੋ ਗਏ ਆ, 24 ਤੋਂ ਬਾਅਦ 48, 48 ਤੋਂ ਬਾਅਦ 52। ਨਹੀਂ ਉਸਤਾਦ ਜੀ, ਸ਼ੈਡ 'ਚ ਬੜਾ ਕੰਮ ਆ ਉਸਤਾਦ ਜੀ। ਭਾਈ ਬਾਬਰ ਨੇ ਸਾਰਾ ਬਾਇਓਡਾਟਾ ਕੱਢਿਆ ਵਾ। ਰੁਪਈਏ 5 ਲੱਖ ਨਾਲ 100 ਚੂਚਾ ਪਾਉਣਾ ਵਾ। ਯਾਰ ਇਹਦਾ ਭਰਾ ਬਾਬਰ ਆ ਜਾਵੇ ਨਾ ਤੁਹਾਡੇ ਕੋਲ ਆ ਜਾਵੇ। ਸਭ ਤੋਂ ਪਹਿਲੇ ਉਹਦੇ ਕੋਲ ਇੱਕ ਦਿਲ ਆ। ਹਰ ਇਨਸਾਨ ਕੋਲ ਦਿਲ ਹੁੰਦਾ ਨਾ, ਉਹਦੇ ਕੋਲ ਇੱਕ ਦਿਲ ਆ ਜਿਹੜਾ ਹਰ 3 ਮਿੰਟ ਬਾਅਦ ਕਰਦਾ ਵਾ ਕਰਨ ਲੱਗ ਪੈਂਦਾ ਤੇ ਕੋਸ਼ਾ ਹੋ। ਕਹਤੇ ਮੇਰਾ ਦਿਲ ਕਰ ਰਿਹਾ ਮੈਂ ਚਾਹ ਪੀਵਾਂ, ਮੇਰਾ ਦਿਲ ਕਰ ਰਿਹਾ ਮੈਂ ਸਿਗਰਟ ਪੀਵਾਂ, ਮੇਰਾ ਦਿਲ ਕਰ ਰਿਹਾ ਮੈਂ ਇਸ ਟਾਈਮ 2 ਸੋਡਾ ਪੀਵਾਂ, ਮੇਰਾ ਦਿਲ ਕਰ ਰਿਹਾ ਮੈਂ ਜੂਸ ਪੀਵਾਂ, ਮੇਰਾ ਦਿਲ ਕਰ ਰਿਹਾ ਮੈਂ ਪਾਨ ਖਾਵਾਂ।
1 ਘੰਟੇ 'ਚ ਉਹਦਾ ਕੋਈ 29-30 ਵਾਰੀ ਦਿਲ ਕਰਦਾ ਕੁਛ। ਵਾਹ ਵਾਹ। ਹਾਂਜੀ, ਤੇ ਆਇਆ ਮੇਰੇ ਕੋਲ ਆ ਵੀ ਰਲ ਕੇ ਬਿਜ਼ਨਸ ਕਰਦੇ ਆ ਮੰਡੀ ਦਾ, ਅੱਛਾ ਤੁਸੀਂ ਮੈਨੂੰ ਦਿਓ 12 ਲੱਖ ਰੁਪਈਆ, ਮੈਂ 2 ਤੋਂ 3 ਝੋਟੀਆਂ ਲਿਆਉਣਾ ਵਾ, ਯਾਨੀ ਵੈੜੀਆਂ, ਠੀਕ ਹੈ। ਤੇ ਉਹ ਮੈਂ ਤੁਹਾਨੂੰ ਉਹਦੇ ਚੋਂ ਲੱਖ ਰੁਪਈਆ ਆਪਾਂ ਨੂੰ ਬਚ ਜਾਣਾ ਆਰਾਮ ਨਾਲ, ਤਿੰਨਾਂ ਚੋਂ 35-40 ਹਜ਼ਾਰ ਇੱਕ ਚੋਂ ਬਚ ਜਾਣਾ। ਨਹੀਂ ਤੁਸੀਂ ਕਿਹਾ ਸੀ ਕਿ ਮੈਂ ਤੁਹਾਨੂੰ 50 ਲੱਖ ਦੇਵਾਂ, ਕੀ ਕਰੇਗਾ? ਨਹੀਂ ਪਹਿਲੇ ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਤੂੰ ਅੱਛਾ, ਮੈਂ ਕਿਹਾ ਤੂੰ ਮੈਂ ਤੈਨੂੰ 12 ਲੱਖ ਦੇਵਾਂ, ਉਹਦੇ ਵਿੱਚੋਂ ਤੂੰ ਮੈਨੂੰ 50,000 ਰੁਪਈਆ ਦਵੇਂ, 50 ਤੂੰ ਰੱਖੇ, ਜ਼ਾਹਰੀ ਗੱਲ ਆ ਖਰਚੇ ਕੱਢ ਕੇ, ਮੰਡੀ ਦਾ ਕਿਰਾਇਆ, ਪੱਠੇ ਲਿਆਉਣਾ, ਟਰਾਂਸਪੋਰਟ ਸਾਰਾ ਕੱਢ ਕੇ 12 ਲੱਖ ਦੀ ਬਜਾਏ ਤੂੰ ਅੱਲਾ ਨਾ ਕਰੇ 1-19 ਕੀ ਹੋ ਗਿਆ, ਤੇਰਾ ਤਾਂ ਸਿਰਫ 50 ਜਾਣਾ, ਉਹ ਵੀ ਜਿਹੜਾ ਤੂੰ ਪਾਇਆ ਵੀ ਨਹੀਂ, ਜਿਹੜਾ ਆਉਣਾ ਜਿਹੜਾ ਸਿਰਫ ਤੈਨੂੰ ਆਉਣਾ ਸੀ, ਮੇਰਾ ਤਾਂ ਸਾਰਾ ਕੁਝ ਗਿਆ ਨਾ। ਮੈਂ ਕਿਹਾ ਬਾਬਰ ਫਿਰ ਕਰਨਾ ਵੱਡਾ ਕੰਮ ਕਰ, ਤੈਨੂੰ ਮੈਂ 50 ਲੱਖ ਰੁਪਈਆ ਦੇਣਾ, ਦੱਸ। ਉਹਨੇ ਫਿਰ ਅੱਗੋਂ ਮੈਨੂੰ ਆਹ ਕਰ ਲੈਣੇ ਆ, ਇੰਨੇ ਲੇਲੇ ਲੈ ਲੈਣੇ, ਇੰਨੇ ਆਹ ਲੈ ਲੈਣੇ ਆ, ਮੈਂ ਵੇਚ ਲਾਂਗਾ, ਮੈਂ ਫਲਾਂ ਕਰ ਲਾਂਗਾ, ਮੈਂ ਢੀਂਗ ਕਰ ਲਾਂਗਾ। ਮੈਂ ਕਿਹਾ ਠੀਕ ਆ, ਪ੍ਰਾਪਰਟੀ ਦਾ ਕੰਮ ਵੀ ਠੀਕ ਇੱਕ ਇਹਦਾ ਨਿੱਕਾ ਭਰਾ ਵੱਲਾ ਮਾਫੀ ਦੇਵੇ, ਉਹ ਮੇਰੀ ਕਟਿੰਗ ਕਰਦਾ ਆਪ 1.25 ਕਰੋੜ ਰੁਪਏ ਦੀ ਜਗ੍ਹਾ ਦਾ ਸੌਦਾ ਕਰ ਲੈਂਦਾ, ਕਟਿੰਗ ਕਰਦਾ ਬਿਆਨਿਓ ਬਗੈਰ ਸਾਰਾ ਕੁਝ ਬਗੈਰ, ਗੱਲੀ ਬਾਤੀ। ਉਹ ਇਹ ਲੱਗਾ ਹੁੰਦਾ ਕਰਦਾ, ਕਟਿੰਗ ਕਰ ਰਿਹਾ ਨਾ। ਹਾਂ। ਹਾਂਜੀ ਭਾਜੀ, ਨਹੀਂ ਮੈਂ ਤੁਹਾਨੂੰ ਮਾਲਕ ਦੇ ਸਾਹਮਣੇ ਪਾ ਦੇਣਾ ਬਸ। 1.5 ਕਰੋੜ ਮੰਗ ਰਹੇ, 1.35 ਤੱਕ ਹੋ ਜਾਏਗਾ ਭਾਜੀ। ਕਲਮ ਕਿੰਨੀ ਰੱਖਣੀ? ਠੀਕ, 1.35 ਤੱਕ ਕਰਵਾ ਦਿਆਂਗਾ। ਨਾ ਤੁਹਾਨੂੰ ਸਾਹਮਣੇ ਪਾ ਦੇਣਾ, ਮੈਂ ਪਾਰਟੀ ਦੇ ਸਾਹਮਣੇ ਪਾ ਦੇਣਾ, ਤੁਸੀਂ ਆਪੇ ਕਰਨਾ, ਮੈਂ ਕਮਿਸ਼ਨ ਨਹੀਂ ਜਿਹੜੀ ਇਧਰੋਂ ਲੈਣੀ ਉਧਰੋਂ ਲੈਣੀ। ਚਲੋ ਕਰ ਲਾਂਗੇ, 25 ਤੱਕ ਲੈ ਆਵਾਂਗੇ, ਨਹੀਂ ਤੇ 30-35 ਤੋਂ ਘੱਟ ਨਹੀਂ ਹੋਣਾ, 35 ਤੱਕ ਹੋਏ, 1.35 1.5 ਤੇ ਮੰਗਦੇ ਨੇ ਉਹ ਭਾਈ। ਪੈਸੇ ਕੈਸ਼ ਹੈ ਨਾ ਮੇਰੇ ਕੋਲ ਨਹੀਂ ਹੈਗਾ। ਓਕੇ, ਉਹ 900 ਰੁਪਏ ਉਹਨੂੰ ਮੈਂ ਦੇਣਾ ਵਾ, ਤੇ ਉਹ ਕਰਦਾ ਉਹਨੇ ਇੰਜ ਕਰਕੇ, ਮੈਂ ਕਹਣਾ ਭਾਜੀ ਕੀ ਹੋਇਆ? ਕੁਝ ਨਹੀਂ ਹੋ ਜਾਂਦੀ ਬਾਈ, ਇੱਕ ਸੌਦਾ ਸੀ 1.5 ਕਰੋੜ ਰੁਪਏ ਦਾ, ਇਹ ਤੇ ਕਟਿੰਗ ਕਰ ਰਿਹਾ, ਫਿਰ ਦਰ ਤੋੜਦਾ ਤੇ ਕਹਿ ਰਹੇ ਮੇਰੇ ਕੋਲ ਟੁੱਟੇ ਨਹੀਂ ਨਾਲੇ ਵੀ ਆਹ ਤਾਂ ਮੈਨੂੰ ਕਹਿ ਰਿਹਾ ਕਿ ਜੇ ਤੁਸੀਂ ਮਤਲਬ ਮੈਨੂੰ 1000 ਦੇਣਾ ਨਾ, ਤੇ ਮੈਂ ਤੁਹਾਨੂੰ ਜਿਹੜੇ ਬਾਕੀ ਦੇਣੇ ਮੇਰੇ ਕੋਲ ਨਹੀਂ, ਤੁਹਾਡੇ ਕੋਲ ਪੈਸੇ ਖੁੱਲੇ ਆ ਨਾ। ਨਹੀਂ ਉਸਤਾਦ ਜੀ, ਉਹਦਾ ਨਾ ਹੱਥ ਨਹੀਂ ਪੈ ਰਿਹਾ ਭਈਆ ਬੰਦਾ, ਉਹਦੇ ਪਲਾਨ ਵੱਡੇ ਆ। ਉਹ ਸ਼ੁਰੂ ਰਿਹਾ ਵਾ ਨਾ, ਸੌਖੀਆਂ ਪਾਰਟੀਆਂ ਡੀ ਗਰਾਊਂਡ ਰਿਹਾ ਵਾ, ਝਾਕ ਰਿਹਾ ਵਾ, ਉਹਦਾ ਸਾਰਾ ਸਿਸਟਮ ਉਧਰ ਵਾਲਾ ਵਾ। ਮੈਂ ਉਹਨੂੰ ਕਿਹਾ ਤੂੰ ਆਨਲਾਈਨ ਕੰਮ ਕਰ ਲਾ, ਮੈਂ ਲੋਕਾਂ ਨੂੰ ਕਹਿ ਦੇਣਾ ਫੈਸਲਾਬਾਦ ਤੇਰਾ ਐਡਾ ਅੱਛਾ ਮਾਸ਼ਾਅੱਲਾ ਹੱਥ ਆ, ਤੇ ਤੂੰ ਮੈਂ ਕਿਹਾ ਕਰ ਲਾ। ਕਹਿੰਦਾ ਨਹੀਂ ਭਾਈ ਆਨਲਾਈਨ ਨਹੀਂ ਕਰਨਾ। ਲੇਕਿਨ ਉਸਤਾਦ ਜੀ ਮਿੱਠੇ ਹੁਣਾਂ ਨੇ ਸ਼ੈੱਡ ਬਣਾ ਲਿਆ, ਬਿਹਤਰੀਨ ਆ ਕੰਮ। ਉਹ ਸ਼ੈੱਡ ਪਰੇ, ਉਹਨੂੰ ਨਵਾਂ ਕੰਮ ਕਰ ਕੋਈ। ਉਸਤਾਦ ਜੀ ਸਾਰਾ ਹਾਂ ਨਹੀਂ 100 ਜੂਜਾ ਲੈਣਾ ਵਾ, ਲੇਅਰ ਦਾ ਕੰਮ ਕਰਨਾ। ਲੇਅਰ ਦਾ ਕੰਮ ਬਹੁਤ ਫਾਇਦੇਮੰਦ ਆ, ਮੁਫੀਦ ਆ। ਗੇਰ ਦਾ ਉਹ ਲੇਅਰ ਮੁਰਗੀ ਹੁੰਦੀ ਹੈ, ਇੱਕ ਹੁੰਦਾ ਬ੍ਰੈਲਰ, ਲੇਅਰ ਇੱਕ ਦੇਸੀ ਸੀਲ ਤੇ ਲੇਅਰ ਹੁੰਦੀ ਮੁਰਗੀ। ਇੱਕ ਤਕਰੀਬਨ 150-200 ਰੁਪਏ ਸਸਤੀ ਹੈ ਬ੍ਰੈਲਰ ਨਾਲੋਂ, ਔਰ ਜ਼ਿੰਦਾ ਹੀ ਵਿਕਣੀ ਹੈ। ਉਹ ਗਲਦੀ ਵੀ ਕਿਦੋਂ ਲੈਣੀ? ਤੁਸੀਂ ਬੁੱਢੇ ਆ ਗਏ ਆ, ਤੁਹਾਡੇ ਵੇਖ ਚਿੱਟੇ ਕਿੱਥੇ ਆ ਗਏ। ਤੁਸੀਂ ਕੋਈ ਖੁਦਾ ਦਾ ਖੌਫ ਕਰੋ, ਕਰਨ ਕਿਤੇ ਤੁਸੀਂ ਕੱਖ ਵੀ ਨਹੀਂ ਅੱਜ ਤੱਕ ਕੀਤਾ। ਉਹ ਲੇਲੇ ਵੇਚਣ ਦੇ ਆ। कोई मशवरा दे दो ना कि आ करो, आप ही को कार यार, हमें तीर में कमान में डालकर छोड़े तो सही। ਓ ਯਾਰ ਤੁਸੀਂ ਛੱਡੋ, ਜਾਂਦੇ ਹੀ ਨਹੀਂ ਤੁਸੀਂ, ਅੱਲਾ ਮਾਫੀ ਦੇਵੇ। ਉਸਤਾਦ ਜੀ ਆਹੋ ਤੁਹਾਡਾ ਬਿੱਲੀਆਂ ਵਾਲਾ ਹਿਸਾਬ ਆ। ਲੈਦਰ ਦਾ ਕਾਰੋਬਾਰ ਕਰ ਏਦਾਂ ਹੀ ਚਮੜੇ ਦੀ ਜੈਕਟ, ਬੈਲਟ, ਪਰਸ, ਨਹੀਂ ਬੜੀ ਪ੍ਰੋਡਕਟ ਬਣਦੀ ਉਸਤਾਦ ਜੀ। ਹੋਰ ਹਾਂਜੀ। ਕੁਝ ਬਣਦਾ ਵਾ ਲੈ ਪਤਾ ਇਹਦੇ ਵਾਸਤੇ ਕਾਰੀਗਰ ਹੋਣਾ ਕੋਲ ਚਾਹੀਦਾ ਯਾਰ। ਕਾਰੀਗਰ ਕੋਈ ਹੈ ਨਹੀਂ, ਮੈਨੂੰ ਇਹਨੂੰ ਲੈ ਜਾ ਲੱਗਦਾ ਨਾਲ, ਇਹਨੂੰ ਲੈ ਜਾ। ਤੂੰ ਕਾਰੀਗਰ, ਤੂੰ ਕੀ ਆਪ, ਤੂੰ ਤਾਂ ਕੁਝ ਵੀ ਨਹੀਂ ਕਰਨਾ, ਤੂੰ ਤਾਂ ਵੇਖਣਾ ਸਾਹਮਣੇ ਕੁਰਸੀ ਤੇ ਬਹਿ ਕੇ ਬਸ। ਮਸ਼ੀਨ ਹੈ वो, ਅੱਗੋਂ ਤੂੰ ਕਾਰੀਗਰ ਲਾ ਦੇ, ਉਹ ਆਪੇ ਹੀ ਕਰਨਗੇ ਸਾਰਾ ਕੰਮ। ਨਹੀਂ ਮਸ਼ੀਨ ਤੇ ਝੋਣੀ ਪੈਣੀ ਨਾ, ਮੇਰੇ ਕੋਲ ਕੋਈ ਸ਼ਾਇਦ ਨਹੀਂ ਹੈਗੀ ਮਸ਼ੀਨ 7-8 ਲੱਖ ਕੋਸ਼ਿਸ਼ ਤਾਂ ਕਰਦਾ, ਕੋਈ ਪੁਰਜੇ ਦਾ ਸ਼ੁਰੂ ਕਰ। ਕਹਿੰਦੇ ਆਈ ਵਿਲ ਟਰਾਈ ਅਗੇਨ ਕਿ ਬਾਰ ਟਰਾਈ ਕਰੋ, ਤੁਸੀਂ ਇੱਕ ਨਾ ਇੱਕ ਦਿਨ ਕਾਮਯਾਬ ਹੋ ਨਹੀਂ ਜਾਓਗੇ। ਇੱਕ ਮਿੰਟ ਸਾਹ ਜਿਹੜਾ 7-8 ਲੱਖ ਪਿਆ, ਉਹਦੀ ਮੈਂ ਅਗਰ ਮਸ਼ੀਨ ਲਿਆਵਾਂ, ਉਹਦੇ ਮੈਂ ਲੈਦਰ ਇੰਪੋਰਟ ਕਰਾਂ, ਉਹ ਕਾਦੀ ਮਸ਼ੀਨ? ਲੈਦਰ ਵਾਲੀ ਜਿਹੜੀ ਦਾਨਿਸ਼ ਭਾਈ ਨੇ ਕਿਹਾ, ਲੈਦਰ ਕੀ ਲੈਦਰ? ਉਹ ਜੋ ਕੀ ਉਹ ਹੁੰਦੀ ਜਿਹੜੀ ਹੈ ਜੈਕਟਾਂ ਬਣਾਉਣ ਵਾਲੀ ਆ, ਇਹ ਕੱਟਦੀ ਆ ਉਹ 4-5 ਲੱਖ ਦਾ ਕੰਮ ਆ। ਲੈਦਰ, ਅਸਲ ਲੈਦਰ ਦੀ ਇੱਕ ਜੈਕਟ ਹੀ 3-3 ਲੱਖ ਰੁਪਏ ਦੀ ਹੈ। ਲੈ ਇੰਨੇ ਦੇ 5 ਲੱਖ ਲਾ ਕੇ ਤੇ ਕਹਿੰਦਾ ਲੈਦਰ ਦੀਆਂ ਜੈਕਟਾਂ ਬਣਾਓ। ਨਹੀਂ ਉਸਤਾਦ ਜੀ ਸਸਤੀ ਹੈਗੀ ਹੈ। ਇਹਦੇ ਭਰਾ ਨਾ ਭਾਈ ਵਾਲੀ ਕਰ, ਉਹ ਲੈਦਰ ਦਾ ਹੀ ਕੰਮ ਕਰਦਾ। ਛੋਟੇ ਨਾ ਹਾਂ ਨਹੀਂ ਓਏ ਉਹਦਾ ਤੇ ਹੱਥ ਕਰਦੇ ਹੀ ਯਾਰ, ਉਹਦਾ ਮੈਂ ਕਰਦਾ ਉਹਨਾਂ ਕਰ ਕੰਮ, ਬੈਗਾਂ ਦਾ, ਉਹ ਲੈਦਰ ਦਾ ਕੰਮ ਕਰਦਾ, ਕਿਚਨ ਦੇ ਵਿੱਚ ਘਰ ਸਾਰੀ ਲੈਦਰ ਦੇ। ਦਾ ਤਜਰਬਾ ਹੈਗਾ ਉਹਦਾ। ਉਹ ਮਰ- ਲੈ ਲੈਦਰ ਦਾ, ਲੈਦਰ ਦੇਦਰ ਸਾਰੇ ਕਰਦਾ। ਅੱਛਾ ਜੀ। ਹਾਂ ਉਹਦੇ ਕੋਲ ਤਜਰਬਾ ਹੀ ਲੈਦਰ ਦਾ ਵਾ। ਸੱਟ ਤਾਂ ਹੁਣ ਦੇਖੋ ਨਾ ਭਾਈ ਬਾਬਰ ਨੂੰ, ਤੁਹਾਨੂੰ ਪਤਾ 15 ਦਿਨ ਪਹਿਲੇ ਦੁਆਣੇ ਦੀ ਟਰਾਲੀ ਸਟਾਕ ਦਿੱਤੀ ਹੈ। ਟਰਾਲੀ ਉਹ ਹੁਣ ਰੌਲਾ ਕੀ ਬਣਿਆ ਭਲਾ, ਇਹ ਰਾਤ ਨੂੰ ਟਰਾਲੀ ਸਟਾਈ ਹੈ, ਕਹਿੰਦਾ ਯਾਰ ਅੱਜ ਮੈਂ ਥੱਕਿਆ, ਸਵੇਰੇ ਦੁਆਣੇ ਦਾ ਕੰਮ ਸ਼ੁਰੂ ਕਰਾਂਗੇ। ਉਹ ਅਸੀਂ ਸਟਾਲੀ ਗੈਰ ਕਾਨੂੰਨੀ ਜਗ੍ਹਾ ਤੇ ਰਾਤ ਨੂੰ TM ਵਾਲੇ ਬਹਿ ਗਏ, ਉਹ ਸਾਰੀ ਪਾਉਣੀ ਟਰਾਲੀ ਉਹ ਚੱਕ ਕੇ ਲੈ ਗਏ। ਸਹੀ ਹੋ ਗਿਆ ਹੁਣ ਉਹ ਦੁਆਣਾ ਛੱਡਣ ਦਾ, ਦੁਆਣਾ ਸਾਰਾ ਲਾਲ ਮਿੱਠਾ ਸੀ, ਉਹ ਕੱਟ ਖਾਈ ਗਏ। ਭਾਈ ਬਾਬਰ ਦੇ ਸਾਹਮਣੇ ਪਾਉਣੀ ਟਰਾਲੀ ਕੱਟ ਕੇ ਖਾ ਗਏ ਉਹ। ਨਹੀਂ ਉਹ ਉਸਤਾਦ ਜੀ, 4-5 ਬੰਦੇ। ਚਲੋ ਜੀ। ਭਰਾਵਾ ਬਾਬਰ ਦਾ ਨਾ ਹੱਥ ਨਹੀਂ ਪੈਣ ਡਿਆ ਸੱਚੀ ਮੁੱਚੀ।
ਉਹਨੂੰ ਗਟਰ ਦੇ ਮੂੰਹ ਤੇ ਕਰਾ ਦੇ, ਹੱਥ ਪਈ ਜੇ ਤੇ ਗੱਡੀ ਜੇ ਕਰਾ। ਇਹ ਵੀ ਕੰਮ ਠੀਕ ਆ ਵੈਸੇ ਯਾਰ। ਨਹੀਂ ਸ਼ੈਡ ਹੀ ਪਾਉਣਾ ਉਸਤਾਦ ਜੀ, ਹੈ ਸ਼ੈਡ ਹੀ ਪਾਉਣਾ ਵਾ। ਓਏ ਟਿੱਕੇ ਵਾਲੇ ਪਿੰਡ ਦੇ ਵਿੱਚ ਮੈਂ ਜਗ੍ਹਾ ਦੇਖ ਲਈ। ਮੈਂ ਕਹਿੰਦਾ ਕੁਛ ਵੀ ਕਰੋ, ਐਸਾ ਕਰੋ ਕਿ ਤੁਹਾਨੂੰ 2-4-5 ਸਾਲ ਨੂੰ ਉਹਦਾ ਫਲ ਮਿਲਣਾ ਸ਼ੁਰੂ ਹੋ ਜਾਏ। ਅੱਛਾ, ਸਭ ਤੋਂ ਪਹਿਲੇ ਨੰਬਰ ਤੇ ਮਾਦਰਤ ਨਾਲ ਉਸਤਾਦ ਜੀ, ਤੁਸੀਂ ਮੈਨੂੰ ਕਿਹਾ ਸੀ ਇੰਨੇ ਮਿੰਟ ਤੂੰ ਚੁੱਪ ਰਹਿਣਾ। ਸਭ ਤੋਂ ਪਹਿਲਾ ਸਵਾਲ ਤੁਸੀਂ ਕੀਤਾ ਮੌਤ ਦਾ। ਹਾਂ, ਮੌਤ ਕਿਉਂ ਪੈਂਦੀ ਹੈ? ਪੈਂਦੀ ਨਹੀਂ, ਮੈਂ ਕਿਹਾ ਮੌਤ ਕੀ ਆ? ਮੌਤ ਹੈ ਵੀ ਕਿ ਅਗਰ ਖੁਦਾ ਨਾ ਖਾਸਤਾ ਦੁਨੀਆ 'ਚ ਪਾਣੀ ਖਤਮ ਹੋ ਜੇ ਤੇ ਗੁਜਰ ਨੂੰ ਮੌਤ ਪੈਣੀ ਹੈ। ਹਾਂ ਕਿਉਂਕਿ ਦੁੱਧ 'ਚ ਪਾਉਂਦੇ। ਦੂਸਰੇ ਨੰਬਰ ਤੇ ਤੁਸੀਂ ਸੁਹੇਲ ਦਾ ਗਿਆ। ਹਾਂਜੀ, ਮੇਰੀ ਔਲਾਦ ਹੈ ਉਸਤਾਦ ਜੀ, ਮੈਂ ਉਹਦੇ ਨਖਰੇ ਚੁੱਕਦਾ ਵਾਂ, ਮੈਂ ਉਹਦੇ ਨਾਸ ਚੁੱਕਦਾ ਵਾਂ। ਮੇਰਾ ਉਹ ਪੁੱਤਰ ਹੈ ਤੇ ਉਹ ਪੁੱਤਰ ਜਿਹੜਾ ਹੈ, ਮੈਂ ਜਿਹਨੂੰ ਦੱਸਾਂ ਉਸਤਾਦ ਜੀ, ਉਹ ਮੈਨੂੰ ਸ਼ੇਰ ਯਾਦ ਆ ਗਿਆ, ਅੱਜ ਮੇਰੇ ਬੱਚੇ ਨੇ ਕੀ ਹੈ ਚਾंद की फरमाइश, आखिर बच्चा मेरा है बाप पर ही जाएगा। ਵਾਹ ਵਾਹ ਵਾਹ। मैं जैन कहना बेटे ਤੇ ਮੈਂ ਕਦੋਂ ਤੁਹਾਡੇ ਕੋਲ ਕਸਮ ਮੰਗਣ ਡਿਆ, ਸਹੀ ਜੈਨਮ ਨਹੀਂ ਕਹਿਣ ਡਿਆ। ਮਿੱਠਾ ਸਾਹਿਬ ਤਾਂ ਸੋਚਣ ਨਹੀਂ ਨਾ, ਉਹਨੇ ਬਿਜ਼ਨਸ ਸ਼ੁਰੂ ਕੀਤਾ ਹੋਇਆ ਉਸਤਾਦ ਜੀ ਕਾਹਦਾ ਕਰ ਲਿਆ? ਕਾਹਦਾ? ਮੁਰਗੀਆਂ ਦਾ ਉਸਤਾਦ ਘੇਰਨ ਦਾ ਨਹੀਂ ਨਹੀਂ ਮੁਰਗੀਆਂ ਘੇਰਨ ਉਸਤਾਦ ਜੀ ਉਹਨੂੰ ਨਾ, ਉਹਨੇ 8 ਮੁਰਗੀਆਂ ਲਈਆਂ ਤੇ ਇਸ ਟਾਈਮ ਉਹਦੇ ਕੋਲ 40 ਮੁਰਗੀਆਂ ਨੇ। ਹਾਂਜੀ, ਲਾਟ ਲਈਆਂ ਵਾ 10 ਕੁੱਕੜ ਹੈਗੇ ਨੇ ਤੇ 32 ਚੋਰੀ ਦੀਆਂ ਹੋਣ। 40 ਮੁਰਗੀਆਂ 10 ਕੁੱਕੜ। 10 ਕੁੱਕੜ ਹੈਗੇ ਨੇ ਉਸਤਾਦ ਜੀ। ਇਹ ਮਹੀਨਾ ਇੱਕ ਹੋਰ ਵਾ, ਉਹਨੇ ਚੰਦ ਬਾਜ਼ਾਰ ਸ਼ਰਾਰਤੀ ਵਾਲੇ ਕਵਰ ਵੇਚੇ ਗਏ। ਸ਼ਰਾਰਤੀ ਵਾਲੇ ਕਵਰੇ ਨਾ ਜਰਾਬਾਂ ਲੈ ਖਲੋਤੇ ਹੋਣਾ। ਉਹ ਯਾਰ ਕਿਤੇ ਵੀ ਨਹੀਂ ਜਾਂਦਾ ਉਸਤਾਦ ਜੀ, ਉਹ ਸਾਰੀ ਦਿਹਾੜੀ ਉੱਥੇ ਬੈਠਾ ਰਹਿੰਦਾ, ਆਨਲਾਈਨ ਹੀ ਬਸ ਆਉਂਦਾ ਉੱਠਦਾ, ਉਹਨੂੰ ਉਹੀ ਕੰਮ ਆ। ਟਿਕਟੋਕ ਉਹਨੂੰ 2-3 ਹਜ਼ਾਰ ਤੇ ਰੋਜ਼ ਦੇ ਉੱਤੇ ਹੀ ਉਹਦੀ ਜ਼ਿੰਦਗੀ ਫਿਕਸ ਕਰ ਦਿੱਤੀ ਹੈ। ਨਹੀਂ ਤੁਹਾਡੀ ਗੱਲ ਵੱਡੀ, ਤੁਸੀਂ ਬੱਚੇ ਦਾ ਫਿਊਚਰ ਤਬਾਹ ਕਰਨ ਦੇ। ਉਹਨੇ ਲੰਮੇ ਪੈ ਤਬਾਹ ਹੀ ਮੈਂ ਬੰਬ ਮਾਰਤਾ ਮਰੇ। ਬੈਡ ਨੂੰ ਕਾਣੋ ਪਾਤੀ ਆ, ਐਡਾ ਕਿ ਤਾਂ ਪਿਆ ਹੀ ਸੱਚੀ। ਓਏ ਭਾਈ ਨਾ ਮੋਟਾ ਉਹਦਾ ਫੁਲਾਦੀ ਹੋਈ ਜਾਣ ਡਿਆ। ਓਏ ਉਹ ਜਿਮ ਜਾਣ ਡਿਆ। ਯਾਰ ਕੱਲ ਨੂੰ ਤੂੰ ਉਹਦਾ ਕਿਤੇ ਰਿਸ਼ਤਾ ਕਰਨਾ ਵਾ, ਇੱਕ ਮਿਸਾਲ ਆ, ਜੀ ਤੇ ਤੈਨੂੰ ਉਹ ਪੁੱਛ ਲੈਣ ਵੀ ਭਾਜੀ ਕੀ ਕਰਦਾ ਕੀ ਫਿਰ। ਕਰਨਾ ਦੱਸੋ। ਉਹ ਸੀਈਓ ਆ, ਕਿਤੇ? ਫੈਸਲ ਆਫੀਸ਼ੀਅਲ ਦਾ ਸੀਈਓ ਅਗਲਾ ਮਾਲਕ ਆ। ਤਾਂ ਭਾਜੀ ਹੁਣ ਆਪੇ ਗੱਲ ਕਰ ਕਿਹਦਾ ਪੁੱਛੋ ਹੈ ਜੀ ਕੀ ਹੋ ਗਿਆ? ਅਸੀਂ ਕੀ ਹੋਇਆ? ਮੁਗਲਾਂ ਨਾਲ ਗੱਲ ਕਰਨ ਗੋਗਰ ਨਾਲ ਤੋੜਤਾ। ਕੀ ਹੋ ਗਿਆ ਤੁਹਾਡੇ ਤੋਂ ਤੇ ਕਰਨ ਡਿਆ? ਨਹੀਂ ਮੈਂ ਤਾਂ ਪੁੱਛਿਆ ਵੀ ਅਗਲੇ ਮਤਲਬ ਜਿਹੜੇ ਜਿੱਧਰੋਂ ਵੀ ਆਉਣਾ ਰਿਸ਼ਤਾ ਉਹਦੇ ਤੇ ਰਿਸ਼ਤੇ ਆਣੇ ਸ਼ੁਰੂ ਹੋ ਗਏ ਨੇ ਉਸਤਾਦ ਜੀ। ਹੋ ਗਏ ਨੇ। ਹਾਂਜੀ ਉਸਤਾਦ ਜੀ। ਹਾਂ ਅੱਛਾ, ਮਾਸ਼ਾਅੱਲਾ। ਬੇਟੀ ਦੇ ਵੀ ਬੇਟੇ ਦੇ ਵੀ ਹਾਂਜੀ, ਦੋਵਾਂ ਦੇ। ਫੇਰ ਦਾ ਰਿਸ਼ਤਾ ਆ, ਬੜੀ ਖਰਾਬ ਦਾ ਕੰਮ ਕਰਦੀ ਸਾਂ ਜੀ। ਇੱਥੇ ਲਾਦੀ ਅੱਡੇ ਬਾਡੀਆਂ ਬਣਾਉਂਦੀ ਬਸ। ਸਾਡੇ ਆਇਆ ਰਿਸ਼ਤਾ, ਉਹਨੂੰ ਵਾਹ ਸੈਂਡਿੰਗ ਕੀਤੀ, ਉਹਨੇ ਰਿਸ਼ਤਾ ਦੇ ਹਾਂ ਉਹੀ ਕਹਿ ਰਿਹਾ ਨਾ। ਉਹ ਪਹਿਲੇ ਰਿਸ਼ਤੇਦਾਰ ਦੱਸੋ ਜਿਹੜੀ ਮਾਈ ਗਾਲਾਂ ਕੱਢਦੀ ਨਿਕਲੀ ਸੀ ਤੁਹਾਡੇ ਘਰੋਂ, ਉਹ ਦੱਸੋ ਜਰਾ। ਉਹ ਤਾਂ ਬੂਹੇ ਛੱਤ ਆ ਗਿਆ ਸੀ ਨਾ, ਫੇਰ ਨੇ ਬੂਹੇ ਛੱਤ ਦੇਤਾ। ਕਿੰਨੀ ਉਮਰ ਹੋ ਗਈ ਉਹਦੀ? ਉਸਤਾਦ ਜੀ ਸੁਹੇਲ ਦੇ 22-23 ਸਾਲ ਹੋ ਗਈ। 23 ਸਾਲ। ਤੇ ਕਦੋਂ ਕਰਨਾ ਉਹਦਾ ਵਿਆਹ? उस्ताद जी 2 साल बाद। यार इन्होंने ने कहा कि मैं अपने सहेल के लिए बराबरी का रिश्ता ढूंढूंगा, कोई लब्बन ही नहीं दिया, सारे अन्ना नालों सेट से। नहीं नहीं बराबरी बराबरी नहीं, गरीब, बहुत गरीब यानी कि लोग हों ਜਿਹੜੇ ਮੇਰੇ ਪੁੱਤਰ ਦੀ ਕਦਰ ਕਰਨ, ਸਾਡੀ ਕਦਰ। ਉਹੀ ਆਪਣੇ ਲੈਵਲ ਦਾ ਹੀ ਲੱਭਣ ਦਿਆ। ਬਰਾਬਰੀ ਦਾ ਰਿਸ਼ਤਾ ਲੱਭ ਗਿਆ ਯਾਰ ਇਹਦੇ ਘਰ ਰਿਸ਼ਤਾ ਕੁੜੀ ਵਾਲੇ ਆਏ ਤੇ ਜਿਹੜਾ ਇਹਦਾ ਘਰ ਆ ਹਾਂਜੀ ਉੱਥੇ ਬੈਠਾ ਉਹਨਾਂ ਨੂੰ ਕਹੀ ਜਾ ਰਿਹਾ ਸਾਨੂੰ ਪੈਸਾ ਨਹੀਂ ਚਾਹੀਦਾ, ਸਾਨੂੰ ਜੇਜ ਨਹੀਂ ਚਾਹੀਦਾ, ਅੱਲਾ ਦਾ ਦਿੱਤਾ ਸਾਰਾ ਕੁਝ ਹੈਗਾ। ਅਸੀਂ ਕਹਿ ਰਹੇ ਕੋਈ ਕੁੜੀ ਚੰਗੀ ਹੋਵੇ ਭਾਵੇਂ ਮਾੜੇ ਘਰ ਦੀ ਹੋਵੇ। ਜਦੋਂ ਨੇ ਕਹਿਣਾ ਮਾੜੇ ਘਰ ਦੀ ਹੋਵੇ ਤੇ ਉਹਨਾਂ ਨੇ ਇਹਨਾਂ ਦਾ ਘਰ ਦੇਖਿਆ ਕਿ ਯਾਰ ਇਹ ਆਪਣੀ ਵੱਲੋਂ ਇਸ ਤੋਂ ਵੀ ਮਾੜਾ ਘਰ ਤੇ ਸਾਡਾ ਨਹੀਂ ਹੈਗਾ, ਇਸ ਤੋਂ ਮਾੜਾ। ਕਹਿੰਦੇ ਨਹੀਂ ਭਾਈ ਸਾਡੇ ਬਾਰੇ ਨਹੀਂ ਇਹ ਰਿਸ਼ਤਾ ਹੈਗਾ। ਯਾਨੀ ਆਪਣੇ ਹਾਲਾਤ ਜਿੱਦਾਂ ਦੇ ਨੇ ਉੱਥੇ ਬੈਠਾ ਕੁੜੀ ਵਾਲਿਆਂ ਨੂੰ ਕਹੀ ਜਾਂਦਾ ਭਾਵੇਂ ਮਾੜੇ ਘਰ ਦੀ ਹੋਵੇ। ਲੈ ਆ ਗੱਲ ਬਣਦੀ ਉੱਥੇ। ਰਿਸ਼ਤਾ ਵੇਖ ਕੇ ਗਏ ਆ, ਸਾਜੀ ਨੂੰ ਨਾ ਕੀਤੀ ਹੈ ਤੇ ਸੇਲ ਉਹਨਾਂ ਨੂੰ ਮੂੰਹ ਤੇ ਕਹਿੰਦਾ ਆਪਾਂ ਨੂੰ ਦੇਖ ਲੇਗਾ ਤੇਰੇ ਕੋ। ਪਹਿਲੇ ਦਿਨ ਤਾਂ ਨੌ ਨੂੰ ਸਿਮ ਲਿਆਤੀ ਬਾਹਰ ਦੀ ਵੀ ਇੱਥੇ ਲਾਈਵ ਨਹੀਂ ਚੱਲਣੀ ਪੁੱਤ ਏਦਾਂ। ਨਹੀਂ ਨਹੀਂ ਮੈਂ ਨਹੀਂ ਉਹਦੇ ਮਾਮਲੇ 'ਚ ਬੋਲਾਂਗਾ ਉਸਤਾਦ। ਹੈ ਉਹ ਬੋਲਣ ਹੀ ਨਹੀਂ ਦਿੰਦਾ। ਨਹੀਂ ਬੋਲਣ ਕਿਉਂ ਨਹੀਂ ਦਿੰਦਾ, ਮੇਰਾ ਘਰ ਤੇ ਨਹੀਂ ਆਹ ਫੈਸਲਾ ਦਾ ਕੰਮ ਖਤਮ ਕਰੋ, ਆ ਨਹੀਂ ਸਹੀ ਹੈਗਾ। ਉਹ ਕਿਉਂ ਗਿਆ ਇਹਨੂੰ ਇਹ ਚੱਸ ਪੈ ਗਿਆ ਤੇ ਜ਼ਿੰਦਗੀ 'ਚ ਸੋਚੀ ਅੱਗੇ ਕੱਖ ਵੀ ਨਹੀਂ ਹੋ। ਨਹੀਂ ਸੱਚੀ ਫਿਊਚਰ ਤਬਾਹ ਹੋ ਰਿਹਾ ਉਸ ਬੱਚੇ ਦਾ ਉਸਤਾਦ ਜੀ। ਆਈ ਵਿਲ ਟਰਾਈ। ਇਹ ਬੜੀ ਤੁਸੀਂ ਬਰੀਕ ਔਰ ਸਹੀ ਗੱਲ ਹਾਂਜੀ ਤੂੰ ਉਹਨੂੰ ਕਿਹੜੇ ਪਾਸੇ ਲਾ ਰਿਹਾ? 23 ਸਾਲ ਉਹਦੀ ਉਮਰ ਆ ਤੇ ਉਹਦਾ ਟਾਈਮ ਹੁੰਦਾ ਕਿ ਉਹ ਗਰੋ ਕਰਨ ਦਾ। ਗਰੋ ਕਰਨ ਦਾ, ਤੇ ਤੂੰ ਉਹਨੂੰ ਕਿੱਥੇ ਬਾਤਾ? ਆਪ ਤੋਂ ਨਿਕਲ ਗਿਆ ਵਾ। ਉਹ ਦੋਵੇਂ ਚਾਚਾ ਭਤੀਜਾ ਸਾਰੀ ਦਿਹਾੜੀ ਉਸੇ ਕੰਮੇ। ਹਾਂਜੀ ਬੇਸਿਕ ਤੌਰ ਤੇ ਨਾ ਉਸਤਾਦ ਜੀ ਐਫਏ ਕੀਤਾ, ਐਫਏ ਕੀਤਾ। ਟਿਕਟੋਕ ਵਾਸਤੇ ਉਹ ਸਾਨੂੰ ਪਤਾ ਜਿੱਦਾਂ ਤੂੰ ਕਰਾਇਆ ਤੇ ਜਿੱਦਾਂ ਉਹਨੇ ਕੀਤਾ। ਉਸ ਤੋਂ ਬਾਅਦ ਉਹਨੇ ਡਿਪਲੋਮਾ ਕੀਤਾ ਉਸਤਾਦ ਜੀ ਐਡੀਟਿੰਗ ਦਾ। ਫਿਰ ਉਹਨੇ ਡਿਪਲੋਮਾ ਕੀਤਾ ਹੈ ਵਰਲਡ ਤੇ ਐਕਸਲ ਦਾ। ਫਿਰ ਉਹਨੇ ਡਿਪਲੋਮਾ ਕੀਤਾ ਹੈ ਆਨਲਾਈਨ ਐਜੂਕੇਸ਼ਨ ਦਾ। ਫਿਰ ਉਹਨੇ ਡਿਪਲੋਮਾ ਕੀਤਾ ਹੈ ਮਾਈਗ੍ਰੇਨ ਦਾ, ਕਿ ਪਤਾ ਨਹੀਂ ਕਿਹੜਾ ਮਾਈਗ੍ਰੇਨ ਦਾ ਹੀ ਕੀਤਾ। ਆਹੋ ਉਹ ਇਹਨੇ ਡਿਪਲੋਮਾ ਦੇ ਗਵਰਨਰ ਪੰਜਾਬ ਨੇ ਨਹੀਂ ਕੀਤੇ। ਮਾਈਗ੍ਰੇਨ ਦਾ ਕਿਹੜਾ ਵਾ? ਨਹੀਂ ਉਹਨੇ ਮਾਈ ਕੰਪਿਊਟਰ ਦਾ। ਮਾਈ ਕੰਪਿਊਟਰ ਦਾ sorry। ਹਰ ਡਿਪਲੋਮੇ ਦੇ 5 ਸਾਲ ਲੱਗਦੇ ਆ। ਨਹੀਂ ਉਹ 6 ਮਹੀਨੇ 7 ਮਹੀਨੇ ਦੇ ਕੋਰਸ ਹੁੰਦੇ ਸਾਰੇ। ਯਾਨੀ ਤੂੰ ਆਪਣੀ ਵੱਲੋਂ ਮੁਤਮਈਨ ਆ। ਮੈਂ ਅਸੀਂ ਜੋ ਕਹਿ ਰਹੇ ਹੋ ਸਾਡੀ ਗਲਤਫਹਿਮੀ ਸੀ। ਨਹੀਂ ਗਲਤਫਹਿਮੀ ਨਹੀਂ ਹੈ ਉਸਤਾਦ ਜੀ। ਬੇਸਿਕ ਤੌਰ ਤੇ ਉਹ ਜੋ ਕਰਨਾ ਚਾਹ ਰਹੇ ਹੈ ਨਾ,
ਉਹ ਮੈਨੂੰ ਕਹਿਣ ਡਿਆ ਕਿ ਪਾਪਾ ਮੈਂ ਬਿਜ਼ਨਸ ਕਰਨਾ ਹੈ। ਚਲੋ ਮੈਂ ਉਹਨਾਂ ਨੂੰ ਕਿਹਾ ਸੀਗਾ ਸੁਹੇਲ ਸਾਹਿਬ ਨੂੰ ਤੇ ਸਜਾਦ ਸਾਹਿਬ ਨੂੰ, ਮੈਂ ਕਿਹਾ ਸੀ ਮੈਂ ਉਸਤਾਦ ਦੇ ਸਪੁਰਦ ਕਰ ਦਿੰਦਾ ਤੁਹਾਨੂੰ। ਏਜੰਸੀ ਬਣਾਉਣੀ ਉਹਨੇ। ਨਹੀਂ ਏਜੰਸੀ ਨਹੀਂ ਬਣਾਣੀ, ਮੈਂ ਆਪਣੇ ਉਸਤਾਦ ਦੇ ਸਪੁਰਦ ਕਰ ਦਿੰਦਾ ਵਾ। ਮੈਂ ਹਾਰ ਗਿਆ ਇੱਕ ਦਿਨ ਤੇ ਮੈਂ ਅੱਕ ਕੇ ਕਹਿ ਦਿੱਤਾ ਸੀ। ਉਸਤਾਦ ਜੀ ਵੀ ਕਹਿਣ ਦੇ ਉਹਦਾ ਫਿਊਚਰ ਬਣਾਓ, ਉਸਤਾਦ ਜੀ ਦਾ ਹੁਕਮ ਸੀਗਾ। ਯਾਰ ਮੇਰੀ ਗੱਲ ਸੁਣ ਲੈਣਾ, ਪਿਛਲੇ ਕੁਛ ਅਰਸੇ ਦੀ ਗੱਲ ਏ ਕਿ ਮੈਂ ਬੜਾ ਤੰਗ ਸੀ, ਮੈਂ ਉਸਤਾਦ ਨੂੰ ਮਸ਼ਵਰਾ ਕੀਤਾ ਸੀ। ਉਸਤਾਦ ਜੀ ਨੇ ਮੈਨੂੰ ਕਿਹਾ ਬੇਟਾ ਉਹ ਜੋ ਕਰਦਾ ਨਾ ਉਹਨੂੰ ਕਰਨ ਦੇ। ਮੇਰੀ ਵਿਸ਼ ਸੀ ਕਿ ਪੜ੍ਹ ਕੇ ਜਾਂ ਉਹ ਡਾਕਟਰ ਬਣੇ ਜਾਂ ਇੰਜੀਨੀਅਰ ਬਣੇ ਜਾਂ ਸਾਡਾ ਖਾਨਦਾਨੀ ਕੰਮ ਜਿਹੜਾ ਸਿਆਸਤ ਚ ਆਵੇ, ਸਿੱਧੀ ਗੱਲ। ਲੇਕਿਨ ਉਹਨੇ ਮਿੱਠਾ ਜੀ ਸਿਆਸਤ ਦੇ ਰਿਸ਼ਤੇਦਾਰਾਂ ਚ ਵੀ ਉਹ ਪ੍ਰੋਫੈਸ਼ਨਲ ਨਹੀਂ ਹੈ। ਜਿਹੜੀ ਅੰਦਰ ਭਰਾਵਾਂ ਨਾਲ ਕਰਦੇ ਨਾ ਉਹ ਸਿਆਸਤ ਚ ਆਵੇ। ਮੁਨਾਫਕਤ ਨਹੀਂ ਕਹਿ ਰਹੇ। ਵੀ ਚਾਚੇ ਦੇ ਖੰਜਰ ਕਿੱਦਾਂ ਮਾਰਨਾ, ਇਹ ਸੋਚਦਾ ਰਹਿੰਦਾ। ਚੁਗਲੀਆਂ ਦੀ ਸਿਆਸਤ ਕਹਿੰਦੇ, ਚੁਗਲੀਆਂ। ਉਸਤਾਦ ਜੀ ਨੇ ਕਿਹਾ ਕਿ ਜੋ ਕਰਦਾ ਨਾ ਫੈਸਲਾ ਉਹਨੂੰ ਕਰਨ ਦੇ, ਉਹਨੂੰ ਛੇੜਨਾ। ਆ ਵੀ ਤਾਂ ਤੁਸੀਂ ਮੈਂ ਕਿਦੋਂ ਕਿ ਜੋ ਕਰਦਾ ਉਹਨੂੰ ਕਰਦੇ ਉਹਨੂੰ ਛੇੜਨਾ। ਜੋ ਕਰਦਾ ਉਹ ਜੋ ਕਰਦਾ ਵੇ ਤੂੰ ਛੇੜੇਗਾ ਨਹੀਂ ਇਹਨੂੰ। ਤੁਸੀਂ ਮੈਨੂੰ ਆਪ ਕਿਹਾ ਕਿ ਜੋ ਕਰਦਾ ਨਾ, ਜੋ ਤੇਰੇ ਜ਼ਿਹਨ ਚ ਆ, ਓਏ ਉਹਦਾ ਉਹ ਮੈਂ ਵਿਆਹ ਲੈ ਕੇ ਕਰ, ਅੱਲਾ ਦੇ ਬੰਦੇ, ਉਹਦਾ ਵਿਆਹ ਕਰ। ਉਸਤਾਦ ਜੀ ਵਿਆਹ ਜੇ ਨੱਚੇ ਮੁੰਡੇ ਦੀ ਮਾਂ, ਉਹਦਾ ਵਿਆਹ ਕਰ। ਬਾਜੀ ਕੀ ਫਾਇਦਾ ਵੀ 25 26 ਬੱਚੇ ਨੇ ਡਿਪਲੋਮਾ ਕੀਤੇ, ਫਿਰ ਇਮਰਾਨ ਹੋਟਲ ਦੇ ਬਾਹਰ ਇੰਨਾ ਕੁ ਫਾਸਲਾ ਲੈ ਖੜੋਤਾ ਵੇ, ਠੰਡੇ ਮਿੱਠੇ ਮੈਂ ਤਾਂ ਆਹੋ ਵੀ ਤੂੰ ਤਾਂ ਭਰਾ ਲਾਹੌਰ ਚੱਲ ਜਾਣਾ, ਪਿੱਛੋਂ ਬੱਚਾ ਪਤਾ ਨਹੀਂ ਕੀ ਕਰਦਾ ਵਾ। ਨਹੀਂ ਇਹਨੇ ਕ੍ਰਿਕਟ 'ਚ ਵੀ ਪਾਇਆ ਸੀ, ਸਾਈਦ ਅਜਮਲ ਸਾਹਿਬ ਕੋ ਛੱਡ ਕੇ ਆਏ ਤੇ ਹਾਂਜੀ ਉਹ ਅਸਰ ਤੋਂ ਪਹਿਲੇ ਘਰ ਛੱਡ ਗਏ, ਉਹ ਕਿ ਇੱਥੇ ਰੱਖੋ ਇਹਨੂੰ। ਉਸਤਾਦ ਜੀ ਉਹਨੇ ਕਿਹਾ ਹਨੇਰਾ ਹੁੰਦਿਆ ਇਹਨੂੰ ਕਿਹੜਾ। ਮੇਰਾ ਬੇਟਾ ਉਹ ਸ਼ਖਸੀਅਤ ਹੋਇਆ ਇਨਸ਼ਾਅੱਲਾ ਲੈ ਕੋਲੋਂ ਹੀ ਸ਼ਖਸੀਅਤ ਉਹਦਾ ਨਾਮ ਹੋਏਗਾ। ਓਏ ਵੱਡਿਆਂ ਦੇ ਪੁੱਤਰ ਵੀ ਵੱਡੇ ਹੀ ਹੁੰਦੇ। ਇਹੀ ਗੱਲ ਇੱਕ ਮਿਸਾਲ ਆ, ਕੁੜੀ ਵਾਲੇ ਸਵਾਲ ਕਰਦੇ ਮੁੰਡਾ ਕੀ ਕਰਾਂ। ਮੈਂ ਕਹਿਣਾ ਚੈਨਲ CEO ਉਸਤਾਦ ਮੁਹਤਰਮ ਸੱਚੀ ਮੁੱਚੀ ਸਾਡੇ ਮਹੱਲੇ 'ਚ ਇੱਕ ਸ਼ਾਦੀ ਕੀਤੀ ਸੀ, ਬੜੀ ਪੁਰਾਣੀ ਆਪਣੇ ਕੋਲੋਂ। ਤੁਸੀਂ ਹਾਂਜੀ ਭਾਈ ਜਾਨ, ਮੇਰੇ ਘਰ ਨਾ 50 ਤੋਂ 60 ਫਿਲਮਾਂ ਪਈਆਂ ਸੀ ਵੀਡੀਓ ਸੈਂਟਰ ਵਾਲੀਆਂ, ਉਸ ਦੌਰ ਦੀ ਗੱਲ ਕਰਨੇ ਆ। ਤੇ ਇੱਕ ਦੁਕਾਨ ਸੀਗੀ, ਉਹਦਾ ਨਾ 700 ਰੁਪਇਆ ਕਰਾਇਆ ਸੀ ਸਾਡੇ, ਥੋੜਾ ਜਿਹਾ ਅੱਗੇ ਜਾ ਕੇ। ਮਾਸ਼ਾਅੱਲਾ ਕਿਹੜੀ ਦੁਕਾਨ ਹੈ ਜੀ ਦਾ? ਉਹ 700 ਯਾਰ ਪੁਰਾਣੀ ਦੌਰ ਦੀ ਗੱਲ ਹੈ, 97 ਦੀ 18 ਤੋਂ 66 ਦੀ ਗੱਲ। ਉਦੋਂ ਜ਼ਮੀਨ ਹੁੰਦੀ ਸੀ ਕਿ ਨਹੀਂ, ਕਿ ਪਾਣੀ ਤੇ ਲੈ ਲਈ ਸੀ ਜਗ੍ਹਾ? ਜ਼ਮੀਨ ਹੁੰਦੀ ਸੀ ਉਸਤਾਦ ਜੀ, ਉਹਦਾ ਉਹ ਕਿਰਾਏ ਤੇ ਦੁਕਾਨ ਲਈ ਅੱਛਾ। ਤੇ ਬਾਹਰ ਅਸੀਂ ਉਹਦੇ ਤੇ ਵੀਡੀਓ ਸੈਂਟਰ ਲਿਖਾਇਆ। ਮੈਂ ਆਪਣੀਆਂ 50 ਫਿਲਮਾਂ ਉਹਨੂੰ ਦਿੱਤੀਆਂ। ਮੁੰਡੇ ਦਾ ਰਿਸ਼ਤਾ ਵੇਖਣ ਆਏ, ਕੀ ਕਰਦਾ? ਮੈਂ ਕਹਿੰਦਾ ਆਪਣਾ ਵੀਡੀਓ ਸੈਂਟਰ। ਮਾਸ਼ਾਅੱਲਾ 50 ਫਿਲਮਾਂ ਰੱਖੀਆਂ, ਵਿੱਚ 2 ਆਪਣੀ ਤੇ ਆਪਣੇ ਭਰਾ ਦੀ ਵਿਆਹ ਵਾਲੀ ਵੀ ਰੱਖਤੀ, ਉਹ ਵੀਡੀਓ ਸੈਂਟਰ ਚੱਲਣ ਡਈ। ਉਹਦੀ ਗੱਲ ਨਹੀਂ ਸਮਝਿਆ ਤੂੰ। ਕਹਿੰਦਾ ਮੈਂ ਰਿਸ਼ਤਾ ਕਰਾਇਆ, ਬੰਦਾ ਨਖੱਟੂ ਸੀ। ਨਹੀਂ ਖਟੂ ਨਹੀਂ ਸੀ, ਕੰਮ ਕਰ। ਮੇਰੇ ਕੋਲ 50-60 ਫਿਲਮਾਂ ਪਈਆਂ ਸੀ, ਮੈਂ ਮਾੜੀ ਜਿਹੀ ਦੁਕਾਨ ਲੈ ਕੇ ਉਧਰ ਫਿਲਮਾਂ ਸੈੱਟ ਕਰਕੇ ਉਹਨਾਂ ਨੇ ਕਿਹਾ ਜੀ ਕੁੜੀ ਵਾਲਿਆਂ ਨੇ ਕਿਹਾ ਮੁੰਡਾ ਕਰਦਾ, ਮੈਂ ਕਿਹਾ ਉਹਦਾ ਵੀਡੀਓ ਸੈਂਟਰ ਫਸਾ ਨਹੀਂ ਦਿੱਤਾ ਦੀ ਧੀ ਨੂੰ। ਨਾ ਉਸਤਾਦ ਮੁਹਤਰਮ ਉਸ ਕਰੈਕਟਰ ਨੇ ਉਹ ਬਿਜ਼ਨਸ ਸ਼ੁਰੂ ਕੀਤਾ ਹੈ, ਕੁੜੀ ਨੂੰ ਕਸਮੇ ਛਾਲਾ ਬਣਾ ਕੇ ਰੱਖਿਆ। ਹੋ ਮਿੱਠਾ ਜੀ ਉਹਨੇ ਵੀਡੀਓ ਸੈਂਟਰ ਤੋਂ ਉਹਨਾਂ ਫਿਲਮਾਂ ਤੋਂ 20 ਰੁਪਏ ਕਿ 10 ਰੁਪਏ ਕਿਰਾਇਆ ਹੁੰਦਾ ਸੀ ਫਿਲਮ ਦਾ, ਚੰਗੀ ਭਲੀ ਦਿਹਾੜੀ ਲੱਗਦੀ ਸੀ ਉਹਦੀ। ਫਿਰ ਉਹਨੇ 4 VCR ਲਏ, 4 ਟੈਲੀਵਿਜ਼ਨ ਲਏ, ਉਹ ਡੇਲੀ ਯਾਨੀ ਕਿ ਉਹ ਕਿਰਾਏ ਤੇ ਦਿੰਦਾ। 60 ਫਿਲਮਾਂ ਤੋਂ ਕਿਹੜੇ ਕੰਮੇ ਨੂੰ ਲਾਤਾ ਵਿਚਾਰੇ। ਮੈਂ ਕਿਹੜੇ ਕੰਮ ਲਾਇਆ ਉਦੋਂ? ਆ ਕਾਰੋਬਾਰ ਕਰਾਇਆ ਉਦੋਂ ਰੂਚ ਸੀਗਾ ਇਸ ਚੀਜ਼ ਤੇ। ਉਹ ਜਿਸ ਦੌਰ ਦੀ ਤੁਸੀਂ ਗੱਲ ਕਰਦੇ, ਹੀਰੋ ਕੋਲੋਂ ਪੈਸੇ ਦਿੰਦਾ ਸੀ, ਮੇਰੀ ਫਿਲਮ ਦੇਖਿਆ ਕਰੋ, ਉਹ ਉਹ ਕਿਰਾਇਆ ਤੇ ਹੁੰਦਾ ਨਹੀਂ ਸੀ। ਉਦੋਂ ਅਰੂਜ ਸੀਗਾ VCR ਤੇ ਟੀਵੀ ਤੇ ਫਿਲਮਾਂ ਤੇ 20 ਰੁਪਏ ਪਾ ਕੇ 100 ਰੁਪਏ ਦੇ ਕੇ VCR ਟੀਵੀ ਲੈ ਕੇ ਆਉਂਦਾ। ਜਿਹਨੇ ਉਦੋਂ ਵੀਡੀਓ ਸੈਂਟਰ ਬਣਾਤਾ, ਉਹਨੇ ਹੁਣ ਟਿਕਟੋਕ ਤੇ ਹੀ ਬਾਣਾ ਸੀਗਾ। ਤੁਸੀਂ ਕਿੱਧਰ ਬਦਲ? ਲੇਕਿਨ ਬੱਚੇ ਦਾ ਫਿਊਚਰ ਕੋਈ ਨਹੀਂ। ਉਹ ਸਹੇਲ ਨੂੰ ਇੱਕ ਗੈਲੈਕਸੀ ਵੱਜਦੀ ਤੇ ਡੈਵਿਡ ਲਾ ਕੇ ਬੈਠਾ ਹੁੰਦਾ, ਮੈਂ ਸੈੱਟ ਆ। ਉਹ ਨਹੀਂ ਭਰਾਵਾ, ਫਿਊਚਰ ਕਿਉਂ ਨਹੀਂ ਹੈਗਾ ਯਾਰ। ਉਹਨੇ ਆਪਣਾ ਮੁਰਗੀਆਂ ਦਾ ਕੰਮ ਸ਼ੁਰੂ ਕੀਤਾ ਹੈ ਕਿ ਉਹਦੇ ਕੋਲ ਨਾਲ ਮਸਵਾਕਾਂ ਦਾ ਵੀ ਕਰਦੀ 6 ਤੋਂ 8 ਮੁਰਗੀਆਂ ਦੇ ਨਾਲ ਉਹਨੇ ਸ਼ੁਰੂ ਕੀਤਾ ਹੈ ਕਿ ਮਾਸ਼ਾਅੱਲਾ ਉਹਦੇ ਕੋਲ 48 ਮੁਰਗੀਆਂ ਨੇ। ਉਹਨੇ ਮੁਰਗੀਆਂ ਦਾ ਕੰਮ ਸ਼ੁਰੂ ਕੀਤਾ, ਉਹ ਸਾਰੀ ਰਾਤ ਟਿਕਟੋਕ ਤੇ ਬਹਿ ਕੇ ਸਵੇਰ ਨੂੰ ਦੱਸਦਾ ਪਾਪਾ ਰਾਤੀ UK ਦੀ ਇੱਕ ਮੁਰਗੀ ਘੇਰੀ ਮੈਂ। ਮੇਰੀ ਹੁਣ ਉਸਤਾਦ ਜੀ ਸਲਾਹ ਬਣ ਰਹੀ ਹੈ ਕਿ ਮੈਂ ਕੁਝ ਉਹਦੇ ਤੇ ਇਨਵੈਸਟਮੈਂਟ ਕਰਦਾ। ਉਹਨੇ ਹੁਣ ਮੁਰਗੀਆਂ ਦਾ ਕੀਤਾ ਨਾ, ਕਰੀ ਜਾਏ, ਲੇਕਿਨ ਉਹ ਮੇਰੀ ਕਿਹੜਾ ਮੁਰਗੀਆਂ ਦਾ ਉਹਨੇ ਕਰ ਲਿਆ, ਸਾਨੂੰ ਪਤਾ ਨਹੀਂ, ਜ਼ਿੰਦਗੀ 'ਚ ਅਸੀਂ ਵੇਖਿਆ ਨਹੀਂ। ਤੇਰੇ ਘਰ ਤੁਸੀਂ ਬੜੀ ਮੁਸ਼ਕਲ ਪੂਰੇ ਉਹਨੇ ਮੁਰਗੀਆਂ ਉਹਨੇ ਕਿੱਥੇ ਰੱਖ ਲਈਆਂ। ਅੱਛਾ ਉਸਤਾਦ ਜੀ ਛੱਡ ਦੱਸ ਬਈ, ਤੂੰ ਕਹਾਣੀ ਸੁਣਾਉਣਾ, ਤੂੰ ਕਹਾਣੀ ਤੇ ਉਹ ਸੁਣਾ ਜਿਹੜੀ ਸਾਡੇ ਮੰਨਣ ਜਾਵੇ। ਮੰਨਣ ਕਿਆ ਹੈ ਯਾਰ? ਮੁਰਗੀਆਂ ਦਾ ਕੰਮ ਐ ਵੀ ਹੋ ਜਾਂਦਾ ਵਾ। ਅੱਛਾ ਕੁਛ ਮੈਂ ਨਾ ਯਾਰ 2 ਮੁਰਗੀਆਂ ਵੀ ਤੂੰ ਰੱਖੀਆਂ ਉਹਨਾਂ, 2 ਮੁਰਗੀਆਂ ਹਾਂਜੀ ਸਾਰੀ ਦਿਹਾੜੀ ਉਹਨਾਂ ਦੇ ਆਰੇ ਲੱਗਿਆ ਰਹਿਣਾ ਤੂੰ। ਇੱਕ ਬੰਦਾ ਜੀ ਤੇ ਇੱਕ ਬੰਦਾ ਹੀ ਹੈ ਉਹਦੇ ਕੋਲ। ਮੁਰਗੀਆਂ ਦਾ ਕੰਮ ਕੀਤਾ ਉਹਨੇ। ਜੀ ਪਿੱਠੇ ਨਹੀਂ ਥਾ ਲੈਂਦੀਆਂ। ਉਹ ਤੇਰਾ ਉਹਦਾ ਚਾਚਾ ਜਿਹੜਾ ਸਭ ਤੋਂ ਵੱਡਾ ਉਹਦਾ ਬੇੜਾਗਰ ਕਰਨ ਵਾਲਾ, ਉਹ ਸ਼ਹਜ਼ਾਦ ਆ। ਉਹਨੂੰ ਨਹੀਂ ਅਕਲ ਮੌਤ ਹੈਗੀ ਕਿ ਮੈਂ ਭਤੀਜੇ ਨੂੰ ਕਿਹੜੇ ਪਾਸੇ ਲਾਉਂਦੇ ਆ ਨਾਲ ਰਲ ਕੇ। ਨਾ ਉਸਤਾਦ ਜੀ, ਉਹਨੇ ਦਿਨ ਰਾਤ ਲਾ ਕੇ ਵਿਚਾਰੇ ਨੇ ਖਰਾਬ ਕੀਤਾ, ਹੁਣ ਸਹੀ ਕਰਿਆ। ਨਹੀਂ ਹੁਣ ਮੈਂ ਪਤਾ ਕੀ ਸੋਚਿਆ ਉਸਤਾਦ ਜੀ, ਮੈਂ ਕੁਝ ਪੈਸੇ ਇਨਵੈਸਟ ਇਨਸ਼ਾਅੱਲਾ ਤਾਲਾ ਕਰ ਦੇਣੇ, ਕੁਝ ਜੋੜੇ ਹੋਏ ਨੇ, ਕੁਝ ਇਨਵੈਸਟ ਕਰਨੇ। ਮੈਂ ਫਿਲਮ ਦੇ ਵਿੱਚ ਉਹਨੂੰ ਹੀਰੋ ਲੈ ਆਣਾ। ਲੈ ਲਓ ਠੀਕ ਹੈ ਜੀ। ਹਾਂਜੀ। ਯਾਨੀ ਕਿ ਉਹਨੂੰ ਮੈਂ ਕੈਸ਼ ਕਰਾਣਾ ਉਸਤਾਦ ਜੀ।
ਆਪਣੇ ਕਰਾ ਲਾ ਐਡਾ ATM ਉਸਤਾਦ ਜੀ ਕਬਾੜ ਦਾ ਕੰਮ ਸ਼ੁਰੂ ਕਰਾਓ ਉਹਨੂੰ, ਸੁਣ ਕਿਸੇ ਕਿਸਮ ਦਾ ਕਬਾੜ। ਹਾਂਜੀ ਹਾਂ ਕਬਾੜ ਦਾ ਕੰਮ ਵੀ ਠੀਕ ਬੜਾ ਬੜਾ ਕੰਮ ਆ। ਰੁਪਈਆ ਵਾ ਉਸਤਾਦ ਜੀ। ਔਰ ਹਿੱਡਨ ਕਮਾਈ ਆ ਜ਼ਾਹਰ ਕਿ ਉਹ ਯਾਰ ਪੁਰਾਣੀਆਂ ਚੀਜ਼ਾਂ ਕਬਾੜ ਕਬੂੜ ਦਾ ਕੰਮ ਕਰਦੇ ਤੇ ਪਿੱਛੇ ਕੋਠੀਆਂ ਪਾਈਆਂ ਹੁੰਦੀਆਂ ਪਾਈਆਂ ਬਿਲਕੁਲ। ਉਹਨੂੰ ਘਰ ਆਰਾਮ ਨਾਲ ਕਬਾੜ ਦਾ ਕੰਮ ਕਰ, ਮਾਲ ਚੁੱਕ, ਰਾਤ ਨੂੰ 2 ਵਜੇ ਤਾਲਾ ਤੋੜ ਕਿਸੇ ਦਾ ਵੀ ਅੰਦਰੋਂ ਮਾਲ ਚੁੱਕ। ਉਸਤਾਦ ਜੀ ਉਹਨੇ ਸੋਹਣਾ ਹੀ ਬੜਾ ਲੱਗਣਾ ਕਬਾੜੀਆ ਬਣ ਕੇ। ਉਹ ਯਾਰ ਨਹੀਂ ਉਹਨੇ ਯਾਰ। ਉਹਨੇ ਤੇ ਤਾਲਾ ਇੰਜ ਕਰਕੇ ਤੋੜ ਦਿਆ ਕਰਨਾ। ਹੁਣ ਦੰਦੀ ਵੱਢ ਕੇ ਹੈਂ? ਦੰਦੀ ਵੱਢ ਕੇ ਤਾਲਾ ਖਾ ਜਾਇਆ ਕਰਨਾ। ਅੱਛਾ ਮਾਲ ਕਿੱਥੋਂ ਯਾਨੀ ਕਿ ਉਹ ਉਹਨੇ ਇੱਕ ਦੁਕਾਨ ਬਣਾਉਣੀ, ਦੁਕਾਨ ਗੋਦਾਮ ਲੈਣਾ, ਓਕੇ 5-7 ਲੱਖ ਰੁਪਏ ਉਹਨੇ ਜੇਬ ਚ ਪਾ ਲੈਣਾ। ਇੱਥੋਂ ਸ਼ੁਰੂ ਕਰ। ਓਕੇ ਕੋਈ ਬੰਦਾ ਕੋਈ ਚੀਜ਼ ਛੱਡਦਾ ਵਾ, ਕੋਈ ਬੰਦਾ ਵੇਚਦਾ ਵਾ, ਕੋਈ ਬੰਦਾ ਹੁਣ ਮੇਰੇ ਕੋਲ ਇੰਨਾ ਸਮਾਨ ਪਿਆ, ਬਿਸਮਿਲ੍ਲਾ ਇੱਥੋਂ ਸ਼ੁਰੂ ਕਰ। ਆ ਮੈਂ ਹੁਣ ਵਿਹਲਾ ਕਰਨਾ ਸਾਰਾ, ਅੱਗੇ ਪਿੱਛੇ ਸਾਰਾ, ਜਿੱਦਾਂ ਇੱਕ ਵਾਰੀ ਯਾਦ ਆ ਬਾਸ ਦੇ ਭਰਾ ਨੂੰ ਚੁਕਾਇਆ ਸੀ, ਬਾਹਰ ਗਰਾਊਂਡ ਭਰ ਗਿਆ ਸੀ, ਉਹ ਫੇਰ ਇਦਾਂ ਦਾ ਨਿਜ਼ਾਮ ਹੋਇਆ ਪਿਆ। ਉਹ ਮੈਂ ਚੁਕਾਉਣਾ ਇਦਾਂ ਲੱਭ ਜਾਂਦੇ। ਉਸ ਤੋਂ ਬਾਅਦ ਪਲਾਸਟਿਕ ਲੈਦਾ, ਢੱਕਣ ਲੈਦਾ, ਸ਼ੀਸ਼ਾ ਲੈਦਾ, ਲੱਕੜ ਲੈਦਾ ਤੇ ਹਾਂ ਲੱਕੜ ਲੈਦਾ, ਸਿਲਵਰ ਪਿੱਤਲ ਇਹਦਾ ਸਿਲਵਰ ਪਿੱਤਲ ਲੈਦਾ। ਦਿਹਾੜੀ ਲੱਗਦੀ ਹੈ ਮੈਨੂੰ। ਉਹਨੇ ਕੀ ਦੇਣਾ ਇੰਨੇ ਵੱਡੇ ਮਾਲ ਦਾ? ਜਦ 10,000 ਦੇ ਦੂਗਾ, ਵਿੱਚੋਂ ਸੋਨਾ ਨਿਕਲਣਾ। ਚਲੋ ਠੀਕ ਹੋ ਗਿਆ। 8500 ਰੁਪਏ ਦਾ ਆਰਾਮ ਨਾਲ ਨਿਕਲ ਜਾਣਾ। ਤੁਸੀਂ ਇਨਵੈਸਟ ਤਾਂ ਪੁੱਛੋ ਵੀ ਕਿੰਨਾ ਕੁ ਰੁਪਈਆ ਹੈਗਾ, ਉਸ ਹਿਸਾਬ ਨਾਲ ਬੰਦਾ ਕਾਰੋਬਾਰ ਸੇ। ਇਹ ਵੱਡਾ ਵਾ ਸੈਟ ਕਬਾੜ ਦਾ 20 ਦੇ ਰਾਉਂਡ ਅਬਾਊਟ ਹੈ 20 ਲੱਖ ਦੇ ਨਾਲ 20 20,000 ਨਾਲ ਨਹੀਂ ਹੋਣਾ ਕੁਛ ਵੀ। ਨਹੀਂ ਮੈਂ 20 ਤਾਂ- ਲੱਖ ਰੁਪਏ ਉਸਤਾਦ। ਅੱਛਾ। ਹੁਣ ਅਗਰ ਮਿਸਾਲ ਦੇ ਤੌਰ ਤੇ ਮੈਂ ਹੁਣ ਜੇ ਚੀਜ਼ਾਂ ਵੇਚਾਂ ਤੇ ਫਿਰ ਉਸਤਾਦ ਜੀ 50 ਪਲੱਸ ਹੁੰਦਾ ਹੈ। 20 ਲੱਖ ਰੁਪਇਆ ਵਾ ਹਾਂ ਯਾਰ। ਉਹਨੂੰ ਕੋਸਟਲ ਮਿੱਠੇ ਲੈ ਦੇਵੇ ਭਾਈ ਫੈਸਲ। ਕੋਸਟਲ ਦੀ ਨਾਨਕ ਗਾਨ ਆ ਟੂਰਿਸਟ ਬਣਾ ਦੇ। ਟੂਰ ਲੈ ਕੇ ਜਾ। ਹਾਂ ਟੂਰ ਲੈ ਕੇ ਜਾ ਕੇ ਕਪਲ ਜਿਹੜੇ ਆ ਨਵੇਂ ਸ਼ਾਦੀशुदा ਜੋੜੇ ਉੱਥੇ ਲੈ ਉਹ ਕੇ। ਬੱਚਾ ਜ਼ਿਆਦਾ ਗਨੂਦਗੀ ਚ ਰਹਿੰਦਾ, ਉਹਨੇ ਕਿਤੇ ਮਾਰ ਬਹਿਣਾ ਹੀ, ਉਹਨੇ ਕੱਚੇ ਤੇ ਲਾ ਦੇਣੀ ਆ। ਤਾਂ ਜੀ ਸਹੀ ਮਸ਼ਵਰਾ ਦਵਾਂ ਜਿਹੜਾ ਸੇਲ ਕਰ ਸਕਦਾ ਵਾ। ਤੁਹਾਨੂੰ ਪਤਾ ਵਾ ਸੂਟਾਂ ਭਾਂਡੇ ਵਿਕਦੇ ਆ ਨਾ, ਸੂਟਾਂ ਭਾਂਡੇ ਉਹ ਸੂਟ ਲਵੇ ਹੁਣ ਯਾਰ ਲੈਵਲ ਦਾ ਕੰਮ ਦਾ ਸੀ ਤੇ ਫਿਰ ਉੱਥੇ ਗਲੀ ਤਾਜ ਨਵਾਂ ਕਰੇਗਾ, ਪਹੁੰਚੇ ਲਾਉਣੇ ਆ, ਕਫ ਲਾਉਣੇ, ਕਾਲਰ ਲੈਣੇ, ਸੋਹਣੇ ਛਾਪੇ ਚ ਲਪੇਟ ਕੇ ਐ ਪੂਰਾ ਸੈੱਟ ਬਣਾ ਕੇ ਮਾਰਕੀਟ ਚ ਪੇਸ਼ ਕਰਨਾ। ਮਾਰਕੀਟ ਚ ਟਾਂਗੇ ਵਾਲੇ ਚੌਂਕ 'ਚ ਨਹੀਂ ਤੇ ਫਿਰ ਪਰਾਠਿਆਂ ਵਾਲਾ ਹੋਟਲ ਬਣਾ ਦਿਓ। ਉਹਨੇ ਯਾਰ ਉਹਨੂੰ ਬਿਜ਼ਨਸ ਕਰਾਓ ਯਾਰ ਯਾਰ ਉਹਨੂੰ। ਮੈਂ ਰਕਸ਼ੇ ਵਾਲਾ ਵੀ ਬੜਾ ਸੋਹਣਾ ਲੱਗਾ ਮੈਨੂੰ। 2 ਰਕਸ਼ੇ ਆਪਣੇ ਲੈ ਕੇ ਛੱਡ ਦਈਏ, 3-4 4 ਰਕਸ਼ੇ ਆਪਣੇ 2-4 ਰਕਸ਼ੇ ਆਪਣੇ ਲੈ ਕੇ ਛੱਡ ਦਈਏ। ਛੱਡ ਦਈਏ। ਕਿੱਥੇ ਛੱਡ ਦਈਏ? ਤਰੀਕ ਰੋਡਾਂ ਤੇ ਉਹ ਚਲਾਉਣਗੇ ਤਰੀਕ। ਤੇ ਮੁੰਡਾ ਤੇ ਘਰ ਬੈਠਾ ਰਿਹਾ ਵਿਹਲਾ। ਮੁੰਡੇ ਨੂੰ ਤੇ ਯਾਰੇ ਲਾ ਕਿਸੇ। ਉਹ ਤਰੀਕ ਦਾ ਹਿਸਾਬ ਕਿਤਾਬ ਰੱਖਿਆ ਕਰੇਗਾ ਨਾ। ਉਸਤਾਦ ਜੀ ਹੁਣ ਮੈਂ ਤੁਹਾਨੂੰ ਸਹੀ ਕੰਮ ਦੱਸਣਾ, ਸ਼ਿਆਨੇ ਸ਼ਾਨ ਸੇਲ ਕਰ ਵੀ ਸਕਦਾ। ਐ ਛੋਟੀ ਸੰਦੂਕੜੀ ਲੈਣੀ ਆ, ਮੋਹਰਾ ਬਣਾਇਆ ਕਰ। ਮੋਹਰਾ ਸਟੇਟ ਬੈਂਕ ਦੀ ਮੋਹਰ ਬਣਾਤੀ, ਸਜਾਜਾ ਨਹੀਂ ਆਫੀਸ਼ੀਅਲ ਦੀ ਮੋਹਰ ਬਣਾਤੀ। ਇੱਕ ਮੋਹਰ 70 ਰੁਪਏ ਦੀ ਵਿਕਦੀ ਆ ਤੇ ਲਾਗਤ ਕਿੰਨੀ ਹੁੰਦੀ? 25 ਰੁਪਏ। ਬਚਤ ਨਹੀਂ ਤੇਰੀ। ਸਰ ਰਬੜ ਦਾ ਕੰਮ ਆ, ਰਬੜ ਦਾ। ਜਾਂ ਮੈਂ ਉਹ ਗਲਾਸਾਂ ਦਾ ਕੰਮ ਸ਼ੁਰੂ ਕਰਨ ਲੱਗਾ, ਪਲੇਟਾਂ ਦਾ ਗਲਾਸਾਂ, ਉਹ ਜਿਹੜੇ ਡਿਸਪੋਜ਼ੇਬਲ ਨਹੀਂ ਬਣਦੇ ਉਹ ਮੈਂ ਉਹ ਕਰਦਾ। ਵੀ ਮਸ਼ੀਨ ਹੁੰਦੀ ਹੈ। ਉਹ ਵੀ ਮਸ਼ੀਨ। ਉਹ ਲੇਕਿਨ ਫੈਕਟਰੀ ਲਾ ਉਹ ਗਨੂਦਗੀ ਚ ਰਹਿੰਦਾ, ਕਿਤੇ ਪਾਸਾ ਲੈ ਕੇ ਸਾਰੇ ਥਰਮਾਕੂਲ ਤੇ ਹੋਣੇ ਉਹ ਫਿਰ ਜਾਣੇ ਆ। ਠੀਕ ਹੈ। ਲੈਮਨ ਦੀਆਂ ਬੋਤਲਾਂ ਦਾ ਮੈਂ ਸ਼ੁਰੂ ਕਰ ਪਹਿਲੇ ਯਾਰ ਇਹਨੂੰ ਇਹ ਕਲੀਅਰ ਕਰ ਵੀ ਤੇਰਾ ਮੁੰਡਾ ਵਾ ਕਿ ਹਿੱਪੋ ਦਾ ਮੁੰਡਾ ਵਾ। ਪਾਸਾ ਲੈ ਗਿਆ ਤੇ ਗਿਆ। ਐਨੂੰ ਗਿਆ ਤੇ ਗਿਆ, ਆਉਣ ਨੂੰ ਗਿਆ ਤੇ ਗਿਆ, ਇੰਜ ਹੋ ਗਿਆ ਤੇ ਗਿਆ। ਤੂੰ ਉਹਨੂੰ ਸਮਝਿਆ ਕੀ ਹੈ? ਉਸਤਾਦ ਜੀ ਬਗੈਰ ਢੋ ਤੋਂ ਨਹੀਂ ਪੈਂਦਾ, ਬੈਠਾ ਨਹੀਂ ਜਾਂਦਾ ਉਹਦੇ ਕੋਲ। ਢੋ ਲਾਉਣੀ ਤੇ ਪੈਣਾ ਵਾ। ਆਰ ਕੋਈ ਯਾਰ ਸੋਟੀ ਐਡਾ ਵੀ ਮਾਰੀ ਨਹੀਂ ਯਾਰ ਜਾਣਦੇ ਗੁੱਸੇ ਨੂੰ ਮਿੱਠੇ। ਨਹੀਂ ਸਹੀ ਆ ਉਹ। ਮੈਂ ਲੈ ਕੇ ਆਉਂਗਾ ਉਹਨੂੰ ਤੇ ਵੇਖ ਲਈ ਉਹਨੂੰ ਫਿਰ। ਸੜਕ ਦੇ ਕਿਨਾਰੇ ਸਾਰੀ ਫੁੱਟ ਲੈ ਕੇ ਆ ਉਹਨੂੰ। ਉਸਤਾਦ ਜੀ ਇਹ ਉਹਨੂੰ ਲੈ ਆ ਨਾ ਤੇ ਬਿੱਲੀਆਂ ਬੁੱਲੀਆਂ ਵੀ ਭੱਜ ਜਾਣਗੀਆਂ ਇੱਥੋਂ। ਇਹ ਵੀ ਸਾਡਾ ਫਾਇਦਾ ਹੋ ਜਾਊ। ਇਸ ਤਰ੍ਹਾਂ ਸਾਡੀ ਉਹ ਉਹ 1-2 ਵਾਰੀ ਉਹਨੇ ਗੱਲਾਂ ਕੀਤੀਆਂ ਨਾ ਇੱਥੇ, ਬਿੱਲੀ ਨੂੰ ਪਤਾ ਲੱਗਣਾ ਕਿ ਭਾਈ ਨਿਕਲੋ ਹੁਣ ਇਹਨੇ ਆ ਗਿਆ ਹੈ। ਚਲੋ ਮੈਂ ਲੈ ਆਵਾਂਗਾ ਸ਼ਰਾਬ ਨੂੰ ਤੇ ਸਵੇਰ ਨੂੰ ਮੈਂ ਜਿੱਥੇ ਸੇਲ ਹੁੰਦਾ ਉੱਥੇ ਬਿੱਲੀ ਨਹੀਂ ਆਉਂਦੀ। ਜਦੋਂ ਉਸਤਾਦ ਜੀ ਫਿਰ ਇੱਕ ਕੰਮ ਕਰੋ। ਕਿਹਾ ਸੀ ਕਿ ਜਰਮਨ ਸ਼ੈਫਰਡ ਲੈ ਆਇਆ ਯਾਰ, ਉਹਦੇ ਨਾਲ ਇੱਥੋਂ ਬਿੱਲੀਆਂ ਨਿਕਲ ਜਾਣਗੀਆਂ। ਇਹ ਤੁਸੀਂ ਹੁਣ ਸੇਲ ਦਾ ਵੀ ਕਹਿੰਦੇ। ਨਹੀਂ ਜਰਮਨ ਸ਼ੈਫਰਡ ਲੈਦਾ ਆਊਗਾ, ਸਵੇਰ ਲੈਦਾ ਉਹਨੂੰ ਲਿਆ 2 ਮਿੰਟ ਸਿਰ ਸੇਲ ਨੂੰ ਗਏ ਤੇ ਫਿਰ ਜਾਵੇ ਯਾਰ। ਉਹਨੇ ਅੱਧੇ ਘੰਟੇ ਦਾ time। ਉਹਨੇ ਚਲ ਕੇ ਤੁਰ ਜੇ ਨਹੀਂ ਫੜ ਕੇ ਹਾਂ ਕੀ ਕਰਨ ਦੇ। ਤੁਸੀਂ ਕਿਉਂ ਸੇਲ ਆਏ ਯਾਰ, ਪਾਣੀ ਬਾਬੂ ਕਰ ਦਿਓ ਬਸ। ਉਸਤਾਦ ਜੀ ਸ਼ਿਆਨੇ ਸ਼ਾਨ ਕੰਮ ਖਲੋਤਾ ਵੀ ਸੋਹਣਾ ਲੱਗਿਆ ਕਿ ਤੁਸੀਂ ਆਪ ਕਹੋਗੇ ਮਿੱਟੇ। ਨਹੀਂ ਯਾਰ ਉਹ ਬੜਾ ਅੱਛਾ ਬੱਚਾ ਵਾ, ਬਰੀਕ ਬੱਚਾ ਵਾ ਮਾਸ਼ਾਅੱਲਾ। ਸਮਝਦਾਰ ਅੱਗੋਂ ਕੋਈ ਨਹੀਂ ਉਹਨੂੰ ਕੋਈ ਰਾਹ ਹੀ ਨਹੀਂ ਦਿਖਾਇਆ। ਹੈਂਡਲ ਨਹੀਂ ਉਸਤਾਦ ਜੀ ਨਾ ਛੱਡਿਆ ਉਹਨੂੰ। ਰਾਹ ਹੀ ਨਹੀਂ ਦਿਖਾਇਆ ਉਹਨੂੰ। ਮੈਂ ਕੀ ਆਖਾਂ ਬੱਚੇ ਨੇ ਪਿਓ ਵੱਲ ਵੇਖਣਾ ਹੁੰਦਾ ਵਾ। ਕੋਈ ਬੱਚਾ ਹੁੰਦਾ ਜਿਹੜਾ ਪਿਓ ਨੂੰ ਕਹਿੰਦਾ ਕਿ ਭਾਈ ਪਿਓ ਵੱਲ ਨਹੀਂ ਵੇਖਣਾ ਸਾਈਡ ਤੇ, ਮੈਂ ਆਪਣਾ ਇੱਕ ਏਮ ਲੈ ਕੇ ਪੈਦਾ ਹੋਇਆ। ਲੇਕਿਨ 90% ਬੱਚੇ ਪਿਓ ਵੱਲ ਵੇਖਦੇ, ਤੂੰ ਉਹਨੂੰ ਕੀ ਦੇਣੇ ਆ? ਕੰਮ ਮਿੱਠਾ ਜੀ ਐਸਾ ਵਾ ਕਿ ਉਹਦੀ ਸਿਹਤ ਦੇ ਹਿਸਾਬ ਨਾਲ ਵੀ ਸਹੀ ਹੈ ਤੇ ਦਿਹਾੜੀ ਵੀ 3-4 ਹਜ਼ਾਰ ਦੀ ਹੱਸ ਕੇ ਲੱਗੇਗੀ। ਕਰਾ ਯਾਰ ਉਹ। ਲੋਡਰ ਰਕਸ਼ਾ ਚਲੋ ਮਾਰਕੀਟ ਦੇ ਬਾਹਰ ਖਿਲਾ ਰਿਹਾ ਹੋਵੇ, ਉੱਥੋਂ ਫੇਰਾ ਲੱਦਿਆ 800,000 ਦਾ ਫੇਰਾ ਨਾਰਮਲ। ਉਹਦਾ ਆਪਣਾ ਵਜਨ ਬਹੁਤ ਆ। ਰਕਸ਼ੇ ਨੇ ਚੰਗੇ ਬਲੀ ਜਾਵੇ ਇੰਜ ਕਰਦਾ। ਨਹੀਂ ਯਾਰ ਤੈਨੂੰ ਤੂੰ ਤਾਂ ਪਹਿਲਾਂ ਤਾਂ ਉਹਨੂੰ ਇਨਸਾਨ ਦਾ ਬੱਚਾ ਸਮਝਣ ਹੀ ਨਹੀਂ ਦਿਆ ਤੂੰ। ਉਸਤਾਦ ਜੀ ਹੈਲਦੀ ਹੈ ਨਾ। ਨਹੀਂ ਤੇਰੇ ਜ਼ਿਹਨ 'ਚ ਕੋਈ ਅੱਲਾ ਮਾਫੀ ਦੇਵੇ ਕੋਈ ਗੈਂਡੇ ਦਾ ਬੱਚਾ ਟੈਪ ਆ, ਉਹ ਇਨਸਾਨ ਦਾ ਬੱਚਾ ਤੂੰ ਸਮਝ ਨਹੀਂ ਰਿਹਾ। ਮੈਂ ਇੱਕ ਦਿਨ ਆਪਣਾ ਤੇਰੀ ਹਰ ਗੱਲ ਤੇ ਢੋਲ ਨਹੀਂ ਲਾਗ ਸਾਜੂ ਢੋਲ ਲੱਗ ਨਹੀਂ ਬੈ ਸਕਦਾ, ਫਲਾਂ ਨਹੀਂ ਕਰ ਸਕਦਾ। ਉਹਨੇ ਆਹ ਖਾ ਜਾਣਾ, ਉਹਨੇ ਆਹ ਖਾ ਜਾਣਾ, ਉਹਨੇ ਸਵਾਰੀਆਂ ਹਟਾ ਦੇਣੀ। ਤੂੰ ਤੇ ਅੱਲਾ ਮਾਫੀਆਂ ਦੇ ਔਲਾਦੀ ਬੱਚੇ ਫਰਵਾ ਹੋ ਗਿਆ। ਲੈ ਇਹ ਹੁਣ ਮੈਂ ਦੱਸਦਾ ਉਸਤਾਦ ਜੀ, ਇੱਧਰ 15,000 ਰੁਪਏ ਚ ਟੋਰਾ ਟੋਰਦੇ ਆ ਬੱਚੇ ਦਾ ਰਿਜ਼ਕ ਲਾ ਦੀ ਮੈਨੂੰ। ਹਾਂ ਟੋਰ ਸਮੋਸੀਆਂ ਤੁਸੀਂ ਸਿਰਫ ਸੁਹਰਾ ਸਮੋਸੀਆਂ ਨਹੀਂ ਯਾਰ।
ਯਾਰ ਨਹੀਂ ਤੁਸੀਂ ਬੱਚੇ ਨੇ ਸਟਾਕ ਐਕਸਚੇਂਜ ਚਲਵਾ ਦਾਂ ਨਾ ਬੱਚਾ ਰੁੱਲ ਜਾਏਗਾ। ਆਪ ਕੋਈ ਲਵਾ ਦੇ। ਇੱਕ ਸੁਹਰਾਬ ਦਾ ਸਾਈਕਲ ਲੈ ਕੇ ਦੇਣਾ ਬੱਚੇ ਨੂੰ, ਐਦਾਂ ਹੀ ਬਗਾਨੇ ਭਰਨ ਵਾਲਾ ਸਿਲੰਡਰ ਗੈਸ ਟੈਂਕੀ ਮੇਰੇ ਕਜ਼ਨ ਕੋ ਪਈ ਆ, ਐਦਾਂ ਹੀ ਉਹ ਕਹਿੰਦਾ ਲੈ ਜਾਓ ਬਸ ਗੈਸੀ ਬਗਾਨਾ ਭਰਨ ਵਾਲੀ, ਤੇ ਖਲੋਤਾ ਵੀ ਇੱਕ ਪੈਰ ਚੁੱਕ ਕੇ ਸੋਹਣਾ ਸਾਈਕਲ ਤੇ ਨਹੀਂ ਖੜੇ, ਐ ਫੁੱਲ ਗਿਆ, ਐ ਪਰੋਣਾ ਹੀ ਆ ਬਸ। ਜੋ ਤੂੰ ਆਪਣੇ ਭਰਾ ਨੂੰ ਕਿਉਂ ਨਹੀਂ ਕਰਾਣ ਡਿਆ? ਉਹ ਮਰੇ ਵੇਲੇ ਬਈ ਜਾਣ ਡੇ। ਉਹਨੇ 14-15 ਡਿਪਲੋਮੇ ਨਹੀਂ ਨਾ ਕੀਤੇ। ਸਕੂਲ ਦੇ ਜਦੋਂ ਛੁੱਟੀ ਹੁੰਦੀ ਹੈ ਸਕੂਲੋਂ, ਉੱਥੇ ਸਾਈਕਲ ਤੇ ਮੁੱਛਾਂ ਲਾ ਕੇ ਖਲੋ ਜੀ। ਹਾਂ ਬੜਾ ਅੱਛਾ ਕੰਮ ਯਾਰ ਆ। ਉਹ ਨਹੀਂ ਗੱਲ ਉਸਤਾਦ ਜੀ, ਸਕੂਲ ਦਾ ਵੀ ਮੈਂ ਔਰ ਸੋਚਿਆ। ਇਹਨੇ ਮੁੱਛਾਂ ਲਾ ਲਵੇ ਔਰ ਇਧਰੋਂ ਦੀ ਹੱਥ ਕੱਢ ਕੇ ਨਾਲ ਉਹਨੂੰ ਵੱਟ ਵੀ ਦੇਈ ਜਵੇਂ ਕਰ। ਉਹਨੇ ਨਹੀਂ ਸਕੂਲ ਦਾ ਨਹੀਂ ਸਕੂਲ ਦਾ ਵੀ ਸੋਚਣ ਡਿਆ ਵਾ। ਤਾਂ ਜੀ ਉਹ ਡਰ ਜਾਣਾ ਬੱਚਿਆਂ ਨੇ ਯਾਰ, ਸਟੂਡੈਂਟ ਨੇ ਓਏ ਮਰੇ ਆਪਣਾ ਸਕੂਲ ਪਾਣਾ, ਉਹ ਪ੍ਰਿੰਸੀਪਲ ਆ। ਹਾਂ ਹੈ ਚਲੋ ਜੀ ਸਹੀ ਗੱਲ ਆ। ਪ੍ਰਿੰਸੀਪਲ ਉਹ ਮੇਰੇ ਉਸਤਾਦ ਜੀ ਕਸਮ ਹੈ, ਮੇਰੇ ਕੋਲ ਆਪਸ਼ਨ ਹੈ। ਨਵਾਂ ਨਹੀਂ ਉਹਨੂੰ ਸਕੂਲ ਦਾ ਪ੍ਰਿੰਸੀਪਲ ਦਾ ਮੇਰੇ ਭਾਈ ਇੱਕ ਦੋਸਤ ਹੈਗੇ ਨੇ। ਜਿੱਦਾਂ ਦਾ ਦੱਸਣ ਦੇ ਅੰਦਰ ਦੋ ਬੱਚੇ ਖਾਏ ਰੋਜ਼ ਦੇ ਦੋ। ਉਹ ਖਾਈ ਜਿਹੜੇ ਉਸਤਾਦ ਜੀ, ਉਹਨੂੰ ਸਿਰ ਤੁਸੀਂ ਪੈਕਟ ਵਾਲੀ 2 ਕੈਸ਼ਵਾ ਦੇਣੀਆਂ, ਉਹ ਖਾਈ ਜਾਂਦਾ ਵਾ। ਸ਼ਹਜ਼ਾਦਾ ਮੁੰਡਾ ਲੱਭਣ ਨਹੀਂ ਡਿਆ, ਉਹਦੇ ਹਾਲਤ ਚਲੋ ਭਾਈ। ਜਿਹੜੇ ਬੱਚੇ ਨੇ ਕੰਮ ਨਹੀਂ ਲਿਖਿਆ, ਤੁਮਨੇ ਕੰਮ ਨਹੀਂ ਲਿਖਾ, ਇਧਰ ਆਓ ਚਲੋ ਜੀ। ਮੇਰਾ ਇੱਕ ਦੋਸਤ ਹੈਗਾ ਉਸਤਾਦ ਜੀ, ਉਹਦਾ ਆਪਣਾ ਸਕੂਲ ਹੈ। ਉਹ ਕਹਿੰਦਾ ਮੇਰੇ ਕੋਲ ਬ੍ਰਾਂਚ ਲੈ ਲੈ, ਠੀਕ ਹੈ ਮੈਂ ਉਹਦੀ ਬ੍ਰਾਂਚ ਲੈ ਲੈਣੀ ਹੈ। ਤੇ ਉਹਨੇ ਕਿਹਾ ਤੇ ਬ੍ਰਾਂਚ ਨਾ ਹੈ। ਤੇ ਬ੍ਰਾਂਚ ਪਾਉਣੀ ਕਿੱਥੇ ਆ? ਉਸਤਾਦ ਜੀ ਪਤਾ ਕੀ ਗੱਲ ਆ, ਉੱਥੇ ਘਰ ਅੱਛਾ ਬ੍ਰਾਂਚ ਲੱਲਾ, ਬ੍ਰਾਂਚ ਕਰਨਾ ਲੈ ਲੈ, ਮੈਂ ਉਹ ਐਨਓਸੀ ਦੇ ਦੇਣਾ ਤੈਨੂੰ। ਉਹਦੇ ਆਪਣੇ ਸਕੂਲ ਚ ਕਿੰਨੇ ਮੁੰਡੇ ਪੜਦੇ 33 ਬੱਚੇ ਹੈ? ਉਸਤਾਦ ਜੀ ਉਹਦੇ ਆਪਣੇ ਮੈਂ ਇੱਥੇ ਨਾ ਨਾਂ ਨਹੀਂ ਲੈਣਾ, ਉਹਦੀਆਂ ਆਪਣੀਆਂ ਮਾਸ਼ਾਅੱਲਾ 2 ਲਾਹੌਰ ਚ ਬ੍ਰਾਂਚਾਂ ਨੇ, 2 ਗੁਜਰਾਂ ਵਾਲੇ, ਇੱਕ ਸ਼ੇਖੂਪੁਰਾ ਤੇ 3 ਗੁਜਰਾਤ ਚ। ਔਰ ਸਾਰੀ ਮਸਲਾ ਬੰਦ ਪਈਆਂ ਵਾ। ਅੱਛਾ ਨਹੀਂ ਬੰਦ ਨਹੀਂ ਪਈਆਂ, ਉਹ ਬ੍ਰਾਂਚਾਂ ਉਹਦੀਆਂ ਚੱਲ ਰਹੀਆਂ। ਮੈਨੂੰ ਕਹਿੰਦੇ ਫੈਸਲਾ ਬਾਅਦ ਚ ਜੇ ਕਰਨਾ ਹੋਏ ਤਾਂ ਮੈਂ ਸਿਆਣੇ ਕਹਿੰਦੇ ਗੱਡੀ ਉਹ ਲੋਗੋ ਲਾ ਕੇ ਖਲੋਤੇ, ਮਾਲਕ ਵੀ ਮਾਲਕ ਲੱਗਾ। ਲੱਗੇ। ਨਵਲਡੀ ਪੌਦੇ ਥੱਲੇ ਮੇਰਾ ਯਾਰ ਆ ਮੋਸਨ ਮਨਸ਼ਾ, ਕੁਰਲੀ ਵੇਚਣ ਡਿਆ ਵਾ, ਉਹ ਛੱਡਣ ਲੱਗਾ ਚੱਲਾ ਸੌਦੀਆ। ਸ਼ਕੀਨ ਮਰੋ ਡਿੱਗਦਾ 100 ਖੱਚਰ ਘੋੜਾ ਖੋਤਾ ਸਾਰਾ ਪਾਣੀ ਪੀ ਗਿਆ ਵਾ। 10 ਰੁਪਏ ਫੀ ਜਾਨਵਰ ਆ। ਅਗਰ ਇਹ ਬੱਚਾ ਸ਼ਾਮ ਨੂੰ 4-5 ਹਜ਼ਾਰ ਲੈ ਵੇ ਸੇਲ, ਤੁਹਾਨੂੰ ਲੱਗੂਗਾ ਵੀ ਲਾ ਕੇ ਖਲੋਤਾ ਯਾਰ ਇਹ ਕੁਰਲੀ ਦਾ ਮਾਲਕ ਆ। ਪਾਣੀ ਦਾ ਕੰਮ ਆ। ਪਾਣੀ ਦਾ ਕੰਮ, ਔਰ 2 ਟਾਈਮ ਤਾਜ਼ਾ ਭਰਨਾ, ਅਸਲ ਤੋਂ ਬਾਅਦ ਭਰਨਾ ਵਾ, ਸਵੇਰੇ ਭਰਨਾ ਬਸ। ਤੇ ਜੇ ਥੋੜੀ ਜਿਹੀ ਕਾਲੀ ਮਿਰਚ ਨਿੰਬੂ ਪਾ ਦੇਵੇ ਤੇ ਹੋ ਸਕਦਾ ਲੈ 20 ਰੁਪਏ ਦੇ ਦੇਣ। ਹਾਂਜੀ ਸਹੀ ਨਾ ਸੈਟ। ਸਕੰਜਵੀ ਟੈਪ ਬਣਾ ਦੇ। ਮੈਂ ਯਾਰ ਨੂੰ ਟਾਇਰਾਂ ਦਾ ਕੰਮ ਕਰਾਉਂਗਾ ਉਸਤਾਦ। ਨਹੀਂ ਤੁਸੀਂ ਟਾਇਰਾਂ ਦਾ ਕਰਾਇਆ ਨਾ, ਟਾਇਰਾਂ ਦਾ ਕਰਾਇਆ, ਉਹਨੇ ਡੋਨਰ ਨੂੰ ਸਮਝ ਕੇ ਚਾਹ ਨਾ ਖਾਏ ਜਿਹੜੇ ਟਾਇਰ। ਯਾਰ ਦੇਖਣਾ ਯਾਰ ਡੇਲੀ 2 ਟਾਇਰ ਘਟਣ यार ਲੱਗੇ, मिठे ਉਹਦਾ ਮੁੰਡਾ ਵਾ ਯਾਰ, उसका बेटा है भाई, क्या हो गया? ਫਰਬਾ ਹੋ ਗਿਆ। अल्लाह माफी, तू ਉਹਨੂੰ ਕੀ ਸਮਝ ਲਿਆ? ਹਾਥੀ ਦਾ ਬੱਚਾ ਉਹ। ਤੁਸੀਂ ਸਾਰੇ ਭਰਾ ਟਾਸ ਕਰਕੇ ਰੋਟੀ ਖਾਂਦੇ ਹੋ, ਅਸੀਂ ਖਾਈ ਦੀ ਲੜਾਈ ਪਈ ਆ। ਨਹੀਂ ਜ਼ਾਤੀਆ ਤੇ ਨਾ ਜਾ, ਉਹ ਤੇਰੇ ਮੁੰਡੇ ਨੂੰ ਕਹਿੰਦੇ ਆ, ਤੈਨੂੰ ਕੁਝ ਨਹੀਂ ਉਹਨੇ ਕਿਹਾ। ਮੁੰਡਾ ਜ਼ਾਤੀਆ ਚ ਨਹੀਂ ਆਉਂਦਾ। ਨਹੀਂ ਮੈਂ ਤੈਨੂੰ ਕਹਿੰਦੇ ਆਪਣੇ ਮਿਨਿਸਟਰ ਹੀ ਆਪਣੇ ਅੱਛੇ ਅਹੁਦਿਆਂ ਦੇ ਮੇਰੇ ਖਾਨਦਾਨ ਦੇ ਨੇ। ਕਿਹੜੇ ਸਾਰੇ ਬਣਾ ਨਹੀਂ ਲੈਣਾ ਨਾ ਮਾਸ਼ਾਅੱਲਾ, ਜਦੋਂ ਤਾਂ ਗੱਡੀ ਨੂੰ ਧੱਕਾ ਲਾਉਣਾ ਹੁੰਦਾ ਫਿਰ ਗੈਰ ਆਉਂਦੇ ਆ, ਉਹ ਆਪਣੇ ਕਿੱਥੇ ਹੁੰਦੇ ਆ। ਗੱਡੀ ਅਪਲਾਈਡ ਫਾਰ, ਗੱਡੀ ਸੋਹਣੀ ਰੱਖੀ ਮਿਠਾਈ ਜਦੋਂ ਵੀ ਰੱਖੀ, 2026 ਮਾਡਲ ਹੀ। ਉਸਤਾਦ ਜੀ ਫਿਰ ਤੁਸੀਂ ਕਹਿਣਾ ਵਾ ਗੱਲਾਂ ਕਰਦੇ, ਫਿਰ ਗੱਡੀ ਉਹੀ ਲੈਣੀ ਜਿਹਦੇ ਲਾਗੇ ਖਲੋਤੇ ਮਾਲਕ ਲੱਗੋ। ਤੂੰ ਬਾਰ-ਬਾਰ ਕਹਿੰਦੇ ਨਾ ਕਿ ਗੱਡੀ ਉਹ ਲਵੋ ਜਿੱਤੇ ਖਲੋਤੇ ਮਾਲਕ ਲਵੋ। 26 ਮਾਡਲ ਹੀ ਤੇ 32 ਲੱਖ ਰੁਪਈਆ ਇਸ ਟਾਈਮ 12 ਲੱਖ ਰੁਪਏ ਉਹਦਾ ਪ੍ਰੋਫਿਟ ਮਿਲਣ ਦੇ। ਕਿਹੜੀ ਗੱਡੀ ਦਾ? ਤੇ ਦੋਸਤ ਪੁੱਛਦੇ ਯਾਰ ਏਡੀ ਸਸਤੀ ਲੈ ਕਿੱਥੋਂ ਲਈ? ਇਹ ਤੇ ਬੇਟਾ ਜੀ ਹਮੇਸ਼ਾ ਕਿਸਮਤ ਦੀ ਗੱਲ। ਮੇਰੀ ਕਿਸਮਤ ਲੱਕੀ ਆ, ਮੈਂ ਬੇਟਾ ਵੀ ਇਨਸ਼ਾਅੱਲਾ ਤਾਲਾ ਲੱਕੀ ਹੋਏ, ਉਹਦੀ ਕਿਸਮਤ ਵੀ ਲੱਗੀ। ਮੈਨੂੰ ਹਰ ਚੀਜ਼ ਸੁਥਰੀ ਲੱਭੀ, ਸੁਥਰੀ ਮਿਲਣੀ, ਅੱਛੀ ਲੱਭੀ, ਅੱਛੀ ਮਿਲਣੀ। ਆ ਗੱਡੀ ਹੁਣ ਵੇਖ ਲੈ, ਸਾਡਾ ਜੈਕ ਹੀ ਲੱਗਾ। ਆਪਾਂ ਨੇ ਆ ਪੈਸੇ ਦਿੱਤੇ ਨੇ ਤੇ 12 ਲੱਖ ਰੁਪਇਆ ਇਸ ਟਾਈਮ ਪ੍ਰੋਫਿਟ ਮਿਲਣ ਡਿਆ ਵਾ। ਉਹੀ ਆ। ਚਲੋ ਯਾਰ ਜਿਹਦੇ ਕੋਲੋਂ ਲਈ ਉਹਨੂੰ ਤੇ 7-8 ਲੱਖ ਨੁਕਸਾਨ ਮਿਲਿਆ। ਚਲੋ ਉਹ ਜਿੱਦ ਕੋ ਲਈ ਉਹਦੀਆਂ ਬਦਦੁਆਵਾਂ ਦਾ ਮੁੰਡਾ ਵੀ ਤਾਂ ਗਲਤ ਰਸਤੇ ਤੁਰ ਹੀ ਪਿਆ। ਮੁੰਡਾ ਤਾਂ ਡੇਲੀ ਲੱਖ ਡੋਲ ਹੀ ਰਿਹਾ। ਮੁੰਡਾ ਵੀ ਤੇ ਉਹਦੀ ਵੀ ਤੇ ਸਾਰੀ ਅੱਗੋਂ ਜ਼ਿੰਦਗੀ ਤਬਾਹ ਹੋ ਗਈ ਨਾ ਬਦਦੁਆਵਾਂ ਨਾਲ। ਇਹਨੇ ਮੁੰਡੇ ਦੀ ਜ਼ਿੰਦਗੀ ਨਹੀਂ ਤਬਾਹ ਹੁੰਦੀ ਉਸਤਾਦ ਜੀ। ਆਪ ਉਹਨੂੰ ਆਪ ਵਿਚਾਰਾ ਹਰੇ ਦੁਨੀਆ ਦੇਖਦੇ ਪਤਾ ਨਹੀਂ ਕੁੱਤੇ ਕਿਉਂ ਡਿਆ ਵਾ। ਦੱਸੋ ਨਾ ਦੱਸ, ਵੀ ਜਰਮਨ ਸ਼ਹਿਰ ਉਹੀ ਤਾਂ ਮੈਂ ਕਹਿ ਰਿਹਾ ਯਾਰ, ਤੂੰ ਤਰਬੀਅਤ ਕੀ ਕਰਦਾ ਪਿਆ? ਆਹੋ ਤੇਰਾ ਨਿੱਕਾ ਜਿਹਾ ਘਰ ਆ, ਉੱਥੇ ਤਾਂ ਮੁਰਗੀਆਂ ਵੀ ਰੱਖੀਆਂ, ਉੱਥੇ ਤਾਂ ਜਰਮਨ ਸ਼ੈਫਰਡ ਵੀ ਵਾੜਿਆ। ਬੱਚਿਆਂ ਨੂੰ ਤੂੰ ਦੇ ਕੀ ਰਿਹਾ? ਅੱਜ ਰਾਤ ਨੂੰ ਲੰਮੇ ਪੈ ਕੇ ਅੱਖਾਂ ਬੰਦ ਕਰਕੇ ਸਿਰਫ ਸੋਚੀ ਤੂੰ ਬੱਚਿਆਂ ਨੂੰ ਦੇ ਕੀ ਰਿਹਾ। ਹਾਂਜੀ ਚਲੋ ਠੀਕ ਹੈ। ਅੱਲਾ ਮਾਫੀ ਦੇਵੇ ਤੂੰ। ਅੱਜ ਮੈਂ ਸੋਚਾਂ ਉਸਤਾਦ ਜੀ ਜਿੰਨਾ ਛੋਟਾ ਘਰ ਆ ਜਰਮਨ ਸ਼ਹਿਰ ਉਹ ਤੋੜ ਕੇ ਬਾਹਰ, ਉਹ ਅੰਦਰ ਤਾਂ ਹਵਸ ਹੋਇਆ ਪਿਆ ਭਾਈ, ਉਹ ਤਾਂ ਬਾਹਰ ਆਉਂਦਾ ਵਾ। ਉਹਨਾਂ ਨੂੰ ਕਿਹੜੀ ਉਮਰ ਦੇ ਵਿੱਚ ਜਿੱਥੇ ਉਹਨਾਂ ਨੂੰ ਕਾਪੀਆਂ ਪੈਨਸਲਾਂ ਉਹਨਾਂ ਦੇ ਹੱਥ ਹੋਣੀਆਂ ਚਾਹੀਦੀਆਂ, ਮਾਸ਼ਰ ਤਲੂਮ ਦੀਆਂ ਕਿਤਾਬਾਂ ਨਾਲ ਖੇਡਦੇ, ਫਿਜ਼ਿਕਸ ਫਿਜ਼ਿਕਸ ਖੇਡਦੇ, ਉੱਥੇ ਤਾਂ ਉਹਨਾਂ ਨੂੰ ਜਰਮਨ ਸ਼ੈਫਰਡ ਦੇ ਆਲੇ ਰਾਸਤਾ ਨਿੱਕੇ ਨਿੱਕੇ ਕੁੱਤੇ ਪਾਲੇ ਜਾਂਦੇ, ਉਹਨਾਂ ਦੀ ਜ਼ਿੰਦਗੀ ਬਰਬਾਦ ਕਰਕੇ ਰੱਖਤੀ ਤੂੰ। ਉਹ ਹੁਣ ਜਰਮਨ ਸ਼ੈਫਰਡ ਤੇ ਦੋਵੇਂ ਇਕੱਠੇ ਉਹ ਇੰਨਾ ਰਚ ਗਿਆ ਵਾ। ਕੋਈ ਬੰਦਾ ਜਰਮਨ ਸ਼ੈਫਰਡ ਕਹਿੰਦਾ ਮੋਤੀ ਤੇ ਸੇਟੋਰ ਪਤਾ ਵਾ, ਉਹਦੇ ਜ਼ੇਨ ਕਹਿੰਦਾ ਮੈਨੂੰ ਆਵਾਜ਼ ਦੇਣ ਡਿਆ। ਤੂੰ ਤੇ ਉੱਤੇ ਪੂਲ ਬਣਾਇਆ ਨਾ ਆਪਣੇ, ਹਨਾ? ਪੂਲ ਬਣਾਓ, ਹਾਂ ਗਰਮੀਆਂ ਪੂਲ ਆਉਂਦੀਆਂ। ਬਣਾ ਲਓ ਲੈ। ਤੇ ਸਰਦੀਆਂ ਨੂੰ ਕੀ ਕਰਾਂਗੇ? ਸਰਦੀਆਂ ਚ ਉੱਚੀ ਅੱਗ ਬਾਲ ਕੇ ਹੱਥ ਸਕਾਓ। ਨਿੱਕਾ ਯਾਰ ਸੀਜ਼ਨ ਤੁਹਾਡਾ ਗਰਮੀ ਦਾ ਲੱਗ ਗਿਆ ਉਸਤਾਦ ਜੀ। ਪੂਲ ਵਾਲੇ ਲੱਖਾਂ ਰੁਪਈਆ ਕਮਾਉਂਦੇ,
ਰੋਜ਼ਾਨਾ ਹਜ਼ਾਰਾਂ ਬੱਚੇ ਨਹਾਉਂਦੇ, ਕਮ ਸੇ ਕਮ 100 ਓਏ ਆ ਰੁਪਏ ਨਹੀਂ ਯਾਰ, ਮੈਨੂੰ ਨਹੀਂ ਚੰਗਾ ਲੱਗਦਾ। ਉਸਤਾਦ ਜੀ ਫਿਰ ਮੇਰੀ ਸਿੱਧੀ ਸਾਹ ਨਾਲ ਟੂਟੀਆਂ ਵਾਲੇ ਖੂਹ ਤੋਂ ਮੁੜ ਗਿਆ, ਡਰਨ ਲੱਗੇ ਇੱਧਰ ਨੂੰ ਆਈਏ ਟਾਟਾ ਬਾਜ਼ਾਰ ਵੱਲ ਨੂੰ। ਆਹੋ ਮੇਰਾ ਦੋਸਤ ਸਫਾ ਬਣਾਉਂਦਾ ਸੀ, ਲੱਕੜ ਦੀਆਂ ਸਫਾ। ਉਹਨੂੰ ਮੁੰਡਾ ਚਾਹੀਦਾ, ਉਹਨੇ ਕੋਲ 2 ਬੱਚੇ ਲਿਆ ਦੇ ਮੈਨੂੰ, ਸੇਲ ਉੱਥੇ ਬੈਠਾ ਸੋਹਣਾ ਵੀ ਲੱਗੇਗਾ ਮਸਤ ਟਾਈਪ ਹੈ। ਆਹੋ ਉਹ ਕਰਵਾ ਦਈਏ ਫਿਰ। ਚਲੋ ਉਹ ਕਰਾ ਦਿੰਦੇ ਹੁਣ ਡਿਪਲੋਮੇ ਨੇ ਇਹੀ ਕੁਝ ਹੋਣਾ ਵਾ ਭਾਜੀ, ਫਿਰ ਆ। ਇਸ ਤਰ੍ਹਾਂ ਹੀ। ਫਿਰ ਬੱਚਾ ਆਵਾਰਾ ਕਰ ਲਓ। ਉਹ ਹਾਫੀ ਨਹੀਂ ਸੀ ਉਦੋਂ, ਹਾਫੀ ਨੇ ਦੱਸਿਆ ਨਹੀਂ ਮੈਂ ਉੱਥੇ ਜਿੱਥੇ ਪਤਾ ਨਹੀਂ ਸਾਊਥ ਅਫਰੀਕਾ ਸੀ, ਬੰਦੇ ਦੇ ਘਰ ਰਿਹਾ ਮੈਂ ਪੂਰਾ ਮਹੀਨਾ, ਤੇ ਮੈਂ ਹਿਸਾਬ ਲਾਇਆ ਕਿ ਯਾਰ ਇਹਨੇ ਨੂੰ ਪੂਲ ਦਾ ਪਾਣੀ ਭਰ ਲਿਆ, ਚਲੋ ਮੈਂ ਕਿਹਾ ਰਹਿ ਰਿਹਾ ਕੋਈ ਨੇਕੀ ਕਰ ਦਵਾ। ਨੇਕੀ ਕਰ ਦਵਾਂ। ਕਹਿੰਦਾ ਮੈਂ ਸਾਰਾ ਪਾਣੀ ਕੱਢਿਆ, ਨਵਾਂ ਭਰਿਆ 12 ਘੰਟੇ ਲਾ ਕੇ। ਬੰਦਾ ਨੇ ਕਿਹਾ ਪਾਣੀ ਕਿਹਨੇ ਬਦਲਿਆ? ਕਹਿੰਦਾ ਮੈਂ। ਕਹਿੰਦਾ ਹੋਇਆ ਸੀ, ਕਹਿੰਦਾ ਭਾਜੀ 8 ਲੱਖ ਰੁਪਏ ਲੱਗਦਾ ਪਾਣੀ ਭਰਨ, ਤੂੰ ਕਿਹਦੇ ਕੋਲ ਪੁੱਛ ਕੇ ਬਦਲਦਾ? ਉਹ ਕਿੱਦਾਂ? ਉਹ ਕਹਿੰਦਾ ਪੈਸੇ ਲੱਗਦੇ ਆ ਪਾਣੀ ਪੂਰ 12 ਘੰਟੇ ਮੋਟਰ ਚੱਲਣੀ। ਪਾਕਿਸਤਾਨੀ 8 ਲੱਖ ਰੁਪਇਆ ਲੱਗਾ, ਹਾਫਿਜ਼ ਸਾਹਿਬ ਨੇ ਕੰਮ ਪਵਾਤਾ। ਪਾਣੀ ਪਰਸਾਦਾ ਆਹ ਨੇਕੀ ਕਰ ਪੂਰ ਮੇਰਾ। ਆਹ ਮੇਰੀ ਪੂਲ ਹੋ ਗਈ ਉਸਤਾਦ ਜੀ, ਕਹਿੰਦਾ। ਮੈਂ ਉੱਥੇ ਮਲੇਸ਼ੀਆ 'ਚ ਦੁਨੀਆ ਦਾ ਸਭ ਤੋਂ ਖਤਰਨਾਕ ਪੂਲ ਹੈਗਾ, ਮੈਂ ਉਹਦੇ 'ਚ ਨਹਾਤਾ ਵਾਂ, ਜਿਹੜਾ ਕਿ ਕਮਜ਼ੋਰ ਦਿਲ ਬੰਦਾ ਨਹਾ ਨਹੀਂ ਸਕਦਾ ਉਹਦੇ 'ਚ। ਇਹ ਲੋ ਚ ਆਲਰੇਡੀ ਮਗਰਮੱਛ ਹੈਗੇ ਭਾਜੀ। ਨਹੀਂ, ਉਸ ਰੂਫਟਾਪ ਤੇ ਆ, ਉਹਦੇ ਤੇ ਉਹ ਜਿਹੜੇ ਨਹੀਂ ਉਹ ਉਹਨਾਂ ਦੇ ਮਲੇਸ਼ੀਆ ਨਜ਼ਰ ਹੁੰਦਾ ਸਾਰਾ ਨਾ 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 ਭਾਈ ਯਾਰ, ਉੱਤੋਂ ਨਜ਼ਰ ਆਉਂਦਾ ਤੇ ਤੁਹਾਨੂੰ ਵੀ ਨਜ਼ਰ ਆਉਂਦਾ। ਹੈ ਸ਼ੀਸ਼ੇ ਦਾ। ਉਹ ਦੁਬਈ ਹਰ ਘਰ 'ਚ ਬਣੇ ਇਦਾਂ ਦੇ ਪੂਲ ਉਹ ਭਾਜੀ। ਯਾਰ ਸ਼ੀਸ਼ੇ ਦਾ ਨਹੀਂ ਹੈਗਾ, ਉਹ ਤੁਸੀਂ ਵੇਖ ਨਹੀਂ ਸਕਦੇ, ਕੋਈ ਬੰਦਾ ਯਾਰ ਇੱਦਾਂ ਤਾਂ ਸਾਜ ਵੀ ਕਹਿੰਦੇ ਮੈਂ ਉਹ ਲੈ ਆਂਦਾ ਵਾ, ਉਹਦੇ ਵਿੱਚ ਪਾਣੀ ਜਮਾ ਕਰ ਲਓ, ਕੈਰੀਅਰ ਬਣਾ ਦਈਏ ਹੁਣ। ਉਸਤਾਦ ਜੀ ਤੇ ਗੱਲਾਂ ਹੀ ਕਰਦੇ ਆ ਯਾਰ, ਲਿਆਂਦਾ ਕਿੱਥੇ ਲਿਆਂਦਾ ਦੱਸੋ ਤੇ ਫਿਰ ਲਾਉਂਦੇ ਨਹੀਂ ਪਏ। ਉਹ ਜਗ੍ਹਾ ਬਹੁਤ ਚਾਹੀਦੀ, ਖਲਾਰ ਚਾਹੀਦਾ ਵਾ। ਪਾਣੀ ਦੇ 2 ਕੰਟੇਨਰ ਪੈਣੇ ਉਹਦੇ 'ਚ। ਆਹੋ ਤੇ ਪਾਓ, ਇਹਨਾਂ ਕੁ ਮੈਂ ਕਿਤੇ ਲੈ ਕੇ ਜਾਣਾ ਹੈ। ਤੇ ਨਹਿਰੀ ਪਾਣੀ ਪਾ ਲਾਂਗੇ ਸਾਜ। ਅੱਜ ਹੀ ਮੁੰਡੇ ਦਾ ਕੈਰੀਅਰ ਬਣਾ ਦਈਏ। ਨਹਿਰੀ ਪਾਣੀ ਨਾਲ ਨਹੀਂ ਭਰਨਾ, ਉਹ ਕਿਹੜੇ ਪਾਣੀ ਨਾਲ ਭਰਨਾ? ਕੋਈ ਖਾਸ ਪਾਣੀ? ਘਰ ਪਿਆ, ਮੈਂ ਸਵੇਰੇ ਉਹਨੂੰ ਪਹਿਲੇ ਉਹਨੂੰ ਫਿੱਟ ਕਰਨਾ, ਉਹਨੂੰ ਲਾਉਣਾ। ਨਾਲੇ ਉਹ ਇਦਾਂ ਦਾ ਨਹੀਂ ਹੁੰਦਾ ਕਿ ਉਹਨੂੰ ਤੁਸੀਂ ਇੱਕ ਵਾਰੀ ਲਾ ਕੇ 2 ਘੰਟੇ ਬਾਅਦ ਉਹਨੂੰ ਜਦੋਂ ਭਰੀ ਰੱਖਣਾ, ਹਾਏ ਹਾਏ ਭਰੀ ਰੱਖਣਾ ਕਮ ਸੇ ਕਮ 3-4-5 ਦਿਨ ਤੇ ਤੁਸੀਂ ਰੋਜ਼ ਉਹ 'ਚ ਨਹਾਉਣਾ। ਨਾ ਉਹ ਸਾਡੇ ਮੁੰਡਾ ਸੈਟਅਪ ਆ ਚੰਗਾ ਭਲਾ ਵੱਡਾ, ਸੀੜੀ ਉਹਦੇ ਨਾਲ ਲੱਗਦੀ, ਫਿਰ ਉਸ ਤੋਂ ਬਾਅਦ ਪਾਣੀ ਕੱਢਣਾ, ਉਹ ਪਾਣੀ ਕੱਢ ਕੇ ਫਿਰ ਉਹਨੂੰ ਵਾਪਸ ਲਵੇਟਣਾ। ਨਹੀਂ ਉਹ ਹੁੰਦਾ ਵਾ ਡਿਸਪੋਜ਼ੇਬਲ। ਘਰ ਦੇ ਵਿੱਚ ਤੁਸੀਂ ਥੋੜੀ ਜਗ੍ਹਾ ਨਹੀਂ ਬਣਾ ਸਕਦੇ, ਉੱਥੇ ਉਹਨੂੰ ਲਾ ਕੇ ਤੇ ਛੱਡ ਦੋ ਉਹਨੂੰ ਫਿਕਸ। ਉਹ ਤੁਸੀਂ ਵੱਡਾ ਲੈ ਕੇ ਆਏ ਹੋ, ਫਿਰ ਉਹ ਜਿਹੜਾ ਹੁੰਦਾ ਨਹੀਂ ਤੇ ਕਿਤੇ ਖੇਤਾਂ ਲਾ ਕੇ 10 ਲਾ ਦਿੰਦੇ ਆ ਸਾਜ ਜੀ, ਪਾਣੀ ਕੱਢਣਾ ਹੋਵੇ ਖੇਤਾਂ ਨੂੰ ਪਾਣੀ ਲਾਤਾ। ਉਹਦੇ ਲਈ ਕੰਮ ਤੋਂ ਵੱਧੀ ਨਹਿਰ ਜਾਣੀ ਉਹਦੇ ਵਿੱਚ। 5 ਫੁੱਟ ਇੰਚ ਆ 10 ਫੁੱਟ ਹੈ ਤੇ 10-12 ਫੁੱਟ ਇੰਚ ਆ। ਮੈਂ ਦੇਖਿਆ ਹੋਇਆ। 5-10 ਹਾਂਜੀ, ਬਾਹਰੋਂ ਉਹ ਵੀ ਲੱਗੀਆਂ, ਅੰਦਰੋਂ ਟੇਬਲ ਵੀ ਪਏ, ਸਾਰਾ ਕੁਝ ਉਹਦੇ ਨਾਲ ਆ। ਸਹੀ ਉਹ ਕਿੰਨੇ ਦਾ ਮਿਲਿਆ? ਵਾਹ ਵਾਹ ਹੋਗਾ। ਸਾਜ ਨਾ ਦਵਾਣੇ ਵੀ ਦਿੱਤੇ ਉਹਨਾਂ ਨੇ ਨਹਾਉਣ ਵਾਸਤੇ। ਲੱਖਾਂ ਰੁਪਏ। ਉਸਤਾਦ ਜੀ ਉਹ ਆਪਣੇ ਸਟੂਡੀਓ ਨਹੀਂ ਖੋਲਣਾ ਫਿਰ। ਨਹੀਂ ਇੱਥੇ ਨਹੀਂ ਖੋਲਣਾ, ਉਹ ਕਿਤੇ ਬਾਹਰ ਥੱਲੇ ਜਗ੍ਹਾ ਨੂੰ ਪਲੇਨ ਚਾਹੀਦੀ ਹੈ। ਕੋਈ ਉਹਨੂੰ ਕਿੰਕਰ ਵੱਟਾ ਤੁਹਾਡਾ ਉੱਤੇ ਪੈਰ ਆ ਗਿਆ, ਲੀਕ ਹੋ ਗਿਆ ਮਿੱਟੀ। ਸਾਡੇ ਫੈਸਲਾਬਾਦ ਚ ਸਾਜੀ ਰੇਲਵੇ ਕਲੋਨੀ ਜਾਣਾ, ਇੱਕ ਕਰੈਕਟਰ ਪੂਲ ਲੈ ਕੇ ਆਇਆ ਵੱਡਾ। ਤੁਹਾਨੂੰ ਪਤਾ ਉਹ ਰੇਲਵੇ ਕੁਆਟਰ ਛੱਤਾਂ ਜਿਹੜੀਆਂ ਕੱਚੀਆਂ ਹੁੰਦੀਆਂ, ਕੱਚੀਆਂ ਹਾਂ। ਉਹਦੇ ਉੱਤੇ ਭਰਿਆ, ਉਹ ਸਾਰੇ ਹੀ ਥੱਲੇ ਆ। ਬੜੀ ਦੁੱਖ ਹੋਇਆ ਪਿਛਲੇ 2 ਸਾਲ ਛੱਤ ਤੇ ਕਿਹਨੇ ਭਰਨਾ ਸੀ ਯਾਰ, ਐਡਾ ਵਜਨੀ ਕੰਮ। ਨਹੀਂ ਨਹੀਂ, ਇਹ ਜਿਹੜਾ ਕੰਟੇਨਰ ਮਿਲ ਜਾਂਦੇ ਪਾਣੀ ਵਾਲੇ, ਹਾਂਜੀ ਉਹ ਕਿੱਥੋਂ ਟੈਂਕਰ ਮਿਲਦੇ? ਕਿੱਥੇ ਮਿਲ ਜਾਏਗਾ ਸਰ? ਕਿੱਥੋਂ ਉਹ ਨਹਿਰ ਤੋਂ ਭਰ ਕੇ ਲਿਆਂਦੇ ਆ, ਉਹ ਮਿਲਦੇ। ਨਹਿਰ ਮਿਲ ਜਾਂਦਾ ਵਾ ਹਾਂਜੀ ਪਾਣੀ ਸਾਫ਼? ਉਹ ਵੱਡੇ ਟਿਊਬਵੈੱਲਾਂ ਤੋਂ ਭਰ ਕੇ ਲਿਆਉਂਦੇ, ਪਾਣੀ ਪੀਣ ਲਈ ਲੋਕਾਂ ਦੇ ਘਰ 'ਚ ਡਿਲੀਵਰ ਕਰਦੇ, ਉਹਨਾਂ ਨੂੰ ਅਸੀਂ ਕਹਾਂਗੇ ਸਾਨੂੰ ਟੈਂਕਰ ਦੇ ਜਾਣਗੇ। ਵੱਡਾ ਟੈਂਕਰ। ਉਹ ਕਿੰਨੇ ਹੁੰਦਾ ਉਹਦੇ ਚ ML ਕਿੰਨਾ ਕੈਨਾ ਕੀ ਹੁੰਦਾ? 500 ml ਹੁੰਦਾ ਮੇਰੇ ਖਿਆਲ। ਸਾਡਾ ਮੈਂ ਅੱਜ ਨਾ ਉਹ ਜਿਹੜਾ ਮੇਰੇ ਕੋਲ ਆਇਆ ਨਾ, ਮੈਂ ਅੱਜ ਜਾ ਕੇ ਦੇਖਦਾ ਮੈਂ ਕਿ ਉਹਦੇ ਚ ਪਾਣੀ ਪੈਂਦਾ ਕਿੰਨਾ। ਕਿੰਨਾ ਵਾ, ਕਿੰਨੀ ਗੈਲਨਸ ਮੈਨੂੰ ਉਹਨੇ ਕਿਹਾ 2 ਪੈਣੇ ਆ। ਕੰਟੇਨਰ? ਹਾਂ, ਤੇ ਉਸ ਤੋਂ ਬਾਅਦ ਸੁਭਾਨ ਅੱਲਾਹ ਫਿਰ 11 ਵੀ ਆ, ਅੰਦਰ ਕੁਰਸੀਆਂ ਵੀ ਲੱਗੀਆਂ ਨੇ, ਬਹਿ ਕੇ ਖਾਓ। 15,000 ਲੀਟਰ ਹੁੰਦਾ ਸਾਜ ਇੱਕ ਟੈਂਕਰ। 5000 ਕਿਊਸਿਕ ਹੁੰਦਾ ਹੀ। ਨਹੀਂ ਨਹੀਂ ਸਾਜੀ 5 ਫੁੱਟ ਉੱਚਾ ਨੀਵਾਂ ਵੀ ਹੋ ਸਕਦਾ ਵਾ। ਉਸ ਤੋਂ ਬਾਅਦ ਉਹਦੇ ਚ ਉਹ ਨਾਲ ਆਉਂਦਾ ਜਿਹੜਾ ਪਾਣੀ ਨੂੰ ਸਾਫ਼ ਕਰਦਾ ਵਾ। ਫਿਲਟਰ ਯਾਨੀ ਤੁਸੀਂ ਪਾਣੀ ਕਮ ਅਜ਼ ਕਮ 2 ਮਹੀਨੇ ਪਾਣੀ ਨਹੀਂ ਬਦਲਦੇ ਲੋਕ ਉਹ ਚ ਐਦੇ ਨਹਾਉਣ ਤੋਂ ਬਾਅਦ ਵੀ, ਕਿਉਂਕਿ ਉਹਦੇ ਅੰਦਰ ਫਿਲਟਰੇਸ਼ਨ ਲੱਗੀ ਆ, ਉਹ ਜਰਾਸੀਮ ਬੈਕਟੀਰੀਆ ਸਾਰੇ ਮਾਰੀ ਜਾਂਦਾ ਨਾਲ ਨਾਲ। ਜੇ ਧੁੱਪੇ ਸਾਜੀ ਪਿਆ ਰਹਿਣਾ ਤਾਂ ਪਾਣੀ ਗਰਮ ਹੋ ਜਾਣਾ। ਨਹੀਂ ਬਹੁਤ ਜ਼ਿਆਦਾ ਪਾਣੀ ਹੁੰਦਾ। ਬਰਫ਼ ਦਾ ਗੋਲਾ ਸੁੱਟਦੇ ਆ। ਨਹੀਂ ਇੰਨਾ ਨਹੀਂ ਗਰਮ ਹੁੰਦਾ, ਤੁਸੀਂ ਉਹ ਚ ਛਾਲ ਮਾਰਨੀ ਆ ਤੇ ਚੱਲਿਆ। ਨਹਿਰ ਹੁੰਦੀ ਗਰਮ। ਇਹ ਤਾਂ ਹਾਂ ਥੱਲੇ ਉਹ ਉਸਤਾਦ ਜੀ ਦਾ ਬਿਹਤਰੀਨ ਹਲਵਾ। ਛੱਤ ਆਪਣੀ ਕਿੱਡੀ ਵੱਡੀ ਆ, ਇੱਥੇ ਛੱਤ ਤੇ ਠੀਕ ਤੇ ਹੋਣਾ। ਛੱਤ ਤੇ ਵੀ ਮਿੱਠੇ ਵਾਲੇ ਘਰ ਛਾਤੀ ਪੈਣੀ ਆ। ਨਹੀਂ, ਝਾਤੀ ਨਹੀਂ ਪੈਣੀ, ਛੱਤ ਤੇ ਇੱਕ ਘਾਟ ਹੈ ਭਲੀ ਨਾ ਤਰੇੜਾ ਆ ਸਕਦਾ। ਬੇਟਾ ਛੱਤ ਫੱਕ ਥੱਲੇ ਆ ਜਾਣੀ ਹੈ ਜਦੋਂ ਇੰਨਾ ਪਾਣੀ ਉੱਤੇ ਪਾਉਣਾ ਤੁਸੀਂ ਕੰਟੇਨਰ। ਉਹਦਾ ਵਜ਼ਨ ਪਤਾ ਕਿੰਨਾ ਹੋਣਾ? ਆਪਾਂ ਥੋੜਾ ਭਰ ਲੈਂਦੇ। ਲੈ ਥੋੜਾ ਭਰ ਲੈਂਦੇ। ਸਾਜੀ ਲੈਂਟਰ ਕਹਿੰਦੇ 1000 ਟਨ ਵਜਨ ਚੱਕ ਉਹ ਲੈਂਦਾ। ਨਹੀਂ ਨਹੀਂ ਚੱਕਦਾ। ਉਹਨੂੰ ਲਾਣਾ ਫਿਰ ਤਾਂ ਫਿਰ ਇੱਕ ਹੋਰ ਹੱਲ ਹੈਗਾ, ਸਾਹਮਣੇ ਜਿਹੜਾ ਪਲਾਟ ਖਾਲੀ ਪਿਆ ਵਾ ਉਹਨੂੰ ਕਹਾਂ ਤੇਰਾ ਭਰਤ ਪਾ, ਮੇਰਾ ਫਰਸ਼ ਜਿਹਾ ਪਵਾ ਕੇ ਤੁਹਾਨੂੰ ਕਿਰਾਏ ਦੇ ਦੂੰਗਾ ਆਪਾਂ ਉੱਥੇ। ਆਹੋ ਇਹ ਹੋ ਸਕਦਾ ਵਾ ਕਿ ਕੋਈ ਪਲਾਟ ਲੈ ਲਓ, ਉਹਦੀ ਅੱਗੋਂ ਕੰਧ ਕਰਾ ਕੇ ਦਰਵਾਜ਼ਾ ਲਵਾ ਕੇ ਉਹਦੇ ਅੰਦਰ ਫਰਸ਼ ਜਿਹਾ ਕਰਵਾ ਕੇ ਆਹੋ।
ਤੇ ਉਹਨੂੰ ਇਸੇ ਕੰਮ ਵਾਸਤੇ ਰੱਖਦਾ ਕਿ ਵੀ ਸਾਡਾ ਪੂਲ ਹੈ। ਇਹ ਹੋ ਸਕਦਾ। ਉੱਥੇ ਹੁਣ ਭਰਤੀ ਪੈਣਾ ਵਾ, ਫਰਸ਼ ਪੈਣਾ, ਮਤਵਾਤਰ ਓਕੇ ਮਕਵਾਣੇ ਹੈਗੇ ਸਾਰੀ ਜਗ੍ਹਾ ਇਦਾਂ ਦੀਆਂ ਐ ਪੂਰੇ ਭਾਰ ਨਾਲ ਚਲੋ ਜੀ ਜਾਮ। ਚਲੋ ਜੀ 1500 ਤੇ ਹੱਥਾਂ ਲਾਵੇ ਨਾ ਪਰ ਉੱਥੇ ਯਾਰ 1500 ਤੇ ਮੱਕੂਆਂ ਨੇ ਚੋਰੀਆਂ ਬਹੁਤ ਹੁੰਦੀਆਂ ਤੇ ਲੇਕਿਨ ਪਾਣੀ ਉੱਥੇ ਰਵੇ, ਸਾਡਾ ਦਾ ਪੂਲ ਖੋਲ ਕੇ ਲੈ ਜਾਵੇ ਇਹ ਸਾਹ ਜੀ ਤੇ ਅਸੀਂ ਜਾਈਏ ਤੇ ਇਹਨੂੰ ਚਾਹੀਏ ਕੱਲਾ ਪਾਣੀ ਦੀ ਬਰਫ਼ ਟੈਪ ਬਣਿਆ ਹੋਇਆ ਤੇ ਅਸੀਂ ਜਾਈਏ ਤੇ ਫਿਰ ਪਾਣੀ ਡੁੱਲੇ ਭਾਜੀ ਤੁਸੀਂ ਆ ਕੇ ਯਾਰ ਮੈਨੂੰ ਛੱਡ ਦੋ, ਹੁਣ ਉਹਦਾ ਮੁੰਡੇ ਦਾ ਕੈਰੀਅਰ ਉਸਤਾਦ ਜੀ, ਉਹਦਾ ਉਸਤਾਦ ਜੀ ਮੈਂ ਕੈਰੀਅਰ ਮੈਂ ਬਣਾ ਲਾਂਗਾ ਯਾਰ। ਕਰਨੀ ਆਪਣੀ ਮਰਜ਼ੀ ਆ, ਅਸੀਂ ਤਾਂ ਦੱਸ ਹੀ ਦੱਸਦੇ ਸਿਆਣਾ ਬੰਦਾ ਰਾਹ ਹੀ ਦੇ ਸਕਦਾ। ਝੰਗ ਬਾਜ਼ਾਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਇੱਕ ਬੰਦਾ ਰੰਗੀਨ ਹੋ ਕੇ ਬਣਾਉਂਦਾ, ਹਾਂ ਉਹਨੂੰ ਬੰਦਾ ਚਾਹੀਦਾ ਵਾ। ਓਏ ਹੁੱਕਿਆਂ ਦਾ ਕੰਮ ਨਹੀਂ ਚੱਲਣਾ ਮਿੱਠੇ, ਕੋਈ ਵੀ ਨਹੀਂ ਯਾਰ ਚੱਲਣਾ। ਹੁਣ ਨਾ 10,000 ਰੁਪਇਆ ਲੱਗਣਾ, ਕਾਰੋਬਾਰ ਚੱਲਣ ਦੀ ਵੀ ਗਾਰੰਟੀ ਹੈ ਮਿੱਠਾ ਜੀ। ਕਿਹੜਾ ਜੀ? ਪੁੱਲ ਥੱਲੇ ਇੱਕ ਅੱਡਾ ਜਿਹਾ ਸਪੀਕਰ ਲਾ ਕੇ ਨਾਲ ਇਹ ਜੈਜ਼ Song ਦੀ ਟਿਮ ਫ੍ਰੀ ਹਾਸਲ ਕਰੋ, ਫੇਰ ਜੀ। ਆਪਣੀ ਜੈਜ਼ Song ਦੀ ਸਿਮ ਇਹਦੇ ਚ ਉਹਨੂੰ ਕੀ ਬਚੂਗਾ ਫ੍ਰੀ ਆ ਦੇ ਕੇ? ਜੀ ਉਹ ਕੰਪਨੀ ਉਹਨੂੰ Commission? ਹਾਂਜੀ ਚੰਗੇ ਭਲੇ 20 ਰੁਪਏ ਰੁਪਏ ਪਾਸੇ ਮਿਲਣ ਡਿਆ ਵਾ। 1000 ਸਿਮ ਕੱਢਦੀ ਇਹਨੂੰ 10000 ਮਿਲਣਾ ਸਾਹ अपनी ਜੀ। पसंद का नंबर यहाँ से हासिल करे, Golden सारा number। कुछ उन्होंने को ਉਹ ਨਹੀਂ ਯਾਰ। ਯਾਰ ਇੱਕ ਕੰਮ ਕਰਦੇ, ਮੈਂ ਤੁਹਾਨੂੰ ਦੱਸਦਾ, ਉਹੀ ਜਿਹੜਾ ਆ ਸਾਡੀ ਜਗ੍ਹਾ ਨਹੀਂ ਬਾਹਰ ਵਾਲੀ, ਆ ਜਿਹੜੀ ਛੱਤ ਹੈ, ਇੱਥੇ ਮੈਂ ਨਾਪਦਾ ਵਾਂ, ਅੱਜ ਦਾ ਮੈਂ ਨਾਪ ਲੈਣਾ ਕਿੰਨੇ ਫੁੱਟ ਇੰਚ ਤੇ ਕਿੰਨੇ ਫੁੱਟ ਇੰਚ, ਉੱਥੇ ਲਾ ਦਿੰਨੇ ਆ, ਪਾਣੀ ਭਰ ਦਿੰਨੇ ਇੱਕ ਮਹੀਨਾ ਚ ਨਹੀਂ ਤੇ ਗਰਮੀਆਂ ਨਾਲ ਪਾਣੀ ਭਰਿਆ ਇੱਕ ਸੀਜ਼ਨ ਲੰਘ ਜਾਂਦਾ ਪਾਣੀ ਨਾਲ। ਉਹ ਕਿਉਂਕਿ ਉਹਦੇ ਅੰਦਰ ਫਿਲਟਰੇਸ਼ਨ, ਹਾਂ ਉਹਦੇ ਅੰਦਰ ਫੈਸਲ ਦਾ ਫਿਲਟਰੇਸ਼ਨ ਲੱਗੀ ਹੁੰਦੀ ਹੈ, ਉਹ ਚੱਲਦਾ ਰਹਿੰਦਾ ਵਾ, ਉਹ ਸਾਰੀ ਦਿਹਾੜੀ ਸਾਰੀ ਰਾਤ ਉਹਨੂੰ ਪਾਣੀ ਨੂੰ ਸਾਫ਼ ਕਰਦਾ ਰਹਿੰਦਾ। ਪਾਣੀ ਗੰਦਾ ਨਹੀਂ ਹੁੰਦਾ, ਜੇ ਗੰਦਾ ਹੋਵੇ ਉਤੋਂ ਤੋਂ ਜੇ ਮਾੜਾ ਮਾੜਾ ਲਾ ਲਓ ਚਮਚੀ ਉਹਦੇ ਨਾਲ, ਚਮਚੇ ਨਾਲ। ਹਾਂਜੀ ਸਹੀ ਤਰ੍ਹਾਂ नहीं 40 मिलती ਉਹ स्टार्ट ਜਾਲੀ ਮਿਲਦੀ ਹੈ ਉਸਤਾਦ ਜੀ ਉਸਤਾਦ ਜੀ, ਉਹਦੇ ਚ ਮੱਛੀਆਂ ਛੱਡੀ ਓਏ ਮਸਾਜ ਮੱਛੀ ਨਹੀਂ, ਉਹ ਛੋਟੀ ਛੋਟੀ ਮੱਛੀ ਜਿਹੜੀ ਨਾ ਹੁੰਦੀ, ਮਸਾਜ ਮੱਛੀ ਕਿਹੜੀ ਹੁੰਦੀ? ਉਸਤਾਦ ਜੀ ਤੁਸੀਂ ਕਿਹੜੇ ਮੁਲਕ ਦੇ ਵਿੱਚ ਮੱਛੀਆਂ ਮਸਾਜ ਕਰਦੀਆਂ ਪੈਰਾਂ ਨਾਲ ਐ? ਉਹ ਮਲੇਸ਼ੀਆ ਚ। ਮੈਂ ਰਾਤੀ ਦੇਖਣੇ ਆ ਸਾਜੀ ਸਮੁੰਦਰ 'ਚ ਇੱਕ ਐਸੀ ਮਛਲੀ ਆ, ਉਹਨੂੰ ਕੋਈ ਮਛਲੀ ਨਹੀਂ ਖਾਂਦੀ ਕੁਦਰਤੀ। ਯਾਨੀ ਉਹਨਾਂ ਨੇ ਦੱਸਿਆ ਕਿ ਜਿੰਨੀਆਂ ਮਛਲੀ ਨੇ ਨਾ, ਉਹਨਾਂ ਦੀ ਨਫਸੀਆਤ ਦੇ ਵਿੱਚ ਉਸ ਮਛਲੀ ਦੇ ਬਾਰੇ 'ਚ ਇਹ ਆ ਕਿ ਇਹ ਬੈਕਟੀਰੀਆ ਖਾਂਦੀ ਹੈ ਮੂੰਹ ਦੇ। ਹਾਂਜੀ। ਯਾਨੀ ਉਹ ਜਿੱਥੇ ਜਾਂਦੀ ਹੈ ਨਾ, ਵੱਡੀ ਮਛਲੀ ਨਾਲ ਮੂੰਹ ਖੋਲ ਲੈਂਦੀ, ਉਹ ਅੰਦਰ ਜਾ ਕੇ ਟਕ 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 ਟਕ, ਉਹ 2-3 ਜਣੀਆਂ ਲੱਗਦੀਆਂ ਨੇ ਕੰਮ ਤੇ, 15 ਮਿੰਟਾਂ 'ਚ ਉਹਦਾ ਪੂਰਾ ਮੂੰਹ ਸਾਫ਼ ਕਰਕੇ ਦੁਬਾਰਾ ਜਾਂਦੀ। उन्होंने खुराक ਖਾਂਦਾ ਆ? ਨਹੀਂ 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 ਨਹੀਂ, नहीं वो बैक्टीरिया ਉਹਨਾਂ ਦੀ ਖੁਰਾਕ, ਤੇ ਉਹਨੂੰ ਕੋਈ ਨਹੀਂ, ਇਸ ਲਈ ਉਹਨੂੰ ਕੋਈ ਨਹੀਂ ਖਾਂਦਾ। ਉਹ ਵੇ ਉਹਦੇ ਉਹ ਸਾਰੀਆਂ ਮੱਛਲੀਆਂ ਦਾ ਜੇ ਨਾ ਵੀ ਇਹ ਕਾਰੀਗਰ ਨੇ ਇਸ ਕੰਮੇ ਤੁਰੇ ਫਿਰਦੇ ਨੇ। ਉਸਤਾਦ ਜੀ 6 ਮਹੀਨੇ ਦੇ ਵਿੱਚ ਮੱਛੀ ਪਾਲ ਕੇ ਵੱਡੀ ਹੋ ਜਾਂਦੀ ਹੈ। ਤੁਸੀਂ ਅਗਰ 200 ਮੱਛੀ ਪਾਓ ਨਾ, ਉਹ ਕਮ ਤੋਂ ਕਮ ਕੁਛ ਨਹੀਂ, ਉਹ 5000 ਕਿਲੋ ਬਣਨੀ ਯਾਨੀ ਪੂਲ ਦੇ ਵਿੱਚ ਇਹ ਕਰ ਲਈ। ਪੂਲ ਦੇ ਵਿੱਚ ਹੈ ਕਰ ਮੇਰੀ ਮੰਨੋ ਉਸਤਾਦ ਜੀ ਫਿਰ ਇੱਕ ਜਿੱਥੇ ਇੰਨਾ ਕਰਨਾ ਵਾ, ਮੇਰਾ ਭਰਾ ਦੋਸਤ ਆ 1100 ਰੁਪਏ ਦਾ ਮਗਰਮੱਛ ਦੇਣਾ ਵਾ, ਇੰਨਾ ਨਾਪ ਕੇ 2.5 ਫੁੱਟ ਦਾ ਜਿਹੜਾ ਉਹ ਬਾਹਰ ਗਰਾਊਂਡ 'ਚ ਰੱਖ ਲਈਏ, ਪਿੱਛੇ ਰੱਖੋ। ਨਾਲ ਉਧਰ ਮਛਲੀਆਂ ਰੱਖ ਲਈਏ, ਗਰਾਊਂਡ 'ਚੋਂ ਰੱਖ ਲਈਏ, ਇੱਧਰ ਖੁੱਡਾ ਮੁਰਗੀਆਂ ਦਾ ਬਣਾ ਲਈਏ। ਓਕੇ ਡਨ। ਨਹੀਂ ਮੱਛੀਆਂ ਦਾ ਸਿਰਫ ਕਰੋ ਉਸਤਾਦ ਜੀ। ਬਸ ਭਾਈ ਜਾਨ ਉਹਦੇ ਪਾਣੀ ਦਾ ਹਿਸਾਬ ਕਿਤਾਬ ਨਾ ਹੁੰਦਾ ਵਾ, ਕੁਛ ਨਹੀਂ, ਟੈਂਪਰੇਚਰ ਦਾ ਹਿਸਾਬ ਕਿਤਾਬ ਹੁੰਦਾ ਵਾ, ਖੁਰਾਕ ਪਾਣੀ ਲੈ ਮੈਂ ਕਹਿੰਦਾ ਹਾਂ ਕਿ ਪਾਣੀ ਯਾਰ ਚੇਂਜ ਵੀ ਹੁੰਦਾ ਵਾ, ਚੇਂਜ ਨਾ ਵੀ ਹੋਵੇ ਨਾ, ਉਹਦਾ ਜਿਹੜਾ ਪਾਣੀ ਦਾ ਕੀ ਹੁੰਦਾ ਦਰਜਾ, ਟੈਂਪਰੇਚਰ ਉਹਦਾ ਬਹੁਤ ਮੈਨੇਜ ਕਰਨਾ। ਤੁਸੀਂ ਘਰ ਮੱਛੀ ਲਿਆਵਾ, ਅਸੀਂ ਲਿਆਉਣੇ ਬੋਤਲਾਂ 'ਚ, ਚੌਥੇ ਪੰਜਵੇਂ ਦਿਨ ਮਰੀਆਂ ਹੁੰਦੀਆਂ ਮਰ ਜਾਂਦੀ। ਉਸਤਾਦ ਜੀ ਸਰਦੀਆਂ ਨੂੰ ਰਾੜ ਸੁੱਟਦਿਆ ਕਰਾਂਗੇ ਪੂਲ ਦੇ। ਉਹਦੇ ਵਿੱਚ ਉਹ ਨਾਲ ਸਰਦੀਆਂ 'ਚ ਕਹਿੰਦਾ ਜਿਹੜਾ ਪਾਣੀ ਵਾਲਾ ਰਾੜ ਆ ਵਿੱਚ ਰੱਖ ਦਿਆ ਕਰਾਂਗੇ। ਆਹੋ ਉਹ ਨਹੀਂ ਇਹਦੇ ਯਾਰ, ਮੱਛੀਆਂ ਭੁੱਜ ਕੇ ਉੱਪਰ ਆਈਆਂ 74 ਲੱਖ ਰੁਪਏ ਬਿੱਲ ਆ ਜਾਣਾ ਮਹੀਨੇ 'ਚ। ਮੈਂ ਮੱਛਲੀਆਂ ਦਾ ਫਾਰਮ ਦੇਖਿਆ ਉਸਤਾਦ ਜੀ, ਏਡੀ ਸੋਹਣੀ ਮੱਛੀ ਉਸਤਾਦ ਜੀ, ਉਹਨੇ ਨਾ ਉਹ ਗੋਲ ਜਿਹੇ ਬਣਾਏ ਹੋਏ ਨੇ ਮਿੱਟੀ ਦੇ। ਪੂਲ, ਐਕਵੇਰੀਅਮ। ਹਾਂਜੀ ਉਹ ਇਦਾਂ ਹੀ ਹੁੰਦਾ, ਫਿਰ ਸ਼ਿਫਟ ਵੀ ਕਰਦੇ ਆ, ਹਾਂਜੀ ਉਸਤਾਦ। ਸਾਈਜ਼ ਦੇ ਹਿਸਾਬ ਨਾਲ ਸ਼ਿਫਟਿੰਗ ਕਰਦੇ ਆ। ਉਹ ਸ਼ਿਫਟ ਕਰਦੇ ਨੇ ਫਿਰ। ਹਾਂਜੀ ਉਹ ਮੱਛੀ ਏਡੀ ਮੱਛੀ ਉਸਤਾਦ ਜੀ, ਫਿਰ ਉਹ ਮਾਰਕੀਟ 'ਚ ਜਾ ਕੇ ਪੂਰਾ ਕੰਟੇਨਰ ਭਰ ਕੇ ਵੇਚਿਆ। ਕਰ ਲਈ ਫਿਰ ਇਹ ਤੁਸੀਂ ਉਸਤਾਦ ਜੀ ਤੇ ਉਹ ਪੂਲ ਸੇਲ ਨੂੰ ਕਰਾ ਦੇ ਉੱਥੇ। ਸੇਲ ਨੂੰ ਤੁਸੀਂ ਸਿਰਫ GTS ਨਾ ਉਸਤਾਦ ਖੁਰਾਬਾਦ ਨੂੰ ਭੇਜਣਾ, ਸਿਰਫ ਇਹਨੇ ਰਾਵਲਪਿੰਡੀ ਵਾਲੇ ਸਟੇਟ ਚੋਂ ਕੇ ਖਲੋਣਾ, ਕੁਝ ਵੀ ਨਹੀਂ ਕਰਨਾ। ਨਹੀਂ ਤੇ ਮੈਂ ਤੇ ਮੇਰੀ ਗੱਲ ਸੁਣ, ਇੱਕ ਪਲਾਟ ਲੈ ਆ ਜਿਹੜਾ ਮੈਂ ਲਿਆਇਆ ਨਾ ਸਵਿਮਿੰਗ ਪੂਲ, ਹਾਂ। ਉਹਨੂੰ ਉੱਥੇ ਫਿੱਟ ਕਰ ਦਿੰਦਾ ਵਾ। ਆ ਉਹਨੂੰ ਕਹ ਉੱਥੇ ਉਹ ਜਿਹੜਾ ਟਿਕਟ ਲਾ ਕੇ ਪਾਈ ਜੀ। 100 ਰੁਪਏ ਫੀ ਬਚਾ। ਹਾਂ ਨਾ ਹੁੰਦਾ ਉੱਥੇ ਕਰ ਲਓ ਇਹ ਸਭ, ਨਾਲ ਪੀਂਗਾ ਲਾ ਲਵੇ ਛੁੱਟੀਆਂ ਪਲਾਟ 'ਚ, ਖਾਣ ਪੀਣ ਦਾ ਸਮਾਨ ਰੱਖ ਨਾਲ ਉਹ ਭੰਗੜਾ ਦਾ ਲਾਹੌਰ, ਕਰਾਚੀ, ਫੈਸਲਾਬਾਦ, ਇਸਲਾਮਾਬਾਦ ਉਹ ਲਾ ਲਵੇ ਨਾਲ। ਪੂਰਾ ਫਨ ਲੈਂਟ ਹੈ। ਉਸਤਾਦ ਜੀ ਫਨ ਬੜਾ ਆਪਣਾ ਮਿਨੀ ਜਿਹਾ ਫਨਲੈਂਡ ਬਣਾ ਲਾ ਛੋਟਾ। ਉਹ ਕਿੰਨੇ ਬੰਦੇ ਦੀ ਗੁੰਜਾਇਸ਼ ਹੈ ਪੂਲ ਦੇ ਵਿੱਚ? ਉਹਦੇ 'ਚ ਕਿੰਨੇ ਕੁ ਬੰਦੇ ਨਾਲ 6-7 ਬੰਦੇ ਨਾਲ ਲੈਂਦੇ ਆਰਾਮ। ਇਹਦੇ ਕਿਉਂ ਕੀ ਗੱਲ? ਫਿਰ ਅੱਧਾ ਦਾ ਘੰਟਾ ਨੱਪਣਾ ਪੈਣਾ। ਨਹੀਂ ਘੰਟਾ ਦੇ ਦੇਵੇ ਨਾ, 1 ਘੰਟਾ ਪੂਰਾ ਪੂਲ ਲੈਣਾ, ਫੈਮਲੀਆਂ ਨੇ ਦੂਜਿਆਂ ਨੇ ਰੈਂਟ ਤੇ ਲੈਣਾ ਕਿ ਭਾਈ ਇਹ ਸਾਨੂੰ 2 ਘੰਟੇ ਵਾਸਤੇ ਦੇ ਦਿਓ। ਛੋਟਾ ਜਿਹਾ ਆਪਣਾ ਮਿਨੀ ਜਿਹਾ ਜਵਾਦ ਕਲੱਬ ਬਣਾ ਲਾ। ਐ ਸਹੀ ਕਿ ਉਸਤਾਦ ਜੀ ਨੇ ਮਸ਼ਵਰਾ ਸਹੀ ਦਿੱਤਾ ਵਾ, ਸੱਚੀ ਇਹ 'ਚ ਬਚਤ ਬੜੀ ਆ। ਇਹ ਤਾਂ ਕਰ ਲਓ, ਨਾਲੇ ਕਿਤੇ ਆਪ ਹੀ ਦਿਲ ਕੀਤਾ ਤਾਰੀ ਲਾ ਲਈ, ਉਹ ਤਾਂ ਨਾ ਪੈ ਪਾਏ।
ਨਹੀਂ ਤੇ ਉਹ ਸ਼ਰਾਰਤ ਨਹੀਂ ਕਰ ਸਕਦਾ ਸਾਹ ਜੀ, ਕੋਈ ਸ਼ਾਇਦ ਚਾਕੂ ਚੁੱਕੂ ਬੰਦਾ ਨਹਾਉਂਦਾ ਫੇਰ ਜੋ ਸੀਸੀਟੀਵੀ ਵੀ ਲਵਾਵਾਂਗੇ। ਨਹੀਂ ਉਹ ਨਹੀਂ ਫੇਰਦਾ ਨਹੀਂ ਇਹ ਬਾਜੀ- ਇਹਨਾਂ ਨੇ ਬਣਾਇਆ ਵਾ ਨਾ ਉਹ ਲੋਕਾਂ ਨੇ, ਯਾਰ ਤੁਸੀਂ ਉਹਦੀ ਵੀਡੀਓਜ਼ ਦੇਖੋ, ਲੋਕਾਂ ਨੇ ਆਪਣੀਆਂ ਕੋਠੀਆਂ 'ਚ ਰੱਖੇ ਨੇ ਤਾਂ ਕਿ ਉਹ ਕਿਉਂਕਿ ਜਦੋਂ ਪੂਲ ਬਣਾਉਣਾ ਉਹਦੇ ਫਿਰ ਪੂਰੀ ਉਹਦੀ ਕੰਸਟਰਕਸ਼ਨ ਚਾਹੀਦੀ ਹੈ ਨਾ। ਇਹਦਾ ਇਹ ਹੈ ਕਿ ਉਹਨਾਂ ਨੇ ਮੈਲਵਰ ਬਣਾ ਕੇ ਰੱਖੇ, ਪੂਰੀਆਂ ਗਰਮੀਆਂ ਆਰਾਮ ਨਾਲ ਨਿਕਲ ਜਾਂਦੀਆਂ। ਡਿਸਪੋਜ਼ੇਬਲ ਹੁਣ ਇਹ ਨਾ ਹੋਵੇ ਬੱਚੇ ਨਹਾ ਰਹੇ ਨੇ, ਬਾਹਰ ਪੌੜੀ ਲੱਗੀ, ਜਦੋਂ ਤੁਸੀਂ ਪੌੜੀ ਚੜ੍ਹ ਕੇ ਤੁਸੀਂ ਅੰਦਰ ਛਾਲ ਮਾਰ ਲਈ। ਉਸਤਾਦ ਜੀ ਸਵਿਮਿੰਗ ਪੂਲ ਕਿੰਨਾ ਡੂੰਘਾ ਹੁੰਦਾ ਭਲਾ ਤੁਹਾਨੂੰ ਪਤਾ? ਕਿੰਨਾ ਮੁਖਤਲਿਫ ਹੁੰਦਾ ਜਿੰਨਾ ਮਰਜ਼ੀ ਕਰ ਨਾ 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 ਇੰਜ ਇੰਜ ਕਰਦਾ ਥੱਲੇ ਨੂੰ ਲੈ ਜਾਂਦਾ ਹੁੰਦਾ। ਹਾਂਜੀ ਉਸਤਾਦ ਜੀ ਇੰਜ ਕਰਦਾ ਪਹਿਲੇ 4 ਫੁੱਟ, 6 ਫੁੱਟ, 8 ਫੁੱਟ, 22 ਫੁੱਟ, 30 ਫੁੱਟ, 38 ਉਹ ਫੁੱਟ। ਭਾਜੀ ਭਾਜੀ। ਜਾਣ ਦਿਓ। 30 ਫੁੱਟ ਤੋਂ ਛਲੇਡਾ ਬਾਹਰ ਆ ਜਾਂਦਾ ਵਾ। ਭਰਾਵਾ 38 ਫੁੱਟ ਤੱਕ 16 ਫੁੱਟ ਦੀ ਛੱਤ ਹੁੰਦੀ ਘਰ ਦੀ। ਹਾਂਜੀ ਉਹ ਜਿਹੜਾ 38 ਫੁੱਟ ਹੁੰਦਾ ਨਾ, ਉਹ 올림픽ਸ ਵਾਲੇ ਨਾ ਉੱਤੋਂ ਜਿਹੜੀ ਘੁੰਮ ਕੇ ਨਹੀਂ ਛਾਲ ਮਾਰਦੇ। ਪਤਾ ਕੀ ਗੱਲ ਆ, ਹੁਣ ਤੁਸੀਂ ਕਹਿਣਾ ਵੀ ਇਹ ਕਾਰੋਬਾਰ ਨੂੰ ਅਸੀਂ ਛੋਟਾ ਸਮਝਦੇ ਆ। ਐਮਰਜੈਂਸੀ ਵਾਰਡ ਦੇ ਵਿੱਚ ਜਿਹੜੇ ਹਾਲਾਤ ਨਿਕਲਦੇ ਆ, ਹੁਣ ਪੈਣ ਅਸੀਂ ਨਾਲ ਨਿਕਲੇ ਇੰਨੇ ਕੁ ਬੰਦੇ ਨੂੰ, ਉਹਨਾਂ ਕਿਹੜਾ ਸੁੱਟਣੀ ਆ। ਸੇਲ ਖਲੋਵੇ, ਸੇਲ ਮੈਡੀਕਲ ਕਬਾੜ ਐ ਸੇਲ ਲਵੇ 5-15 ਰੁਪਏ ਨਾਲ ਮੇੜੀ ਆ। ਐ ਸੇਲ ਗਦੂਦ ਨਿਕਲਦੀ ਆ, ਸੇਲ ਗਦੂਦਾਂ ਉਹ ਇਕੱਠੀਆਂ ਕਰੇ, ਪੱਥਰੀ ਨਿਕਲਦੀ ਉਹ ਉਹਨਾਂ ਸ਼ੀਸ਼ੇ ਦੇ ਲਾ ਕੇ ਵੇਚੇ ਬਾਹਰ। ਇਨਸਾਨੀ ਆਜ਼ਾਦ ਆ ਕਬਾੜੀਆ ਬਣ ਜਾਵੇ। ਕਬਾੜੀਆਂ ਬਣ ਮੈਂ ਤੈਨੂੰ ਕਿਹਾ ਉਹਨਾਂ ਨੇ ਫੜ ਕੇ ਲਾ ਦੋ ਵਾਲੇ ਵਿਟੇ ਤੈਨੂੰ ਕੁੱਟਣਾ ਹੀ। ਕਿਉਂ ਮੇਰੀ ਗਲਤੀ ਕੀ? ਅਸੀਂ ਬੱਚੇ ਦਾ ਤੇਰੀ ਫਿਊਚਰ ਗਲਤੀ ਬਣਾਉਂਦੇ ਆ। ਤਾਂ ਕਰਕੇ। ਆ ਚਲੋ ਭਾਈ ਡਰੋਨ ਨੇ ਤੁਸੀਂ ਤੁਹਾਡਾ ਸੋਚਣ ਦੇ ਉਹਨੂੰ ਡਰੋਨ ਦੇ ਮਿੱਟਰ ਦੱਸ ਸਹੀ ਸ਼ੈਂਟਿਆਂ ਦਾ ਕੰਮ ਕਰ ਲੇਗਾ, ਸ਼ੈਂਟਿਆਂ ਦਾ ਕਰ ਲਿਆ ਦਾ ਸਿਰ ਸ਼ੈਂਟ ਘੋੜਾ ਭਜਾਉਣੇ ਸ਼ੈਂਟੇ ਨਹੀਂ ਹੁੰਦੇ, ਉਹ ਬਣਾਉਣੇ ਬਸ, ਕਰਨਾ ਵੀ ਕੁਝ ਨਹੀਂ। ਉਹਦੇ ਨਾਲ ਭਜਾਉਣਾ ਕਿਹਨੂੰ ਆ? ਘੋੜੇ ਆਪ ਦਾ ਭਜੀ ਜਾਵੇ, ਆਪਣੇ ਮਾਰ ਕੇ ਆ। ਸ਼ਰਾਬ ਨੂੰ ਲੱਗ ਜਵਾਨੇ ਕਰਿਆ ਭਜਣ ਲੱਗ ਗਿਆ। 50 ਰੁਪਏ ਯਾਰ ਉਹੀ ਕੰਮ ਦੱਸਣੇ ਆ, ਪਿੱਕ ਪੁਣਾ ਸਾਰਾ ਨਿਜ਼ਾਮ ਉਹੀ ਮਾੜਾ। 5 ਰੁਪਏ 10 ਰੁਪਏ ਵੀ ਉਹਨੂੰ ਕੋਈ ਵੱਡੀ ਲੈਵਲ ਕਰਾ। ਬਿਜ਼ਨਸ ਹੀ ਬਗਾ ਇਹ ਆਪ ਅੱਜ ਜਿੱਦਾਂ ਦੇ ਆਪ ਇਹਨਾਂ ਨੂੰ ਉਦਾਂ ਹੀ ਦੱਸਣਾ, ਉਹ ਤਾਂ ਦੇਖ ਲਾ। ਉਸਤਾਦ ਜੀ ਨਾ ਪੈਦ ਕੰਮ ਦੱਸੋ ਜਿਹੜੇ ਕੰਮ ਡਿਫਿਕਲਟ ਹੈ, ਜਿਹੜੇ ਲੋਕੀ ਕਰਨ ਨਹੀਂ ਡੇ। ਲੇਕਿਨ ਇੱਕ ਚੀਜ਼ ਮੈਂ ਸੋਚੀ ਉਸਤਾਦ ਜੀ, ਰੈਸਟੋਰੈਂਟ ਦਾ ਮੈਂ ਸੋਚਿਆ ਹੋਇਆ, ਕਰੋੜਾਂ ਰੁਪਈਆ ਭਰ ਸਕਦੇ ਹੋ। ਕਰੋੜਾਂ ਰੁਪਈਆ ਨਹੀਂ, ਅੱਧਾ ਕੁ ਕਰੋੜ ਭਰ ਸਕਦਾ। ਨਹੀਂ ਫਿਰ ਫਿਰ ਇਹਦਾ ਬਿਹਤਰੀਨ ਹੱਲ ਆ, ਅੱਧਾ ਕਰੋੜ ਜ਼ਾਇਆ ਨਾ ਕਰੋ, ਬੱਚਾ ਏਦਾਂ ਦਾ ਨਹੀਂ ਹੈ, ਉਹਨੇ ਨਹੀਂ ਕਰਨਾ। ਓਕੇ ਕਰ ਆਪ ਸੰਭਾਲੋ। ਪਰ ਠੀਕ ਹੈ, ਮੈਂ ਰੈਸਟੋਰੈਂਟ ਪਾ ਕੇ ਉਹਨੂੰ ਮੈਂ ਆਪਣੇ ਨਾਲ ਰੱਖਣਾ। ਲੈ ਲਓ। ਮੈਂ ਫਾਈਨਲ ਇਹੀ ਸੋਚਿਆ ਹੈ ਨਾ। ਤੁਸੀਂ ਥੋੜੇ ਜਿਹੇ ਪੁਆਇੰਟ ਤੋਂ ਸ਼ੁਰੂ ਕਰਨਾ ਵਾ। ਹੁਣ ਇੱਕ ਮਿਸਾਲ ਆ, ਤੁਸੀਂ ਰੈਸਟੋਰੈਂਟ ਪਾਇਆ, 10 ਕਿਲੋ ਦੇਸੀ ਮੁਰਗਾ ਲਿਆਂਦਾ, ਉਸ ਬੱਚੇ ਨੇ ਪਹਿਲੀ ਝਪੜੇ 'ਚ ਖਾ ਜਾਣਾ। ਰਾਤ ਬੈਠੇ ਯਾਰ ਦੇਖੇ ਇਹਨੇ ਕੀ ਸਮਝਿਆ ਤੇਰੇ ਮੁੰਡੇ ਨੂੰ ਯਾਰ? ਫਿਰ ਕੱਲ ਕੀ ਸੋਚਿਆ ਦੇਖਣਾ ਵਾ, ਪਿਓ ਨਾਲ ਫੁੱਟ ਮੂੰਹ ਵੱਡਾ ਵਾ ਉਹਦਾ। ਬਾਉਂਤਰ ਟਰੈ ਪਾਉ ਤੁਸੀਂ ਆਪ ਦੇਖੋ। ਘਰ ਜਿਹੜੀ ਸ਼ੈ ਬਈ ਖਾਈ ਜਾਂਦਾ, ਸੁਰਮਾ ਖਾ ਗਿਆ ਪਰਸੋਂ, ਲੈ ਸੁਰਮਾ ਸੁਰਮਾ ਖਾ ਕੇ ਸਾਰਾ ਕੁਝ ਖਾ ਗਿਆ ਵਾ, ਸ਼ੈਂਪੂ ਵਾਲੀ ਬੋਤਲ ਪੀ ਗਿਆ। ਉਹ ਹਾਫ ਫਰਾਈ ਅੰਡੇ ਕਰਕੇ ਉੱਤੇ ਸੁਰਮਾ ਪਾ ਰਿਹਾ ਹੁੰਦਾ ਹੈਗਾ। ਉਹ ਸੁਰਮਨ ਕਾਲੀ ਵਿੱਚ ਸਮਝਦਾਰ ਆਹੋ। ਆ ਗਿਆ ਵਾ। ਪੰਪ ਵਾਲਾ ਕਵਰ ਖਾ ਗਿਆ, ਜਿਹੜਾ ਉੱਤੇ ਢਕਿਆ ਹੁੰਦਾ ਉਹ ਖਾ ਗਿਆ। ਉਹਦਾ ਆਟਾ ਦੇ ਕੈਰੀਅਰ ਪਿਆ ਘਰ। ਵਿਚਾਰੇ ਦਾ ਹੁਣ ਸ਼ੁਰੂ ਹੋਣਾ। ਤੁਸੀਂ ਕੋਈ ਵਿੱਚ ਗਾਰਮੈਂਟਸ ਦਾ ਕੰਮ ਕਰ ਲੈ। ਕਰ ਲੈ। ਹਾਂ ਗਾਰਮੈਂਟ ਤਾਂ ਸਹੀ। ਗਾਰਮੈਂਟਸ ਦਾ ਕੰਮ ਕਰੋ, ਕਿਉਂਕਿ ਹਰ ਬੰਦੇ ਨੇ ਪਾਣੇ ਕੱਪੜੇ। ਹਾਂ ਇਹਦਾ ਕੰਮ ਕਰੋ। ਆ ਸਹੀ। ਫਿਰ ਉਹਨੂੰ ਉਹ ਕੱਪੜੇ ਕਿੱਥੋਂ ਲੈਣੇ? ਲੇਡੀਜ਼ ਦਾ ਜੈਂਟ ਦਾ ਲੇਡੀਜ਼ ਦਾ ਉਸਤਾਦ ਜੀ ਕਰੇ ਨਾ। ਅੱਛਾ। ਕੱਪੜੇ ਲੈਣੇ ਕਿੱਥੋਂ? ਯਾਰ ਭਾਈ ਵੀ ਕਹਿ ਦਿੰਦੇ ਮਾਰ ਕੇ ਲਵਾ ਦਿੰਦੇ ਆ। ਉਹ ਸਿਰਫ ਬਨਾਨਾ ਪਾ ਕੇ ਫੁੱਲੀਆਂ ਕਰਨੀਆਂ ਆਪਾਂ, ਫੁੱਲੀ ਕੀਤੀ ਅੱਲਾ ਉਹ ਨਹੀਂ ਹੋਣਾ। ਯਾਨੀ ਸਮਾਲ ਸਾਈਜ਼ ਨੂੰ ਮੀਡੀਅਮ ਕਰਨਾ ਤੇ ਮੀਡੀਅਮ ਨੂੰ ਲਾਰਜ ਲਾਜ ਕਰਨਾ। ਕਰਨਾ ਵੀ ਕੁਝ ਨਹੀਂ, 2 ਟਾਈਮ ਦੀ ਰੋਟੀ ਹੋ। ਯਾਨੀ ਕਿ ਉਹ ਉਹਨਾਂ ਕੋਲ ਇੱਕੋ ਹੀ ਬ੍ਰਾਂਡ ਹੁੰਦੀ ਹੈ ਸਮਾਲ, ਨਾਲ ਸੇਲ ਖਲੋਤਾ ਹੁੰਦਾ, ਗਾ ਕਹਿੰਦਾ ਇਹ ਚ ਮੀਡੀਅਮ ਦੇ ਦਿਓ, ਕਹਿੰਦਾ ਓਏ ਪੁੱਤਰ ਇਹਨੂੰ ਮੀਡੀਅਮ ਕਰਕੇ ਲਿਆ। ਉਹ ਕਰ ਲਿਆਊਗਾ। ਅੱਛਾ 2 ਟਾਈਮ ਦੀ ਰੋਟੀ ਉਹਨੇ ਘਰੋਂ ਖਾ ਕੇ ਜਾਣੀ ਆ, 8000 ਰੁਪਏ ਤਨਖਾਹ ਉਹਨਾਂ ਨੇ ਕੋਈ ਨਹੀਂ। ਨਹੀਂ ਫੇਰ ਕੀ ਪਤਾ ਜਿੱਥੋਂ ਨੇ 2 ਟਾਈਮ ਦੀ ਰੋਟੀ ਖਾਣੀ ਆ ਉਹ ਉੱਥੋਂ ਹੀ ਭੁਗਤਣ ਉਹੀ। ਉਹਨੂੰ ਖੋਤਾ ਰੇੜੀ ਨਾ ਬਣਾਉਣਾ ਉਸਤਾਦ। ਰੇਡੀ ਬਣਾਣੀ ਪੈਣੀ ਹੈ ਇਕੱਲੀ। ਫਾਇਦਾ ਫਿਰ ਮੁੜ ਕੇ ਖੋਤੇ ਨੂੰ ਤਵਾ ਦੀ ਛੁੱਟੀ ਦੇਣੀ ਵਿੱਚ ਆਪ ਪਿਆ ਜਾਏਗਾ। ਮੈਂ ਕਹਿ ਰਿਹਾ ਹਾਂ ਕਿ ਖੋਤਾ ਰੇੜੀ ਬਣਾ ਦੇ ਉਸਤਾਦ। ਹੋਤਾ ਆਪ ਕਹਿ। 20 ਫੇਰੇ ਦਾ ਕਮ ਤੋਂ ਕਮ 500 ਰੁਪਈਆ। ਉਸਤਾਦ ਜੀ ਕਰਨੀ ਉਹਨੇ ਆਪਣੀ। ਹਾਂਜੀ ਉਸਤਾਦ ਜੀ, ਇੱਕ ਫੇਰੇ ਦਾ 500 ਰੁਪਈਆ ਲੈਂਦਾ ਬੰਦਾ। ਖੋਤਾ ਸੇਲ ਨਹੀਂ ਜਿਹੜਾ ਮਾਲਕ ਹੁੰਦਾ ਨਾ, ਉਹ ਤਾਂ ਫ੍ਰੀ ਚ ਵੀ ਮਹਿੰਗਾ ਭਾਈ। ਮੈਂ ਕਹਿਣ ਡਿਆ ਮਾਲਕ 20 ਫੇਰੇ ਦਾ 500 ਰੁਪਈਆ ਲੈਂਦਾ। ਯਾਰ ਹੁਣ ਆਰਡਰ ਦਾ ਦੋ। ਠੀਕ ਹੈ ਨਾ, ਹੁਣ ਮਿੱਠੇ ਹੋ ਰਹਾ ਤਾਂ ਜਿਹਦੇ- ਸਮਾਨ ਸਮੂਨ ਲੁਕਵਾ ਅੱਛਾ ਕਰਨੀ ਸਾਡੀ ਆਪਣੀ ਮਰਜ਼ੀ ਹੈ। ਬੱਕਰ ਮੰਡੀ ਜਾਣਾ ਵਾ, ਬੱਕਰ ਮੰਡੀ ਦੇ ਵਿੱਚ ਪਿੱਛੇ ਲੱਕ ਰੱਖ ਬੰਦਾ ਵੱਡਾ ਥਰਮੋਸ ਲੈ ਕੇ ਖਲੋਤਾ, ਉਹ ਐ ਪਾਉਂਦਾ ਪਾਣੀ। ਕਰਮੰਡੀ ਵੀ ਤਾਂ ਘੰਟਾ ਕਰ ਦਿੰਦੇ ਸੀ। ਉਹ ਜਿਹੜਾ ਵਾਪਸ ਵੀ ਖਿੱਚ ਲੈਂਦਾ ਸ਼ਰਬਤ, ਉਹਦੀ ਟੈਕਨੀਕ ਗਲਤ ਹੋ ਜੇ ਨਾ ਉਹ ਕਰਕੇ ਵਾਪਸ ਵੀ ਖਿੱਚ ਲੈਂਦਾ। ਉਹ ਲਵਾ ਕੇ ਥਰਮੋਸ ਲੈਤੀ ਉਹਨੂੰ ਵੱਡਾ। ਆਮਰ ਡਰਾਈ ਫਰੂਟ ਵਾਲੇ ਕੋਲ ਆ ਦੇ ਔਰ ਆਮਰ ਕੋਲ ਆ ਦੇ ਹਾਂ ਕਰਨਾ ਕੀ ਉੱਥੇ? ਹੈ ਕਰਨਾ ਕੀ? ਉਹ ਸਫਾਈ ਕਰਿਆ ਕਰ, ਜਿਹੜੇ ਛਿੱਲੜ ਛੁੱਲੜ ਖਾ ਜਾ ਕਰੇਗਾ ਥੱਲੇ ਫਿਰਦੇ। ਬਲੋਰ ਦਾ ਕੰਮ ਕਰਨਾ। ਯਾਰ ਸੂਤਰ ਮੰਡੀ ਲਵਾ ਦਈਏ। ਨਹੀਂ ਉੱਥੇ ਨਹੀਂ ਉਹਨੇ ਕਰਨਾ। ਯਾਰ ਮੇਰਾ ਇੱਕ ਦੋਸਤ ਆ, ਉਹਦੇ ਕੋਲ 2-4 ਮੱਝਾਂ ਨੇ, 2 ਸੰਡੇ ਨੇ, ਉੱਥੋਂ ਲਵਾ ਦਾਂ। ਉੱਥੇ ਕਰਨਾ ਕੀ? ਉੱਥੇ ਕੁਝ ਵੀ ਨਹੀਂ ਉਹ ਕਰਨਾ। ਮੱਝਾਂ ਚੋਣੀਆਂ, ਹੋਰ ਕੀ ਹੁੰਦਾ ਉੱਥੇ? ਗਵਾਲਾ ਉਹਨਾਂ ਦੀ ਬਣਾਉਣਾ। ਰਖਵਾਲੀ ਕਰਨੀ ਆ, 10,000 ਮਿਨੀ ਜਾਂ ਰਾਂਝਾ ਬਣ ਜਾਏਗਾ ਉੱਥੇ। ਆਹੋ ਗੱਲ ਹੈ ਕਿ ਬਿਜ਼ਨਸ ਹੀ ਕਰਾਵਾਂਗੇ ਇਨਸ਼ਾਅੱਲਾ ਤਾਲਾ। ਆਪਣੇ ਵੱਲੋਂ ਤੇ ਪੂਰੀ ਐਫਰਟ ਹੈ ਕਿ ਯਾਰ, ਉਹਦਾ ਅੱਛਾ ਖਿਲੌਣਿਆਂ ਦਾ ਕੰਮ ਕਰਾ ਦਿਓ। ਦੁਨੀਆ ਤੇ ਪੈਟਰੋਲੀਅਮ ਦਾ ਬਿਜ਼ਨਸ ਸੀ। ਇਸ ਤਰ੍ਹਾਂ ਹੀ। ਬਿਲਕੁਲ। ਓਏ ਤੂੰ ਟਾਈਮ ਕੱਢਦਾ, ਪਿੱਛੇ ਜੇ ਤੈਨੂੰ ਮੈਂ ਕਿਹਾ ਸੀ ਜਦੋਂ ਆਪਾਂ ਗਏ ਸਾਂ
ਤੇ ਕਿਹਾ ਨਹੀਂ ਸੀ ਕਿ ਪੈਟਰੋਲ ਲੈ ਲਓ ਇਹ। ਪੈਟਰੋਲ ਲੈ ਲਓ, ਪੈਟਰੋਲ ਲੈ ਲਓ। ਉਦੋਂ 250 ਰੁਪਏ ਲੀਟਰ ਸੀ। 250 ਰੁਪਏ ਲੀਟਰ। ਸਿਆਲਕੋਟ ਗਏ ਜਦੋਂ ਅੱਧਾ ਲੀਟਰ ਲਿਆ ਕੇ ਰੱਖਿਆ ਹੁੰਦਾ, ਅੱਜ ਦੇ ਕਿਤੇ ਦੀ ਕਿਤੇ ਗੱਲ ਚੱਲਣੀ ਹੈ ਦਲਿਤ ਹੋਇਆ ਉਹ। ਤੁਸੀਂ ਸ਼ਹਿਰ 'ਚ ਵੀ ਗਿਆ ਸੀ ਜਾ ਕੇ ਪੈਟਰੋਲ ਲੈ ਲਓ, ਪੈਟਰੋਲ ਲੈ ਲਓ। ਹਾਂ ਕਹਿਣਾ ਲੇਕਿਨ ਪੈਟਰੋਲ ਸੇਵ ਨਹੀਂ ਹੋ ਸਕਦਾ ਨਾ। ਸੇਵ ਕਿਉਂ ਨਹੀਂ ਹੋ ਸਕਦਾ? ਕੈਨ ਵੱਡੀ 40 ਲੀਟਰ ਦੀ। ਲੇਕਿਨ ਸਾਜ ਜੀ ਉਦੋਂ ਤੁਸੀਂ ਮਤਲਬ 3 ਮਹੀਨੇ ਦੀ ਗੱਲ ਆ, ਲੱਖ ਰੁਪਏ ਦਾ ਲਿਆ ਹੁੰਦਾ, ਅੱਜ 2 ਲੱਖ ਦਾ ਸੀ। ਸਾਡੀ ਪੈਟਰੋਲ ਲੈ ਕੇ ਪਤਾ ਕੀ ਗੱਲ ਆ, ਲੱਖ ਰੁਪਏ ਦਾ ਲਿਆ ਹੁੰਦਾ ਤੇ ਅੱਜ 2 ਲੱਖ ਦਾ ਜ਼ਿਆਦਾ ਸੀ। ਨਾ ਉਸਤਾਦ ਜੀ ਜ਼ਿਆਦਾ ਸੀ। ਹਾਂ ਤੇ ਇਹ ਤੇ ਕਹਿ ਰਹੇ ਆ। ਉਸਤਾਦ ਜੀ ਕੰਮ ਹੁਣ ਨਾ ਸੀਜ਼ਨ ਵਾਈਜ਼ ਇਹ ਬੱਕਰਾ ਹੀ ਰਾਉਂਡ ਆਈ ਆ। ਇਹ ਪੰਪ ਮੁੱਕ ਜਾਣੇ ਨੇ, ਹਾਂਜੀ ਮੂੰਹ ਚ ਕਰੂਰੀ ਟੈਪ ਭਰ ਕੇ ਲੋਕਾਂ ਨੇ ਖਲੋਇਆ ਕਰਨਾ ਪੰਪਾਂ ਵਾਲਿਆਂ ਨੇ ਬਾਹਰ ਨੂੰ। ਹਾਂਜੀ ਲੇਕਿਨ ਨਵੀਂ ਐਸਪਰਵੇਸ਼ਨ ਹੈਗੀ ਹੈ। ਅਤੀਆਂ ਦਾ ਪਾ ਦੇ ਤੇ ਉਹਨੇ ਆ ਕਰ ਚਲੋ ਲਿਆਓ। ਲੇਕਿਨ ਆਬਜ਼ਰਵੇਸ਼ਨ ਜਿਹੜੀ ਨਵੀਂ ਹੈ ਨਾ, ਕਹਿੰਦੇ ਨੇ ਕਿ ਗੱਡੀਆਂ ਮੁੱਕ ਰਹੀਆਂ ਨੇ ਪੈਟਰੋਲ ਵਾਲੀਆਂ ਤੇ ਉਹ ਆਉਣ ਡੀਆਂ ਨੇ ਬੈਟਰੀ ਵਾਲੀਆਂ ਇਲੈਕਟ੍ਰੋਨਿਕਸ। ਉਸਤਾਦ ਜੀ ਉਹ ਯਾਨੀ ਕਿ ਮੋਟੀ ਪੈਨ ਵਾਲਾ ਚਾਰਜਰ ਲੱਗੇਗਾ ਉਹਨੂੰ, ਉਹ ਨਹੀਂ 8 ਘੰਟੇ 80 ਲੇਕਿਨ ਉਹਦਾ ਵੀ ਖਤਰਾ ਹੈ ਭਾਜੀ ਫਿਰ ਚਾਰਜਰ ਬਣਾ ਲਓ ਗੱਡੀਆਂ ਦਾ, ਗੱਡੀਆਂ ਦਾ ਚਾਰਜਰ ਬਣਾਓ, ਉੱਥੇ ਆਣ ਗੱਡੀਆਂ ਚਾਰਜ ਕਰ ਭਾਜੀ, ਪੈਸੇ ਕਮਾਓ। ਇਹ ਵੀ ਮੁੱਕ ਜਾਣਾ ਵਾ, ਸੋਲਰ ਆ ਜਾਣੀਆਂ ਗੱਡੀਆਂ। ਆਪੀ ਚਾਰਜ ਹਾਂਜੀ ਤੁਰਦੀ ਫਿਰਦੀ ਧੁੱਪੇ ਚਾਰਜ ਹੋਈ ਜਾਣੀ। ਤੇ ਜੇ ਰਾਤ ਨੂੰ ਕਿਸੇ ਨੇ ਜਾਣਾ ਹੋਵੇ ਰਾਤ ਨੂੰ ਦੀ ਬੈਟਰੀ ਹੋਏਗੀ, ਰਾਤ ਨੂੰ ਬੈਟਰੀ ਤੇ ਚੱਲੇਗੀ, ਦਿਨੇ ਚਾਰਜ ਹੋ ਜਾਏਗੀ। ਨਹੀਂ ਉਸਤਾਦ ਜੀ, ਚਾਰਜਿੰਗ ਦਾ ਵੀ ਰੌਲਾ ਮੁਕਾਵਾ। ਇਹ ਟੈਕਨੋਲੋਜੀ ਆਉਣ ਲੱਗਿਆ ਕਮ ਸੇ ਕਮ 30-40 ਸਾਲ ਲੱਗਣੇ ਹਲੇ। ਨਾ 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 ਆਈਆਂ ਉਸਤਾਦ ਜੀ, ਪਈਆਂ ਮੈਂ ਕੁਝ ਆਪਣਾ ਲਾਂਚ ਕਰਨਾ ਚਾਹ ਰਿਹਾ ਹਾਂ, ਇਹ ਨਹੀਂ ਹੋ ਸਕਦਾ ਕੋਈ। ਜਿਵੇਂ ਕਿ ਤੁਸੀਂ ਇਹ ਨਹੀਂ ਕਿ ਮਾਰਟ ਦਾ ਕੀਤਾ ਹੈ, ਉਹਨੇ ਸਮੋਸੀਆਂ ਦਾ ਕੀਤਾ, ਉਹ ਲੂਮਾ ਦੇ ਕਰਦਾ ਸੀ, ਇਹਨਾਂ ਮੋਬਾਈਲਾਂ ਦਾ ਸੀ। ਮੈਂ ਵੀ ਕੋਈ ਆਪਣਾ ਲਾਂਚ ਕਰਨਾ ਚਾਹ ਰਿਹਾ ਹਾਂ। ਤੁਹਾਨੂੰ ਉਹੀ ਤਾਂ ਦੱਸ ਰਹੇ ਭਾਜੀ, ਸੀਜ਼ਨ ਵਾਈਜ਼ ਕਰੋ। ਸੇਲ ਵੇਲਾ ਵਾ, ਮੇਰੀ ਸੁਣੋ ਗੱਲ, ਪੱਠਿਆਂ ਦਾ ਟਾਲ ਪਾ ਦਿਓ ਯਾਰ ਭਰਾਵਾ, ਮੈਂ ਆਪਣੀ ਸ਼ੈ ਲਾਂਚ ਕਰਨਾ ਚਾਹ ਰਿਹਾ, ਮੈਂ ਆਪ ਕਰਨਾ ਚਾਹ ਰਿਹਾ। ਬ੍ਰਾਂਡ ਪਾਓ ਪੱਠਿਆਂ ਦਾ, ਪੱਠੇ ਪਾਈਆ ਦੀ ਇੰਜ ਕਰਕੇ ਪੈਕਿੰਗ ਕਰੋ, ਇੰਜ ਕਰਕੇ ਲਾਜ਼ਮੀ ਨਹੀਂ ਪੂਰਾ ਲੂਸਨ ਦਾ ਉਹ ਦਸਤਾਵੇਜ਼ ਉਹ ਨਹੀਂ ਨਹੀਂ ਯਾਰ, ਉਸਤਾਦ ਜੀ ਫੈਸਲ ਕੇ ਪੱਠੇ ਐਦਾਂ ਹੀ ਹੈ, ਬੱਕਰੇ ਵੀ ਖੁਸ਼, ਆਪ ਵੀ ਖੁਸ਼ ਹੈ। ਤੇਰੇ ਕੋਲ ਕੋਈ 2-2.5 ਮਰਲੇ ਦਾ ਕੋਈ ਮਕਾਨ ਦਾ ਰੇਂਜ ਹੋ ਜਾਏਗਾ ਹਾਂਜੀ ਸਰ, ਬਣਿਆ, ਉਹਦੇ ਅੰਦਰ ਮਤਲਬ ਸਮਾਨ ਬੈੱਡ ਸ਼ੈਡ ਲੱਗਾ ਹੋਵੇ, ਸਾਰਾ ਕੁਝ ਹੋ ਗਿਆ, ਕਿਚਨ ਹਰ ਚੀਜ਼, ਸਭ ਕੁਝ ਹੋ ਗਿਆ। ਚਾਬੀ ਤੇ ਦੇ ਕੱਲ ਨੂੰ ਲੈ ਲੈਣਾ। ਆਓ ਮਹਿਮਾਨ ਆ ਰਹੇ ਸਾਜੀ ਬੈਗ ਨਹੀਂ ਪੱਠਿਆਂ ਦਾ ਟਾਲ ਸਾਡੀ ਸੀਜ਼ਨ ਵਾਈਜ਼ ਕੰਮ ਆ, ਬੱਕਰਿਆਂ ਦਾ ਕੰਮ ਆ। ਉਹ ਨਹੀਂ ਯਾਰ, ਯਾਰ ਨਹੀਂ ਦੇਖ ਕਰਨਾ। ਲਾ, ਅੱਜ ਕੱਲ੍ਹ ਯਾਰ ਮੈਂ ਬਿਜ਼ਨਸ ਕਹਿ ਰਿਹਾ ਵਾਂ, ਤੇਰੀ ਸਮਝ ਹੀ ਨਹੀਂ ਕੁਝ ਉਹ ਆਉਂਦਾ ਪੱਠਿਆਂ ਯਾਰ। ਉਸਤਾਦ ਜੀ, ਅਸੀਂ ਲੋਕ ਨਿਕਲ ਨਹੀਂ ਰਹੇ ਇੰਜ ਕਰਕੇ ਪੱਠਿਆਂ ਦੀ ਪਲੇਟ ਬਣਾਵੇ ਲੇਲੇ ਵਾਸਤੇ। ਹੈ ਲੋ ਜੀ, ਇਹ ਸਟਾਈਲ ਵਾ ਨਾ। ਉਹਨੇ ਤੇਰੇ ਜ਼ਿਹਨ ਚ ਨਹੀਂ ਨਿਕਲਣ ਦੇ ਉਹੀ ਪਲੇਟਾਂ। ਇਹਦੇ ਕੋਲੋਂ ਤੂੰ ਕੀ ਉਮੀਦ ਰੱਖੇਗਾ? ਐਦਾਂ ਹੀ ਸਾਰੇ। ਦਾਣੇ ਤੁਹਾਡੀ ਉੱਤੋਂ ਮੇਰੀ ਬੈਡ ਲੱਗ ਕੇ ਮੈਂ ਇਹਨੂੰ ਗਿਆ ਸੀ ਯਾਰ ਆਪਣੇ ਭਤੀਜੇ ਉਸਤਾਦ ਜੀ, ਹੁਣ ਦੇਖੋ ਇਹ ਪੱਠੇ ਲੰਬੇ ਲੰਬੇ ਪੱਠੇ ਨਾ, ਥੱਲੋਂ ਇੰਜ ਕਰਕੇ ਸ਼ਵਾਰ ਮੇਲਾ ਕਵਰ ਚੜਾ ਕੇ ਪੱਠੇ ਲਮਕਾ ਕੇ ਇੰਜ ਕਰਕੇ। ਹੁਣ ਲੀਲਾ ਨਹੀਂ ਖਾਣੇ, ਲੀਲਾ ਨਹੀਂ ਖਾਵੇ ਨਾ ਉਹਦਾ ਗੋਲਾ ਟੈਪ। ਗੋਲਾ ਸ਼ਾਰਮਾ ਟਾਈਪ। ਚਲੋ ਠੀਕ। ਚੂਸਣ ਵਾਲੇ ਪੱਠੇ। ਯਾਰ ਗੋਲੇ ਜਿਹੜੇ ਨੇ ਨਾ, ਇਹ ਖਤਮ ਹੋ ਗਏ ਨੇ। ਇਹਨੂੰ ਜਿੱਦਤ ਨਾਲ ਨਵੇਂ ਤਰੀਕੇ ਨਾਲ ਇਹਨੂੰ ਇੰਟਰੋਡਿਊਸ ਕਰਾ ਦੁਨੀਆ ਤੋਂ ਖਤਮ ਹੋ ਗਏ ਨੇ। ਕਿੱਥੇ ਉਹ ਬਾਬਰ ਚੌਕ ਉਸਤਾਦ ਜੀ, ਦੁਨੀਆ ਦਾ ਸਭ ਤੋਂ ਮਹਿੰਗਾ ਗੋਲਾ ਹਾਏ ਹਾਏ ਉਸਤਾਦ ਏਸ਼ੀਆ ਜੀ। ਦੇ ਰਿਕਾਰਡ ਜੀ ਉਹਦਾ। ਗੱਡੀ ਖਾਣਾ ਵਾ ਤੁਸੀਂ ਬਸ। ਲੈਣਾ ਉੱਥੇ ਲੱਗੀ ਲੈਣ ਲੱਗੀ ਹੁੰਦੀ ਹੈ ਤੇ 500 ਰੁਪਏ ਦਾ ਗੋਲਾ ਤੀਲੇ ਚ ਦਿੰਦਾ ਜੀ। ਨਹੀਂ 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 ਇੱਥੇ ਮੈਨੂੰ ਪਤਾ ਹੀ ਨਹੀਂ ਆ। ਉਸਤਾਦ ਜੀ, ਸਾਡੇ ਲਾਗੇ ਹਦਾਇਤ ਅੱਗੇ ਦਿਨ ਅਸੀਂ ਉਹ ਪਾਵੇ ਵਾਲਾ ਲੱਭਦੇ ਨੇ, ਰਾਤ ਨੂੰ ਤੂੰ ਲਾਹੌਰ ਸੀ, ਮੈਂ ਕਿਹਾ ਉਹ ਯਾਰ ਚੱਲੀਏ, ਸਾਨੂੰ ਪਾਵੇ ਵਾਲਾ ਹੀ ਲੱਭਾ। ਯਾਰ ਕਿਹੜਾ ਉਸਤਾਦ ਜੀ ਉਹ ਉਹਦਾ? ਜਿਹੜਾ ਤੂੰ ਕਹਿ ਪਾਵੇ ਖਾਣੇ ਆ ਨੰਨਾ ਪਾਵੇ ਟੋਰੀ ਪਾ ਦੋ ਬੜੇ ਹਦਾਇਤ ਲਾਈਟ। ਕਿੱਥੇ ਆ? ਚਾਲ ਤੇ ਚਾਲ ਤੇ ਨਹੀਂ ਗਾ, ਤੂੰ ਕਹਿੰਦੀ ਥੋੜਾ ਉਰੇ ਆ, ਜਿਹੜਾ ਉਹ ਜਿਹੜਾ ਫੈਸਲ ਹਸਪਤਾਲ ਵਾਲੇ ਰੋਡ ਤੇ ਅੰਦਰ ਜਾ। ਨਹੀਂ, ਫੈਸਲ ਹਸਪੀਟਲ ਵਾਲੇ ਰੋਡ ਤੇ ਨਹੀਂ ਸੀ ਪਹਿਲੇ ਸੋਚ ਲੈ ਚੰਗੀ ਤਰ੍ਹਾਂ, ਫੈਸਲ ਹਸਪਤਾਲ ਦੇ ਨਾਲ ਇੱਕ ਰੋਡ ਅੰਦਰ ਨੂੰ ਜਾਂਦਾ, ਸਰਵਿਸ ਰੋਡ ਤੇ। ਨਹੀਂ, ਉੱਥੇ ਤੂੰ ਕਿਹਾ ਸੀ ਮੈਂ ਤੁਹਾਨੂੰ ਦੱਸ ਕਿ ਇੱਕ ਬੰਦਾ ਕੋਈ ਚੀਜ਼ ਲਾਉਂਦਾ ਵਾ। ਹਾਂਜੀ ਉਸਤਾਦ ਜੀ, ਸਰਵਿਸ ਰੋਡ ਤੇ ਤੁਸੀਂ ਰਹਿਣਾ। ਪਰ ਫੈਸਲ ਸਰਵਿਸ ਸਿੰਪਲ ਰੋਡ। ਸਮਝਾਓ, ਆਸਾਨ ਯੂਸ ਮੇਰੇ ਸੀ ਜਿੱਥੇ ਹਾਂ ਉਹ ਟੋਕਰ ਦੇ ਉਹਦੀ ਨੁੱਕਰ ਦੇ ਉਹ ਤੇ ਉਹੀ ਆ ਫਿਰ, ਉਹ ਜਿਹੜਾ ਤੁਸੀਂ ਉਦੋਂ ਜਿੱਥੋਂ ਖਾ ਕੇ ਆਏ। ਓਏ ਉਹ ਛਾਪਰ ਚ ਟੇਸਟ ਹੋਰ ਹੋ ਗਿਆ ਸੀ ਤਾਜੀ। ਉਹ ਨਾ 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 ਟੇਸਟ ਨਹੀਂ ਉਹਦਾ ਚੇਂਜ ਹੁੰਦਾ ਯਾਰ। ਉਹਨੇ ਸਪੈਸ਼ਲ ਉਹਨਾਂ ਨੇ ਕਿਹਾ, ਕਹਿੰਦਾ ਕਿ ਜਦੋਂ ਉਸਤਾਦ ਹੋਰਾਂ ਨੇ ਆਣਾ ਸਾਨੂੰ ਇੱਕ ਦਿਨ ਪਹਿਲੇ ਦੱਸਣਾ, ਹਾਏ ਹਾਏ। ਅਸੀਂ ਇਹਨਾਂ ਲਈ ਛੋਟੇ ਪਾਵੇ ਪਕਾਵਾਂਗੇ। ਲਓ ਜੀ ਮੇਰੀ ਗੱਲ ਸੁਣੋ, 2 ਪਾਵੇ ਇੱਕ ਬੰਦਾ ਖਾਂਦਾ, 2 4 6 8 10 12 14 16 18 20 20 ਪਾਵੇ। 20 ਪਾਵੇ ਤੁਸੀਂ ਮੈਨੂੰ ਬਣਾ ਕੇ ਸਾਫ਼ ਕਰਾ ਕੇ ਲਿਆ ਦਿਓ। ਠੀਕ ਹੈ। ਅਗਰ ਤੁਸੀਂ 20 ਦੇ 20 ਬੰਦੇ ਕਹਿਣ ਕਿ ਮੈਂ ਇੰਜ ਦੇ ਪਾਵੇ ਲਾਈਫ 'ਚ ਨਹੀਂ ਖਾਦੇ ਕਦੀ, ਠੀਕ ਹੈ। 20 ਦੇ 20 15 ਬੰਦੇ ਹੀ ਇਹ ਗੱਲ ਕਹਿ ਦੇਣ, ਵਾਹ ਵਾਹ ਠੀਕ ਹੈ। 15 ਹੀ ਕਹਿ ਦੇਣ ਕਿ ਯਾਰ ਮੈਂ, ਯਾਨੀ ਇਹਨਾਂ ਦੀ ਤਾਰੀਫ ਨਹੀਂ ਹੈ, ਇਹ ਸਪੀਚਲੈਸ ਨਿਜ਼ਾਮ ਆ, ਠੀਕ। ਤੇ ਠੀਕ ਆ। ਅਗਰ ਤੁਸੀਂ ਕਹੋ ਨਹੀਂ ਇਹ ਉਹ ਚੰਗੇ ਸੀ, ਜੈਨੂਇਨ ਗੱਲ ਕਰਨੀ, ਨਹੀਂ ਸਾਚੀ ਆ ਨਹੀਂ ਸਹੀ, ਸਾਰੀ ਸਹੀ ਆ, ਲੇਕਿਨ ਮੈਂ ਅੱਗੇ ਵੀ ਤੁਹਾਨੂੰ ਇੱਕ ਬੜੇ ਅੱਛੇ ਖਾਦੇ ਆ, ਮੇਰੀ ਚਾਚੀ ਬਹੁਤ ਅੱਛੇ ਪਕਾਉਂਦੀ, ਇਦਾਂ ਦੀ ਇੱਕ ਵੀ ਗੱਲ ਹੋ ਗਈ, ਸਾਰੇ ਪਾਵੇ ਸਾਰਾ ਕੀਤਾ ਕਰਾਇਆ ਸਾਰਾ ਮੈਂ ਜ਼ਿੰਮੇਦਾਰ। ਛੋਟੇ ਭਾਵੇਂ ਉਸਤਾਦ ਜੀ। ਲੋ ਜੀ, ਡਨ ਹੋ ਗਿਆ, ਲਓ ਜੀ। ਡਨ ਹੋ ਗਿਆ। ਹਾਂ ਮੈਂ ਤੁਹਾਨੂੰ ਦੱਸਾਂ, ਲੇਕਿਨ ਉਸਤਾਦ ਜੀ ਮੇਰੀ ਗੱਲ ਸੁਣੋ, ਉਹ ਪਾਵੇ ਕਦੋਂ ਬਣਾਉਣੇ ਤੁਸੀਂ? ਤੁਸੀਂ ਜਦੋਂ ਲਿਆ ਦੋਗੇ
ਉਸ ਤੋਂ 2 ਦਿਨ ਦੇ ਵਿੱਚ ਵਿੱਚ। ਹਾਂ ਹਾਂ 2 ਦਿਨ ਦੇ ਵਿੱਚ ਵਿੱਚ। ਲੇਕਿਨ ਛੋਟੇ ਪਾਵੇ ਹੁਣ ਅਗਰ ਦੇਸੀ ਹੋਣ ਜਾਂ ਦੂਜੇ ਸਹੀ ਆ ਜਿਹੜੇ ਵੀ ਹੋ ਜਾਣ, ਚਲੋ ਇਹਨੂੰ ਉਹ ਕਰ ਲਿਆਉਣੇ ਨੇ ਬਣਵਾ ਕੇ ਬਣਵਾ ਕੇ, ਕਟਾਉਣੇ ਨਹੀਂ ਛਲਵਾ ਕੇ ਸਾੜ ਕੇ ਛਲਵਾ ਕੇ ਧੋਤੇ ਸਾਫ਼ ਕੀਤੇ ਮਿਲਦੇ ਆ। ਉਹ ਸਿਰਫ ਇੰਜ ਹੁੰਦੇ ਜਿਹੜੇ ਉਹੀ। ਬਸ ਉਹ ਹੀ ਲਿਆਉਣੇ। ਹਾਂ ਉਹੀ, ਹੁਣ ਮੈਂ ਕਹਣਾ ਕੋਈ ਟੱਕ ਟੁਕ ਨਹੀਂ ਕੁਛ ਨਹੀਂ ਲਾਉਣਾ। ਉਸਤਾਦ ਜੀ ਜਿੱਦਾਂ ਤੁਸੀਂ ਵਿਹਲੇ ਹੋ ਤੁਸੀਂ ਦੱਸਣਾ ਮੈਂ ਤੁਹਾਨੂੰ ਗੋਲਾ ਖਵਾਉਣਾ ਬਾਬਰ ਸ਼ੌਕ ਵਾਲਾ। ਬਾਬਰ ਸ਼ੌਕ ਵਾਲਾ ਗੋਲਾ ਉਸਤਾਦ ਜੀ ਓਏ। ਕਮ ਤੋਂ ਕਮ 500 ਦਾ ਮਿੱਠਾ ਜੀ ਖਾਣਾ। ਥੋੜਾ ਹੋ ਜਾਂਦਾ ਬੰਦਾ ਖਾ ਕੇ ਤਾਂ। ਸ਼ੁਰੂ 300 ਤੋਂ ਹੁੰਦਾ ਵਾ। 300 ਦੇ ਉਹ ਤੀਲੇ ਵਾਲਾ ਦਿੰਦਾ ਵਾ, ਬਲਕਿ 500 ਦਾ ਕਰਤਾ ਤੀਲੇ ਵਾਲਾ। 300 ਦਾ ਪਲੇਟ 'ਚ ਵੀ ਦਿੰਦਾ ਵਾ। ਤੁਸੀਂ ਕਿਤੇ 2010 ਦਾ ਖਾਦਾ ਵਾ। ਉਸ ਤੋਂ ਬਾਅਦ ਮਿੱਠਾ ਜੀ ਉਹਦੇ ਚ ਮੁਰੱਬੇ। ਦੱਸੋ ਯਾਰ ਫਿਰ ਪਾਵਿਆਂ ਨੂੰ ਦਿਲ ਕਰਨ ਲੱਗ ਪਿਆ। ਪਾਵੇ ਉਸਤਾਦ ਜੀ ਮੈਂ ਤੁਹਾਨੂੰ ਲਿਆ ਦੇਣਾ ਸਰ। ਜਿਹਦੇ ਕੋਲ ਕੋਈ ਵਾਕਫ ਹੈਗਾ ਪਾਵਿਆਂ ਦਾ, ਜਿਹਦੇ ਕੋਲ ਜਿਹੜਾ ਪਾਵੇ ਵੇਚਦਾ ਹੋਵੇ, ਕੋਈ ਹੈਗਾ ਬੰਦਾ ਐਸਾ ਤੁਹਾਡੇ? ਵਾਕਫਕਾਰ ਨਹੀਂ ਹੈ ਲੇਕਿਨ ਮੈਨੂੰ ਦੁਕਾਨਾਂ ਦਾ ਪਤਾ। ਉਸਤਾਦ ਜੀ ਅਲ ਫਤਿਹ ਤੋਂ ਇਮਤਿਆਜ਼ ਤੋਂ ਬਿਹਤਰੀਨ ਹਾਈਜੀਨ ਉਹਦਾ ਰਸ਼ ਕਿੰਨੇ ਦਾ ਰੇਟ, ਕੀ ਹਿਸਾਬ ਆ ਉਹਦਾ? 150 ਦਾ ਪਤਾ ਕਰ ਲਈ। ਉਸਤਾਦ ਜੀ ਕਮ ਤੋਂ ਕਮ 700 ਰੁਪਏ ਦਾ ਇੱਕ ਪਾਵਾ ਹੈ। ਜੋੜੀ ਭਾਜੀ ਹਾਂਜੀ ਇਹ 600 ਰੁਪਏ ਦੀ ਕਿੱਥੇ ਜੋੜੀ ਆ? ਨਾਸ਼ਤੇ ਵਾਲੇ 250 ਰੁਪਏ ਦਾ ਦੇ ਦਿੰਦੇ ਆ। ਨਹੀਂ ਉਹ ਉਸਤਾਦ ਜੀ ਮਹਿੰਗੇ ਆ। ਨਹੀਂ ਯਾਰ ਹਾਂਜੀ ਉਹ ਨਹੀਂ ਯਾਰ, ਉਹ ਕਮ 700 ਰੁਪਏ ਦੀ ਜੋੜੀ, 350 ਰੁਪਏ ਦਾ ਪਿਆਲਾ, 350 ਰੁਪਏ ਦਾ ਪਿਆਲਾ ਤੇ ਨਾਸ਼ਤੇ ਵਾਲੇ ਦੇ ਦਿੰਦੇ ਆ। ਉਹ ਕਿੱਥੇ ਦਾ ਕੀ ਕਰਦੇ? 5 ਦਾ ਪਿਆਲਾ 1200 1500 ਉਹ ਨਹੀਂ, ਉਹ ਪਾਵੇ ਨਹੀਂ ਉਸਤਾਦ ਜੀ 700-800 ਰੁਪਏ ਦਾ ਪਿਆਲਾ ਵਾ ਪਿਆਲਾ ਵਾ ਛੋਟੇ ਭਾਵੇਂ। ਉਹ ਨਹੀਂ ਯਾਰ, ਉਹ ਯਾਰ ਕੀ ਕਰਨ ਡਏ ਨੇ ਉਸਤਾਦ ਜੀ? ਉਹ ਨਹੀਂ ਯਾਰ, ਤੇਰਾ ਦਿਮਾਗ 1000 ਰੁਪਏ ਦਾ ਪਿਆਲਾ ਜੇ ਮਿਖ ਪਾ ਕੇ। ਏਦਾਂ ਹੀ ਆ। ਨਹੀਂ ਚਲੋ ਤੁਸੀਂ ਭਾਈ, ਤੁਸੀਂ ਅਸੀਂ ਤਾਂ ਸਾਰੇ- ਤੁਸੀਂ ਉਦੋਂ ਗਏ ਹੋ, ਕਿੰਨੇ ਦਾ ਪਿਆਲਾ ਸੀ? ਪਤਾ ਨਹੀਂ ਉਹਦਾ ਕਿੰਨੇ ਇਹਨੇ ਨੇ ਕੋਈ ਦਿੱਤੇ ਪੈਸੇ। ਅਸੀਂ ਰੱਜ ਕੇ ਖਾਧੀ ਸੀ। 700 ਰੁਪਏ ਬਿੱਲ ਬਣ ਗਿਆ। ਕਿੰਨੇ ਜਾਣੇ ਗਏ ਸੀ? 3000 ਯਾਰ 3000 ਨਹੀਂ ਸੀ ਬਣਿਆ, ਜ਼ਿਆਦਾ ਬਣਿਆ। ਸਲਮਾਨ ਪੁੱਛੋ ਕਿੰਨਾ ਬਣਾ? ਉਹ ਵੱਡੇ ਸੀ ਪਾਵੇ, ਵੱਡੇ। ਤੇ ਛੋਟੇ ਪਾਵੇ ਨਾਸ਼ਤੇ ਵਾਲੇ ਕੋ ਅਗਰ ਕਿੰਨੇ ਦਾ ਕਹਿ ਰਿਹਾ ਤੂੰ? ਉਸਤਾਦ ਜੀ 1000 ਕਮ ਤੋਂ ਕਮ 1000 ਰੁਪਏ। 1000 ਰੁਪਏ ਦਾ ਅਗਰ ਇੱਕ ਪਾਵਾ ਪੱਕ ਕੇ ਰੇਟ ਹੋ ਜੇ ਨਾ, ਤੇ ਪਾਵੇ ਲਾਉਣੇ ਛੱਡ ਦੇਣ ਨਾਸ਼ਤੇ ਵਾਲੇ। ਠੀਕ ਹੈ ਜੀ 500 ਰੁਪਏ ਦਾ ਹੋਏਗਾ। ਹਾਂਜੀ, ਕੋਈ 300-350 ਦਾ ਹੋਏਗਾ। 300-400 ਦਾ ਹੋਣਾ ਸਾਰਾ। ਹਾਂਜੀ ਬਸ ਇੰਨਾ। ਯਾਰ ਤੁਸੀਂ ਲਿਆ ਕੇ ਉਹਨਾਂ ਦਾ ਲਿਆਓ। ਨਹੀਂ ਤੁਸੀਂ ਉਹ ਲਿਆਉਣੇ ਦੂਜੇ ਜਿਹੜੇ ਤੂੰ ਕਹਿ ਰਿਹਾ, ਠੀਕ ਹੋ ਜਿਹੜੇ ਤੂੰ ਕਹਿ ਰਿਹਾ ਇਮਤਿਆਜ਼ ਤੇ ਇਧਰ ਪਏ ਉਹ ਹੁੰਦੇ। ਸਹੀ ਸਾਫ ਸੁਥਰੇ ਸਾਫ ਪੈਕ। ਸੁਥਰੇ। ਹਾਂਜੀ ਬਸ ਲੇਕਿਨ ਉਸਤਾਦ ਜੀ 1.5 ਦਰਜਨ ਲੈ ਆਉਣੀ 18 ਕੁ। ਉਸਤਾਦ ਜੀ ਮੁਰਗੀਆਂ ਦੇ ਪੰਜੇ ਜਿਹੜੇ ਉਹਨਾਂ ਦਾ ਵੀ ਓਏ ਹੋਏ ਹੋਏ। ਉੱਤੋਂ ਕਲੇਜੀ ਉਸਤਾਦ ਦੇ ਮੁਹਤਰਮ ਐਸਐਸ ਜ਼ਾਬ ਦੇ ਬਣੇ ਨੇ ਉਹ ਮੁਰਗੀਆਂ ਦੇ ਪੰਜੇ। ਬਈ ਸੁਭਾਨ ਅੱਲਾਹ, ਦਿਲ ਕਰਦਾ ਖਾਈ ਆ ਜਾਈਏ। ਪੂਰਾ ਘੰਟਾ ਤੁਸੀਂ ਇਹਨੂੰ ਲਾਇਆ ਵਾ ਵੀ ਇਹ ਆਪਣੇ ਆਪ ਨੂੰ ਬਦਲ ਲਵੇ, ਆਪਣੇ ਮੁੰਡੇ ਦੇ ਦੇਵੇ। ਕਿੱਥੋਂ ਆ ਕਿੱਥੇ ਡਿੱਗਾ ਆ ਗਿਆ? ਮੁਰਗੀਆਂ ਦੇ ਪੰਜੇ ਤੇ। ਮੇਰੇ ਖਾਣੇ ਆਉਣ ਲੱਗ ਗਿਆ। ਉਹ ਜਿਹੜੀ ਖਾਧੀ ਕਦੇ? ਨਹੀਂ ਖਾਦੀ ਇਹਨਾਂ ਨੇ। ਉਜਰੀ ਇੱਕ ਰੀਜ਼ਨੇਬਲ ਗੱਲ ਵਾ, ਮਟਨ ਦੀ ਉਜਰੀ ਹੁੰਦੀ ਆ, ਹਾਂਜੀ ਉਹ ਸਾਰਾ ਠੀਕ ਆ, ਉਹ ਸ਼ੌਕੀਨ ਆਦਮੀ ਖਾਂਦੇ ਨੇ। ਮੁਰਗੀ ਦਾ ਪਾਵਾ ਮੁਰਗੀ ਦਾ ਪੰਜਾ ਪੱਕਦਾ ਵਾ, ਸ਼ੋਰਬੇ ਵੀ ਪੱਕਦੇ ਨੇ, ਜੀ। ਸਾਰਾ ਕੁਝ ਹੁੰਦਾ ਵਾ। ਲੇਕਿਨ ਗੱਲ ਕਿਹੜੇ ਲੈਵਲ ਦੀ ਚੱਲਦੀ ਆ? ਛੋਟੇ ਪਾਵਿਆਂ ਦੀ ਚੱਲਦੀ ਪਈ ਆ। ਤੇ ਉਹ ਤੇ ਉਸ ਤੋਂ ਵੀ ਛੋਟੇ ਨੇ ਫਿਰ। ਇਹ ਕਿਹੜੀ ਗੱਲ ਕਰਨ ਡੇ ਹੋ? ਨਾਲੇ ਇਹਦਾ ਪਿਆਲਾ ਕਿੰਨੇ ਦਾ ਮਿਲਦਾ ਵਾ? ਇਹਦਾ ਪਿਆਲਾ ਨਹੀਂ ਮਿਲਦਾ, ਇਹ ਘਰ ਹੀ ਬਣਦੇ ਮਿੱਠਾ ਜੀ। ਇੱਧਰ ਤੇ ਮਿਲਦੀ ਹੈ। ਪੰਜੇ ਕੋਈ ਬਣਾਉਣਾ ਸ਼ੁਰੂ ਕਰ ਉਸਤਾਦ ਜੀ ਦੇਣਾ। ਮੁਰਗੀ ਦੇ ਪੰਜੇ ਪਕਾਏ, ਉਹ ਮੁਰਗੀਆਂ ਢਿੱਡ ਭਰਨੇ ਬੈਠ ਕੇ ਚਲੋ ਜੀ, ਓਕੇ ਜੀ, ਰੱਬ ਰੱਖਾ। ਉਸਤਾਦ ਜੀ ਪੱਖਰ ਵਾਲੀ ਸਾਈਡ ਤੇ ਕਿਤੇ ਸੋਬਤ ਲਾਜ਼ਮੀ ਕਰਕੇ ਆ। ਹਾਂ ਕਰਕੇ ਨਹੀਂ ਆਉਣਾ। ਆ ਕੇ